ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅੱਜ ਦੀ ਸਵੇਰ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਸਰੋਤਿਓ, ਜਿਵੇਂ ਤੁਸੀਂ ਜਾਣਦੇ ਹੋ ਵੀ ਅੱਜ ਸ਼ੁੱਕਰਵਾਰ ਦਾ ਇਹ ਦਿਨ 24 ਫਰਵਰੀ ਦਾ ਦਿਨ ਸ਼ੁੱਕਰਵਾਰ, ਅਤੇ ਸ਼ੁੱਕਰਵਾਰ ਨੂੰ ਆਪਣੇ ਨਾਲ ਮਿੰਟੂ ਗੁਰੂਸਰੀਆ ਜੀ ਇਸੇ ਜਿਹੜਾ ਜੀ ਸਮੇਂ ਦੇ ਉੱਤੇ 8:30 ਵਜੇ ਆਪਣੇ ਨਾਲ ਜੁੜ ਜਾਂਦੇ ਨੇ, ਜਿਸ ਦੇ ਵਿੱਚ ਫਿਰ ਆਪਾਂ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਹਾਂ, ਝਾਤ ਮਾਰਦੇ ਹਾਂ, ਅਤੇ ਉਸ ਦੇ ਨਾਲ ਫਿਰ ਬਾਅਦ ਦੇ ਵਿੱਚ ਤੁਹਾਡੇ ਜਿਹੜੇ ਸਰੋਤਿਆਂ ਦੀਆਂ ਆਪਾਂ ਕਾਲਸ ਆ ਜਿਹੜੀਆਂ ਉਹ ਵੀ ਲੈਂਦੇ ਹਾਂ, ਅਤੇ ਤੁਸੀਂ ਜਿਹੜਾ ਜੀ ਕਾਲ ਕਰ ਸਕੋਗੇ ਉਦੋਂ ਬਾਅਦ ਦੇ ਵਿੱਚ ਜਦੋਂ ਤੁਹਾਨੂੰ ਅਨਾਊਂਸ ਕਰਾਂਗੇ। ਉਦੋਂ ਨੰਬਰ ਤੁਹਾਨੂੰ ਜਿਹੜਾ ਜੀ ਉਹ ਦੱਸ ਦਈਏ। ਪਹਿਲਾਂ ਹੀ ਨੰਬਰ ਦੱਸਣ ਦੇ ਲਈ ਹੈਗਾ ਜੀ 408 272 5200 ਨੰਬਰ ਆ, ਉਸ ਦੇ ਉੱਤੇ ਤੁਸੀਂ ਕਾਲ ਕਰ ਸਕੋਗੇ। ਅਤੇ ਆਓ ਆਪਾਂ ਆਪਣੇ ਅੱਜ ਦੇ ਪ੍ਰੋਗਰਾਮ ਅੱਜ ਦੀ ਸਵੇਰ ਖਬਰ 'ਤੇ ਨਜ਼ਰ ਆ ਉਸ ਦੇ ਜਿਹੜੀ ਜੀ ਸ਼ੁਰੂਆਤ ਕਰਦੇ ਹਾਂ। ਅਤੇ ਆਪਣੇ ਨਾਲ ਇਸ ਟਾਈਮ ਹੁਣ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਰਨਵੀਰ ਸਿੰਘ ਜੀ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਤੁਸੀਂ ਪਤਾ ਕਰਨ ਲਈ ਇਹਨਾਂ ਨੂੰ ਕਾਲ ਕਰੋ, ਨੰਬਰ 408 272 2500 ਇਸ ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਸਰਬਜੀਤ ਸਿੰਘ ਵਾਸੀ ਅਟਵਾਟਰ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਰਜਿੰਦਰ ਚੌਹਾਨ ਜੀ ਬੇਕਰਸਫੀਲਡ ਤੋਂ, ਇਹਨਾਂ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਅਤੇ ਨਾਲ ਜਿਹੜੇ ਸਾਡੇ ਅੱਜ ਦੇ ਸਵੇਰ ਦੇ ਪ੍ਰੋਗਰਾਮ ਦੇ ਸਪਾਂਸਰ ਆ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਜਰਨੈਲ ਸਿੰਘ ਜੀ ਲਿਨਵੁੱਡ ਵਾਸ਼ਿੰਗਟਨ ਤੋਂ, ਸੁਖਪ੍ਰੀਤ ਕੌਰ ਪੁਰੇਵਾਲ ਜੀ ਸੈਕਰਾਮੈਂਟੋ ਤੋਂ, ਬਲਵੰਤ ਸਿੰਘ ਲੱਛਰ ਜੀ ਮੰਟੀਕਾ ਤੋਂ, ਮਨਜੀਤ ਸਿੰਘ ਰਾਏ 18 ਵੀਲਰ ਟਰੱਕ ਡਰਾਈਵਿੰਗ ਸਕੂਲ ਵਾਲੇ ਯੂਬਾ ਸਿਟੀ ਤੋਂ, ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਸਰੋਤਿਓ, ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 4087227698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰੀਏ। ਤਮਿਲਨਾਡੂ ਦੀ ਸਿਆਸਤ ਦੇ ਵਿੱਚ ਕਿਸੇ ਵੀ ਤਰੀਕੇ ਦਾ ਕਹਿ ਲਓ ਵੀ ਹੌਲਾਪਣ ਨਹੀਂ ਆ ਰਿਹਾ। ਉੱਥੇ ਲਗਾਤਾਰ ਹੜਕੰਪ ਮਚਿਆ ਹੋਇਆ ਹੈ। ਜੈ ਲਲਿਤਾ ਦੀ ਭਤੀਜੀ ਨੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ। ਬਿਲਕੁਲ, ਉੱਥੇ ਇਸ ਤਰ੍ਹਾਂ ਦਾ ਹੌਲਾਪਣ ਆਉਣਾ ਵੀ ਨਹੀਂ, ਭਾਰਾਪਣ ਹੀ ਰਹੂਗਾ, ਕਿਉਂਕਿ ਉੱਥੇ ਖੇਡ ਜਿਹੜੀ ਹੈ ਉਹ ਇਕੱਲੀ ਸਿਆਸੀ ਵਿਰਾਸਤ ਦੀ ਵੰਡ ਨੂੰ ਲੈ ਕੇ ਨਹੀਂ, ਉੱਥੇ ਹੋਰ ਵੀ ਕਾਰਡ ਖੇਡਿਆ ਜਾ ਰਿਹਾ ਜਿਹੜੇ ਪਰਦੇ ਦੇ ਪਿੱਛੋਂ ਇਸ ਖੇਡ ਨੂੰ ਅੰਜਾਮ ਦੇਣ ਡਏ ਆ। ਬੜੀ ਸਰਲ ਜੀ ਇਸ ਸਾਰੀ ਸਿਆਸੀ ਚਾਲ ਦੀ ਪਰਿਭਾਸ਼ਾ ਉਹਨੂੰ ਸਮਝਿਆ ਜਾ ਸਕਦਾ ਬੜੇ ਸੌਖਿਆ। ਪਹਿਲਾਂ ਉਹ ਪਨੀਰ ਸੈਲਵਮ ਨੂੰ ਖੜਿਆ ਕੀਤਾ ਗਿਆ ਕਿ ਲੈ ਵੀ ਬੱਚਾ ਤੂੰ ਲੜ ਜੰਗ, ਅਸੀਂ ਤੇਰੇ ਪਿੱਛੇ ਖੜੇ ਹਾਂ। ਉਹ ਜੰਗ, ਉਹ ਮਨਸੂਬਾ ਕਾਮਯਾਬ ਨਹੀਂ ਹੋਇਆ। ਉਹਦੇ ਚੋਂ ਇਹ ਚੀਜ਼ ਜ਼ਰੂਰ ਨਿਕਲੀ ਕਿ ਸ਼ਸ਼ੀ ਕਲਾ ਜੇਲ੍ਹ ਦੀ ਯਾਤਰਾ ਤੇ ਚਲੇਗੀ, ਪਰ ਬਹੁਤਾ ਨੁਕਸਾਨ ਨਹੀਂ ਹੋਇਆ। ਜਾਂਦੀ ਹੋਈ ਉਹ ਕੀ ਕਰ ਗਈ ਕਿ ਉੱਥੇ ਆਪਦੇ ਜਿਹੜੇ ਭਤੀਜੇ ਸੀ ਦੋ, ਉਹਨਾਂ ਨੂੰ ਪਾਰਟੀ ਦੇ ਵਿੱਚ ਸਰਵੇਰਾ ਸਾਰਾ ਉਹਨਾਂ ਨੂੰ ਸਾਰਾ ਕੰਮ ਸੰਭਾਲ ਗਈ, ਉਹਨਾਂ ਨੂੰ ਸਰਵਾ ਬਣਾ ਗਈ। ਔਰ ਜਦੋਂ ਦੇਖਿਆ ਕਿ ਭਾਈ ਹੁਣ ਇੱਥੇ ਦਾਲ ਨਹੀਂ ਗਲਣੀ, ਪਾਰਟੀ ਤੇ ਫਿਰ ਵੀ ਸ਼ਸ਼ੀ ਕਲਾ ਦੇ ਹੱਥਾਂ ਦੇ ਵਿੱਚ ਹੀ ਰਹਿ ਗਈ ਹੈ, ਕਿਉਂਕਿ ਉਹ ਆਪਦੀ ਥਾਂ ਤੇ ਉੱਥੇ ਦੋ ਬੰਦੇ ਆ ਜਿਹੜੇ, ਜਾਂ ਕਹਿ ਲਈਏ ਦੋ ਜਿੰਦਰੇ ਲਾ ਗਈ ਹੈ। ਤੇ ਇਹਨਾਂ ਜਿੰਦਰਿਆਂ ਨੂੰ ਹੁਣ ਤੋੜਨਾ ਸੌਖਾ ਨਹੀਂ। ਯਾਨੀ ਪਾਰਟੀ ਦੀ ਰਿਮੋਟ ਹੈ ਜਿਹੜੀ ਉਸੇ ਸ਼ਸ਼ੀ ਕਲਾ ਦੇ ਕੋਲ ਆ, ਸਾਰੀ ਪਾਵਰ ਹੈ। ਮੁੱਖ ਮੰਤਰੀ ਉਹਨੇ ਆਪਦੀ ਪਸੰਦ ਦਾ ਬਣਾ ਦਿੱਤਾ। ਫਿਰ ਦੂਜਾ ਕਾਰਡ ਜਿਹੜਾ ਪਹਿਲਾਂ ਹੀ ਤਿਆਰ ਸੀਗਾ, ਕਿਉਂਕਿ ਜਿਹੜੇ ਇਹੋ ਜਿਹੇ ਸਿਆਸੀ ਖਿਡਾਰੀ ਹੁੰਦੇ ਆ ਉਹ ਭੱਥੇ ਦੇ ਵਿੱਚ ਦੂਜਾ ਤੀਰ ਹੈ ਜਿਹੜਾ ਇੱਕ ਤੀਰ ਤੋਂ ਬਾਅਦ ਜਿਹੜਾ ਚਲਾਉਣਾ ਹੁੰਦਾ ਉਹ ਪਹਿਲਾਂ ਹੀ ਹੱਥ 'ਚ ਰੱਖਦੇ ਆ ਕਿ ਆਹ ਕੱਢ ਕੇ ਰੱਖੀ। ਸੋ ਫਿਰ ਦੂਜਾ ਤੀਰ ਮੇਰੇ ਖਿਆਲ ਦੇ ਨਾਲ ਨਿਸ਼ਾਨੇ ਦੇ ਤੇ ਦਾਗ ਦਿੱਤਾ ਗਿਆ। ਪਹਿਲਾਂ ਤੀਰਨੀ ਤੇ ਤੁੱਕੇ ਵਾਲੀ ਗੱਲ ਹੋਈ, ਸੋ ਤੁੱਕਾ ਸੀਗਾ। ਹੁਣ ਦੂਜਾ ਜਿਹੜਾ ਇਹ ਭੱਥੇ ਚੋਂ ਤੀਰ ਨਿਕਲਿਆ, ਔਰ ਇਸ ਤੀਰ ਦੇ ਵਿੱਚੋਂ ਜਿਹੜੇ ਹੁਣ ਨਿਸ਼ਾਨੇ ਪਤਾ ਨਹੀਂ ਕਿੱਥੇ ਕਿੱਥੇ ਫੁੰਡੇ ਜਾਣਗੇ। ਪਰ ਅੱਜ ਬੀਬੀ ਜੈ ਲਲਿਤਾ ਦੀ ਭਤੀਜੀ ਦੀਪਾ ਜੈ ਕੁਮਾਰ ਨੇ ਜਿਸ ਤਰ੍ਹਾਂ ਦਾ ਐਲਾਨ ਕੀਤਾ ਕਿ ਉਹ ਆਉਣ ਵਾਲੇ 1-2 ਦਿਨਾਂ ਦੇ ਵਿੱਚ, ਮੇਰੇ ਖਿਆਲ ਦੇ ਨਾਲ 26 ਫਰਵਰੀ ਨੂੰ ਐਲਾਨ ਕਰ ਦੇਗੀ ਰਸਮੀ ਤੌਰ ਤੇ, ਉਹਨੇ ਸਾਫ਼ ਕਰ ਦਿੱਤਾ ਕਿ ਮੈਂ ਇੱਕ ਨਵਾਂ ਰਾਜਸੀ ਫਰੰਟ ਖੜਾ ਕਰਾਂਗੀ। ਇਹਦਾ ਹੀ ਇੱਕ ਭਰਾ ਆ, ਦੀਪਾ ਦਾ ਹੀ ਇੱਕ ਭਰਾ ਹੈ, ਉਹਦਾ ਨਾਮ ਦੀਪਕ ਆ। ਇਹਦਾ ਨਾਮ ਦੀਪਾ ਹੈ, ਉਹਦਾ ਨਾਮ ਦੀਪਕ ਆ। ਉਹਨੇ ਵੀ ਅੱਜ ਆਪਣੀ ਜ਼ੁਬਾਨ ਖੋਲੀ। ਉਹ ਕਹਿੰਦਾ ਕਿ ਜਿਹੜੀ ਅਥਾਈ, ਉੱਥੇ ਤਾਮਿਲਨਾਡੂ ਦੇ ਵਿੱਚ ਅਥਾਈ ਕਹਿੰਦੇ ਆ ਭੂਆ ਨੂੰ, ਜਿਵੇਂ ਅਸੀਂ ਭੂਆ ਕਹਿੰਦੇ ਆ। ਇਹ ਉਹਦੇ ਜਿਹੜੇ ਭਤੀਜੇ ਆ, ਇਹ ਕਹਿੰਦਾ ਕਿ ਅਥਾਈ ਨੇ ਸਾਰੀ ਜ਼ਮੀਨ ਜਾਇਦਾਦ ਤੋਂ ਮੇਰੇ ਨਾਲ ਕੀਤੀ ਹੋਈ ਆ। ਇੱਥੋਂ ਤੱਕ ਕਿ ਉਹਨੇ ਬੰਗਲਾ ਵੀ ਮੇਰੇ ਨਾਲ ਲਿਖ ਦਿੱਤਾ ਸੀਗਾ ਪਹਿਲਾਂ। ਉਹ ਕਹਿੰਦਾ ਕਿ ਮੈਨੂੰ ਤੇ ਉਹ ਪੁੱਤਾਂ ਨੂੰ ਰੱਖਦੀ ਸੀ ਅਥਾਈ।
ਜਦ ਕਿ ਬੀਬੀ ਜੈਲਲਿਤਾ ਤੇ ਆਪਣੇ ਪਰਿਵਾਰ ਤੋਂ, ਆਪਣੇ ਰਿਸ਼ਤੇਦਾਰਾਂ ਤੋਂ ਬਹੁਤ ਦੂਰ ਤੇ ਬਹੁਤ ਕਰੀ ਰਹਿੰਦੀ ਸੀ। ਉਹਦੀ ਸਭ ਤੋਂ ਵੱਡੀ ਰਾਜਦਾਰ ਤੇ ਉਹਦੀ ਸਭ ਤੋਂ ਵੱਡੀ ਜਿਹੜੀ ਸਹੇਲੀ ਸੀ, ਸਭ ਤੋਂ ਨਜ਼ਦੀਕੀ, ਉਹ ਸੀ ਸ਼ਸ਼ੀ ਕਲਾ ਜੀ। ਔਰ ਇੱਕ ਵੇਲਾ ਤੇ ਇਹ ਵੀ ਸੀ ਕਿ ਸ਼ਸ਼ੀ ਕਲਾ ਨੂੰ ਵੀ ਉਹਨੇ ਆਪਣੀਆਂ ਦਹਿਲੀਜ਼ਾਂ ਤੋਂ ਧੱਕੇ ਮਾਰ ਕੇ ਕੱਢ ਦਿੱਤਾ ਸੀ 2011 ਦੇ ਵਿੱਚ। ਉਹਦਾ ਟੱਬਰ ਟੀਰਾ ਸੀ ਜਿਹੜਾ ਸਾਰਿਆਂ ਨੂੰ ਉਹਨਾਂ ਦਾ ਡੰਡਾ ਡੇਰਾ ਚਕਾ ਕੇ ਕਰ ਦਿੱਤਾ ਸੀ। ਫਿਰ ਬਾਅਦ ਦੇ ਵਿੱਚ ਪਤਾ ਨਹੀਂ ਕੀ ਉਹਨਾਂ ਦੇ ਵਿੱਚ ਰਜ਼ਾਮੰਦੀ ਹੋਈ, ਫਿਰ ਵਾਪਸੀ ਹੋ ਗਈ। ਪਰ ਜਿਸ ਪਰਿਵਾਰਵਾਦ ਤੋਂ, ਜਿਸ ਵੰਸ਼ਵਾਦ ਤੋਂ ਜੈਲਲਿਤਾ ਨੇ ਲੜਾਈ ਸ਼ੁਰੂ ਕੀਤੀ ਸੀ, ਹੁਣ ਉਹਦੀ ਪਾਰਟੀ ਉਹਦੇ ਤੋਂ ਬਾਅਦ ਉਸੇ ਵੰਸ਼ਵਾਦ, ਉਸੇ ਪਰਿਵਾਰਵਾਦ ਦੇ ਵਿੱਚ ਘਿਰਦੀ ਜਾਂਦੀ ਹੈ। ਲੜਾਈ ਕਿੱਥੋਂ ਸ਼ੁਰੂ ਹੋਈ ਸੀ? 1999 ਦੇ ਵਿੱਚ ਜਦੋਂ KCR ਇਸ ਪਾਰਟੀ ਦਾ ਜਿਹੜਾ ਬਹੁਤ ਵੱਡਾ ਨੇਤਾ ਸੀਗਾ, ਜਦੋਂ ਉਹ ਮਰਿਆ ਰਾਮਚੰਦਰਨ, ਉਸ ਤੋਂ ਬਾਅਦ ਲੜਾਈ ਸ਼ੁਰੂ ਹੋ ਗਈ। ਜਿਹੜੀ ਜਾਨਕੀ ਨਟਰਾਜਨ ਸੀ ਉਹਦੀ ਘਰ ਦੀ, ਉਹਨੇ ਦਾਅਵਾ ਕੀਤਾ ਕਿ ਜੀ ਮੇਰੇ ਹੱਥ ਹੋਣਾ ਚਾਹੀਦਾ ਸਭ ਕੁਛ। ਇੱਕ ਵਾਰੀ ਉਹ ਮੁੱਖ ਮੰਤਰੀ ਵੀ ਬਣ ਗਈ। ਪਰ ਬੀਬੀ ਜੈਲਲਿਤਾ ਨੇ ਵਿਰੋਧ ਕੀਤਾ ਸੀ ਕਿ ਪਰਿਵਾਰਵਾਦ AIADMK ਦੇ ਵਿੱਚ ਨਹੀਂ ਚੱਲੇਗਾ। ਸੋ ਜਿਸ ਚੀਜ਼ ਤੋਂ ਲੜਾਈ ਸ਼ੁਰੂ ਹੋਈ, ਫਿਰ ਜਾਨਕੀ ਨਟਰਾਜਨ ਨੂੰ ਇਹਨੇ ਪਛਾੜ ਕੇ ਆਪਣੇ ਧੜੇ ਦੀ ਹੋਂਦ ਨੂੰ ਮਜ਼ਬੂਤ ਕਰਦਿਆਂ ਤਮਿਲਨਾਡੂ ਦੀ ਰਾਜਨੀਤੀ ਬਿਲਕੁਲ ਆਪਣੇ ਆਲੇ ਦੁਆਲੇ ਲਪੇਟ ਲਈ। ਉਸ ਬੀਬੀ ਜੈਲਲਿਤਾ ਦੇ ਜਾਣ ਤੋਂ ਬਾਅਦ ਅੱਜ ਦੇਖ ਲਓ ਇਹ ਹਾਲ ਆ ਕਿ ਇੱਕ ਪਾਸੇ ਬੀਬੀ ਸ਼ਸ਼ੀ ਕਲਾ, ਉਹ ਚਾਹੁੰਦੀ ਹੈ ਕਿ ਜਿਹੜੀ ਪਾਰਟੀ ਹੈ ਉਹ ਉਹਨਾਂ ਦੇ ਵਿਹੜੇ ਦਾ ਸ਼ਿੰਗਾਰ ਬਣ ਜਾਵੇ। ਦੂਜੇ ਪਾਸੇ ਹੁਣ ਬੀਬੀ ਜੈਲਲਿਤਾ ਦੇ ਜਿਹੜੇ ਬਚੇ ਖੁਸ਼ੀ ਰਿਸ਼ਤੇਦਾਰ ਆ, ਜਿਹੜੇ ਪਤਾ ਨਹੀਂ ਕਿੰਨੇ ਸਾਲਾਂ ਤੱਕ ਮਿਲੇ ਵੀ ਨਾ ਹੋਣ ਸ਼ਾਇਦ, ਉਹ ਕਹਿੰਦੇ ਆ ਕਿ ਪਾਰਟੀ ਦੇ ਸਾਰੇ ਅਖਤਿਆਰ ਸਾਡੇ ਕੋਲ ਆ ਜਾਣ। ਸੋ ਕੁੱਲ ਮਿਲਾ ਕੇ ਹੁਣ ਇਸ ਪਾਰਟੀ ਦਾ ਭਵਿੱਖ ਹੈ ਜਿਹੜਾ, ਉਹ ਪਤਾ ਨਹੀਂ ਕੀ ਹੋਏਗਾ। ਪਰ ਹਾਲ ਦੀ ਘੜੀ ਇਹਨਾਂ ਆਖਿਆ ਜਾ ਸਕਦਾ ਕਿ ਉਜੜ ਗਈਆਂ ਮਸੀਤਾਂ ਤੇ ਗਾਲੜ ਬਣੇ ਮਾਂ। ਜੀ ਜੀ, ਬਿਲਕੁਲ ਜੀ, ਬਿਲਕੁਲ। ਅਤੇ ਮਿੰਟੂ ਜੀ, ਅਗਲੀ ਗੱਲ ਕਰੀਏ। IMF ਨੇ ਸਰਕਾਰ ਨੂੰ ਪੇਂਡੂ ਇਲਾਕਿਆਂ ਦੇ ਵਿੱਚ ਜਲਦੀ ਕਰੰਸੀ ਪਹੁੰਚਾਉਣ ਦੇ ਲਈ ਕਿਹਾ ਹੈ ਜੀ। ਇਹ ਜ਼ਰੂਰਤ ਵੀ, ਇਹ ਤੇ ਬਹੁਤ ਪਹਿਲਾਂ ਇਹਨਾਂ ਨੂੰ ਕਰਨਾ ਚਾਹੀਦਾ ਸੀ, ਪਰ ਅਫਸੋਸ ਦੀ ਗੱਲ ਇਹ ਕਰ ਹੀ ਨਹੀਂ ਸਕੇ। ਦੇਖੋ, ਵਾਰ-ਵਾਰ ਜਿਹੜੀਆਂ ਇਸ ਤਰ੍ਹਾਂ ਦੀਆਂ ਰਿਪੋਰਟਾਂ ਬਹੁਤ ਸਾਰੇ ਮੈਗਜ਼ੀਨਾਂ ਨੇ ਤੇ ਪਹਿਲਾਂ ਹੀ ਸ਼ੁਰੂਆਤ ਦੇ ਵਿੱਚ ਜਦੋਂ ਨੋਟਬੰਦੀ ਸ਼ੁਰੂ ਹੋਈ ਸੀ, ਉਹਨਾਂ ਨੇ ਤੇ ਪਹਿਲਾਂ ਹੀ ਦੁਆਲਾ ਕੱਢਤਾ ਸੀ, ਜਲੂਸ ਕੱਢਤਾ ਸੀ ਇਹਨਾਂ ਦੀ ਨੋਟਬੰਦੀ ਦਾ। ਬਹੁਤ ਵੱਡੇ ਵੱਡੇ ਟਾਈਮਜ਼ ਵਰਗੇ ਰਸਾਲੇ ਆ ਜਿਹੜੇ, ਉਹਨਾਂ ਦੀਆਂ ਸੰਪਾਦਕੀਆਂ ਦੇ ਵਿੱਚ ਆਲੋਚਨਾ ਹੋਈ। ਵੱਡੇ ਵੱਡੇ ਜਿਹੜੇ ਅਰਥ ਸ਼ਾਸਤਰੀ ਸੀ, ਉਹਨਾਂ ਨੇ ਭਾਰਤ ਦੇ ਵਿੱਚ ਆ ਕੇ ਇੱਥੋਂ ਦੇ ਮੀਡੀਆ ਹਾਊਸਸ ਨੂੰ ਇੰਟਰਵਿਊ ਦੇ ਕੇ ਗੱਲ ਕਹੀ ਸੀ, ਸ਼ਰਤੀਆ ਤੌਰ ਤੇ ਕਿਹਾ ਸੀ ਕਿ ਭਾਈ ਤੁਹਾਡਾ ਇਹ ਨੋਟਬੰਦੀ ਵਾਲਾ ਫਾਰਮੂਲਾ ਜਿਹੜਾ ਉਹ ਇਹੋ ਜਿਹਾ ਹੋਏਗਾ। ਉਹ ਜਿਵੇਂ ਕਹਿੰਦੇ ਆ ਨਾ ਕਿ ਖੱਟੀ ਖੱਟਣ ਗਏ ਨਾ ਖੱਟੂ, ਘੋੜੇ ਵੇਚ ਲਿਆਏ ਟੱਟੂ, ਵੀ ਤੁਹਾਡਾ ਹਾਲ ਉਹ ਹੋਣਾ, ਤੁਸੀਂ ਘੋੜੇ ਵੇਚ ਕੇ ਟੱਟੂ ਲੈਣੇ ਆ। ਤੇ ਫਿਰ ਗੱਲ ਉਹੀ ਹੋਈ, ਉਹ ਸਾਰੇ ਸੱਚੇ ਹੋਏ, ਸਾਰੇ ਸਹੀ ਸਾਬਤ ਹੋਏ। ਪਰ ਹਾਲ ਦੀ ਘੜੀ ਜਿਹੜੀ ਇੰਟਰਨੈਸ਼ਨਲ ਮੋਨੇਟਰੀ ਫੰਡ ਆ, IMF ਜਿਹਨੂੰ ਕਹਿੰਦੇ ਆ, ਉਹਨੇ ਇੱਕ ਵਾਰੀ ਫੇਰ ਸਲਾਹ ਦਿੱਤੀ ਕਿ ਭਾਈ ਜੇ ਤੁਸੀਂ ਆਪਣੀ ਆਰਥਿਕਤਾ ਜਿਹੜੀ ਫਿਰ ਉਸੇ ਲੈ ਦੇ ਵਿੱਚ ਲਿਜਾਣੀ ਹੈ ਤੇ ਤੁਹਾਨੂੰ ਫੌਰੀ ਤੌਰ ਉੱਤੇ ਕਰਨਾ ਇਹ ਪਏਗਾ ਕਿ ਜਿਹੜਾ ਦਿਹਾਤੀ ਖੇਤਰ ਆ, ਉਸ ਦਿਹਾਤੀ ਖੇਤਰ ਦੇ ਵਿੱਚ ਤੁਸੀਂ ਛੇਤੀ ਤੋਂ ਛੇਤੀ ਕਰੰਸੀ ਬਚਾਓ। ਔਰ ਉਹਨਾਂ ਦੀ ਗੱਲ ਸਹੀ ਹੈ। ਦੇਖੋ, ਸਾਡੇ ਪਿੰਡਾਂ ਦੇ ਵਿੱਚ, ਹਾਲਾਂਕਿ ਪੰਜਾਬ ਨੂੰ ਅਸੀਂ ਬਹੁਤ ਐਡਵਾਂਸ ਸੂਬਾ ਮੰਨਦੇ ਹਾਂ, ਬਹੁਤ ਅਗਾਂਹ ਵਧੂ ਸੂਬਾ ਮੰਨਦੇ ਹਾਂ, ਸਾਡੇ ਪਿੰਡਾਂ ਦੇ ਵਿੱਚ ਹਾਲੇ ਵੀ ਕਿੱਲਤ ਨਜ਼ਰ ਆਉਂਦੀ ਹੈ। ਟਵੇਂ ਬੰਦੇ ਨੂੰ ਜੇ ਤੁਸੀਂ ਪੁੱਛੋਗੇ, ਜਿਹਦੇ ਖਰਚੇ ਜਿਹੜੇ ਕਾਫੀ ਵੱਡੇ ਆ, ਜਿਹਦੇ ਬੱਚੇ ਸਕੂਲਾਂ 'ਚ ਪੜ੍ਹਦੇ, ਜਿਹਦੀ ਖੇਤੀਬਾੜੀ ਵੀ ਥੋੜੀ ਵੱਡੀ ਆ, ਉਹਨੂੰ ਪੁੱਛੋਗੇ ਤੇ ਉਹ ਕਹਿੰਦਾ ਕਿ ਕਿੱਲਤ ਜਿਉਂਦੀ ਤਿਉਂ ਆ। ਕਿਤੇ ਦਾਲ ਆ ਕੇ ਜਾਂਦਾ, ਥੋੜੀ ਬਹੁਤੀ ਨਕਦੀ ਮਿਲ ਜਾਂਦੀ, ਉਹਦੇ ਨਾਲ ਹੱਥ ਮਾੜਾ ਮੋਟਾ ਖੁੱਲ ਜਾਂਦਾ। ਪਰ ਜੇ ਸਾਰਾ ਵਰਤਾ ਨਕਦੀ 'ਚ ਕਰਨਾ ਤੇ ਔਖਾ। ਬੈਂਕਾਂ ਦੇ ਅੱਗੇ ਭੀੜ ਬੇਸ਼ੱਕ ਘਟ ਗਈ ਹੈ, ATMਾਂ ਦੇ ਅੱਗੇ ਬੇਸ਼ੱਕ ਲਾਈਨਾਂ ਛੋਟੀਆਂ ਹੋ ਗਈਆਂ, ਪਰ ਖੱਜਲ ਖੁਆਰੀ ਹਾਲੇ ਜਿਉਂਦੀ ਤਿਉਂ ਆ। ਜੇ ਕਿਸੇ ਨੇ ਚੈੱਕ ਬੁੱਕ ਲੈਣੀ ਹੈ ਤੇ ਚੈੱਕ ਬੁੱਕ ਲੈਣ ਲਈ ਹਾਲੇ ਵੀ ਹਫ਼ਤਿਆਂ ਬੱਧੀ ਟਾਈਮ ਲੱਗਦਾ। ਜੇਕਰ ਚੈੱਕ ਲਾਉਣਾ ਤੇ ਅੱਗੇ ਜਿਵੇਂ ਚੈੱਕ ਕਲੀਅਰ ਹੋ ਜਾਂਦਾ ਸੀ 1-2 ਦਿਨਾਂ ਦੇ ਵਿੱਚ, ਹਾਲੇ ਵੀ ਉਹ ਚੈੱਕ ਹੈ ਜਿਹੜਾ 10 ਦਿਨ 12 ਦਿਨ ਸਮਾਂ ਲੈ ਜਾਂਦਾ। ਸੋ ਇਹ ਛੋਟੇ ਸ਼ਹਿਰਾਂ ਤੇ ਪਿੰਡੂ ਹਲਕਿਆਂ ਦਾ, ਪਿੰਡੂ ਖਿੱਤਿਆਂ ਦਾ ਇਹ ਹਾਲ ਜੋ ਇਹਨਾਂ ਨੇ ਦੱਸਿਆ IMF ਵਾਲਿਆਂ ਨੇ, ਬਿਲਕੁਲ ਸਹੀ ਵੈਸਾ ਹੀ ਆ। ਸਾਡੇ ਪੰਜਾਬ 'ਚ ਇਹ ਹਾਲ ਆ ਤੇ ਤੁਸੀਂ ਹਿਸਾਬ ਲਾ ਲਓ ਕਿ ਛੱਤੀਸਗੜ੍ਹ ਇਲਾਕੇ 'ਚ ਕਿਹੋ ਜਿਹਾ ਹਾਲ ਹੋਏਗਾ, ਉੱਥੋਂ ਦੇ ਦਿਹਾਤ ਏਰੀਏ 'ਚ ਕਿਸ ਤਰ੍ਹਾਂ ਦੀ ਸਹੂਲਤ ਹੋਏਗੀ। ਜੇ ਤੁਸੀਂ ਉਦੋਂ ਵੀ ਥੱਲੇ ਚਲੇ ਜਾਓ ਉੱਤਰੀ ਪੂਰਬੀ ਰਾਜਾਂ ਦੇ ਵਿੱਚ, ਮਨੀਪੁਰ ਦੇ ਵਿੱਚ ਤੇ ਪੈਟਰੋਲ ਹੀ ਦੱਸਦੇ ਆ ਕਿ 150-200 ਰੁਪਏ ਪ੍ਰਤੀ ਲੀਟਰ ਹੈ ਜਿਹੜਾ ਉਹ ਪਹੁੰਚਿਆ ਪਿਆ। ਸੋ ਉੱਥੇ ਹਾਲ ਸਾਡੇ ਨਾਲੋਂ ਵੀ ਜੁਦਾ ਨੇ।
ਸੋ ਜਿਹੜੀ ਇਹਨਾਂ ਨੇ ਗੱਲ ਕਹੀ ਆ ਉਹਦੇ ਤੇ ਅਮਲ ਕਰਨਾ ਚਾਹੀਦਾ। ਜੋ ਕਰਤੂਤ ਇਹਨਾਂ ਨੇ ਕਰਨੀ ਸੀ ਕਰ ਦਿੱਤੀ ਆ, ਹੁਣ ਇਹਨੂੰ ਸੰਭਾਲਣ ਦਾ ਵੇਲਾ। ਪਰ ਜਿਨ੍ਹਾਂ ਨੇ ਸੰਭਾਲਣਾ ਉਹ ਜਾ ਕੇ ਯੂਪੀ ਦੇ ਵਿੱਚ ਇੱਕ ਦੂਜੇ ਨੂੰ ਐਂ ਲੱਗੇ ਆ ਜਿਵੇਂ ਜਵਾਕ ਲੜਦੇ ਹੁੰਦੇ ਆ, ਇੱਕ ਦਿਨ ਵਾਰੀ ਉਹਦੀ ਹੁੰਦੀ ਆ, ਦੂਜੇ ਦਿਨ ਮਾਰ ਕੇ ਵੱਟਾ ਭੱਜਣ ਦੀ ਵਾਰੀ ਉਹਦੀ ਹੁੰਦੀ ਹੈ, ਉਹਦੇ ਵਾਰੀ ਵੱਟਾ ਉੱਥੇ ਖੇਡਣ ਡਏ ਆ। ਹਾਲਤ ਦੀ ਘੜੀ ਜਿਹੜੀ ਜ਼ਰੂਰਤ ਸੀਗੀ ਦਿਹਾਤ ਦੇ ਵਿੱਚ ਕਰਾਂਸੀ ਪਹੁੰਚਾਉਣ ਦੀ, ਉਹ ਹਾਲੇ ਵੀ ਸ਼ਿੱਦਤ ਦੇ ਨਾਲ ਪੂਰੀ ਨਹੀਂ ਕੀਤੀ ਜਾ ਰਹੀ। ਜ਼ਰੂਰਤ ਇਹ ਹੈ ਕਿ ਜਲਦੀ ਤੋਂ ਜਲਦੀ ਦਿਹਾਤ ਦੇ ਵਿੱਚ ਕਰਾਂਸੀ ਆ ਜਿਹੜੀ ਨਗਦੀ ਆ ਜਿਹੜੀ ਉਹ ਕਰੀ ਜਾਵੇ। ਜੀ 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 ਨੋਟਬੰਦੀ ਤੇ ਹੀ ਆਪਾਂ ਜੇ ਅਗਲੀ ਗੱਲ ਕਰ ਲਈਏ, ਕਹਿੰਦੇ ਪੰਜਾਬ ਦੇ ਵਿੱਚ 15 ਲੱਖ ਤੋਂ ਵੱਧ ਜਿਹੜੀ ਰਾਸ਼ੀ ਜਮ੍ਹਾਂ ਕਰਾਉਣ ਵਾਲੇ ਜਿਹੜੇ ਉਹ ਖਾਤੇ ਨਿਕਲੇ ਆ। ਮਿੰਟੂ ਜੀ ਜਿਹੜੇ ਵੱਡੇ ਖਾਤਾ ਦਾ ਜੀ 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 ਰਾਜਕਰਨ ਵਿੱਚ ਹਾਂਜੀ ਹਾਂਜੀ ਕਰਿਓ ਜੀ 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 ਚੰਡੀਗੜ੍ਹ, ਹਰਿਆਣਾ ਤੇ ਪੰਜਾਬ, ਇਹਨਾਂ ਤਿੰਨਾਂ ਰਾਜਾਂ ਦੇ ਜਿਹੜੇ ਵੱਡੇ ਖਾਤੇ ਧਾਰਕ ਹੈ, ਮੋਟੇ ਖਾਤੇ ਧਾਰਕ ਹੈ, ਜਿਨ੍ਹਾਂ ਦੇ ਖਾਸ ਤੌਰ ਤੇ ਨੋਟਬੰਦੀ ਦੇ ਦੌਰਾਨ ਖਾਤੇ ਲਵਾ-ਲਵ ਭਰ ਗਏ, ਉਹਨਾਂ ਖਾਤਿਆਂ ਨੂੰ ਹੁਣ ਇਹਨਾਂ ਨੇ ਨੋਟਸ ਭੇਜੇ ਆ। ਉਹਨਾਂ ਖਾਤਿਆਂ ਨੂੰ ਨੋਟਸ ਭੇਜੇ ਆ ਜਿਨ੍ਹਾਂ ਦੇ ਵਿੱਚ ਨੋਟਬੰਦੀ ਦੇ ਦੌਰਾਨ 15-15 ਲੱਖ ਰੁਪਈਆ ਜਾਂ ਇਹ ਤੋਂ ਜ਼ਿਆਦਾ ਜਮ੍ਹਾਂ ਹੋਇਆ। ਇਹਨਾਂ ਤਿੰਨਾਂ ਸੂਬਿਆਂ ਦੇ ਵਿੱਚੋਂ, ਤਿੰਨਾਂ ਰਾਜਾਂ ਦੇ ਵਿੱਚੋਂ, ਚੰਡੀਗੜ੍ਹ ਨੂੰ ਛੱਡ ਕੇ, ਚੰਡੀਗੜ੍ਹ ਯੂਟੀ ਹੈ, ਇਹਨਾਂ ਇੱਕ ਯੂਟੀ ਤੇ 2 ਰਾਜਾਂ ਦੇ ਵਿੱਚੋਂ ਜਿਹੜੇ 15,000 ਨੋਟਸ ਭੇਜੇ ਗਏ ਆ, ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਆਏ ਆ। ਉਹਨਾਂ ਦੀ ਗਿਣਤੀ ਹੈ 9150। 9150 ਜਿਹੜਾ ਨੋਟਸ ਇਕੱਲੇ ਪੰਜਾਬ ਨੂੰ ਆਇਆ। ਇਹ ਨੋਟਸ ਜਿਨ੍ਹਾਂ ਨੂੰ ਆਇਆ ਉਹਨਾਂ ਨੇ ਜਿਹੜੇ ਜਵਾਬ ਦਿੱਤੇ ਆ ਉਹ ਵੀ ਬੜੇ ਦਿਲਚਸਪ ਆ, ਉਹ ਵੀ ਘੱਟ ਦਿਲਚਸਪ ਨਹੀਂ। ਬਹੁਤੇ ਲੋਕਾਂ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਤਾਂ ਪਤਾ ਹੀ ਨਹੀਂ ਜੀ, ਸਾਡੇ ਖਾਤਿਆਂ 'ਚ ਕੌਣ ਰੁਪਈਆ ਪਾ ਗਿਆ, ਅਸੀਂ ਤਾਂ ਆਪਦੇ ਖਾਤੇ 'ਚ ਪੈਸੇ ਨਹੀਂ ਪਾਏ। ਇਹ ਇੱਕ ਨਹੀਂ ਕਹਿ ਰਿਹਾ, ਦੋ ਨਹੀਂ ਕਹਿ ਰਿਹਾ, 60% ਬੰਦਾ ਇਹ ਗੱਲ ਕਹਿ ਰਿਹਾ ਜੀ ਕਿ ਸਾਨੂੰ ਤੇ ਪਤਾ ਹੀ ਨਹੀਂ ਸਾਡੇ ਖਾਤਿਆਂ 'ਚ ਪੈਸੇ ਪਾ ਕੌਣ ਗਿਆ। ਹੁਣ ਸਾਰੇ ਹੈਰਾਨ ਹੈ ਇਸ ਗੱਲ ਤੋਂ, ਇਸ ਜਵਾਬ ਤੋਂ ਕਿ ਪੈਸੇ ਹੋਰ ਪਾ ਕੌਣ ਸਕਦਾ। ਸੋ ਇਹ ਹੁਣ ਜਾਂਚ ਦਾ ਵਿਸ਼ਾ, ਪੜਤਾਲ ਦਾ ਵਿਸ਼ਾ। ਹਾਲਾਂਕਿ ਜਿਹੜੇ ਇੱਥੋਂ ਦੇ ਇਨਕਮ ਟੈਕਸ ਦੇ ਅਧਿਕਾਰੀ ਉਹ ਕਹਿੰਦੇ ਕਿ ਤੇ ਨੰਗਾ ਚਿੱਟਾ ਝੂਠ ਆ, ਇਹ ਝੂਠ ਬੋਲੀ ਜਾਂਦੇ ਆ, ਕਿਉਂਕਿ ਬਹੁਤੇ ਬੰਦਿਆਂ ਨੇ ਆਪਣੀ ਜਿਹੜੀ ਪਹਿਲਾਂ ਟੈਕਸ ਦੀ ਡਿਕਲੇਰੇਸ਼ਨ ਸੀਗੀ ਉਹ ਮਸਾਂ 2-3 ਲੱਖ ਹੀ ਦੱਸੀ ਹੈ। ਪਰ ਹੁਣ ਇਹਨਾਂ ਦੇ ਖਾਤਿਆਂ 'ਚ ਜਿਹੜਾ 15-15 ਲੱਖ ਰੁਪਈਆ ਆਇਆ, ਇਹਦਾ ਮਤਲਬ ਇਹ ਆ ਕਿ ਇਹਨਾਂ ਨੇ ਟੈਕਸ ਦੇਣ ਦੇ ਵਿੱਚ ਕਿਤੇ ਨਾ ਕਿਤੇ ਹੇਰਾਫੇਰੀ ਕੀਤੀ ਹੈ। ਸੋ ਅਸੀਂ ਇਹ ਹੁਣ ਹੇਰਾਫੇਰੀ ਛੱਡਾਂਗੇ ਨਹੀਂ। ਨਾਲ ਉਹ ਅਧਿਕਾਰੀ ਕਹਿੰਦੇ ਆ ਕਿ ਖਾਸ ਤੌਰ ਤੇ ਸਾਡੀ ਉਹਨਾਂ ਖਾਤਿਆਂ ਤੇ ਬੜੀ ਬਾਜ਼ ਰੱਖਿਆ ਜਿਹੜੇ ਖਾਤੇ ਪੈਟਰੋਲ ਪੰਪ ਵਾਲਿਆਂ ਦੇ ਆ, ਜਿਹੜੇ ਖਾਤੇ ਵੱਡੇ ਸੁਨਿਆਰਿਆਂ ਦੇ ਆ, ਜਿਨ੍ਹਾਂ ਦੀ ਜਿਊਲਰੀ ਦੀ ਸ਼ੋਰੂਮ ਆ। ਇਹੋ ਜਿਹੇ ਖਾਤੇ ਅਸੀਂ ਬਿਲਕੁਲ ਲਿਸਟਡ ਕੀਤੇ ਹੋਏ ਆ, ਕਿਉਂਕਿ ਜਦੋਂ ਨੋਟਬੰਦੀ ਹੋਈ ਜਿਊਲਰਸ ਜਿਹੜੇ ਸਨ, ਇੱਕ ਇਹ ਤੇ ਇੱਕ ਪੈਟਰੋਲ ਪੰਪ ਵਾਲੇ ਜਿਹੜੇ ਸੀ, ਇਹਨਾਂ ਦੋਨਾਂ ਨੇ ਉਦੋਂ ਬੜੀ ਧਰ ਕੇ ਕਮਾਈ ਕੀਤੀ ਹੈ ਤੇ ਹੁਣ ਅਸੀਂ ਇਹਨਾਂ ਦੀ ਧੌਣ ਤੇ ਗੋਡਾ ਧਰਾਂਗੇ। ਸੋ ਇਨਕਮ ਟੈਕਸ ਅਧਿਕਾਰੀ ਜਿਹੜੇ ਆ ਉਹ ਕਹਿੰਦੇ ਕਿ ਅਸੀਂ ਇਹ ਜਿਹੜੇ ਨੋਟਸ ਭੇਜੇ 15,000, ਇਹ ਨੋਟਸ ਕਿਸੇ ਗਲਤ ਬੰਦੇ ਨੇ ਭੇਜੇ, ਇਹਨਾਂ ਦੇ ਵਿੱਚ ਕੋਈ ਨਾ ਕੋਈ ਵਲਵਲਾਵਾ ਹੈਗਾ, ਇਸੇ ਕਰਕੇ ਹੀ ਅਸੀਂ ਇਹਨਾਂ ਨੂੰ ਇਹ ਨੋਟਸ ਭੇਜੇ ਆ। ਪਰ ਜਿਹੜੇ ਜਵਾਬ ਆਏ ਆ, ਜਿਵੇਂ ਮੈਂ ਅੱਗੇ ਕਿਹਾ ਕਿ ਸਾਡੇ ਇੱਥੇ ਲਗਭਗ ਆਪਾਂ ਜੇ ਹਿਸਾਬ ਲਾਈਏ ਕਿ 9150 ਲਗਭਗ 10,000 ਨੋਟਸ ਬਣਦਾ ਤੇ ਉਹਦੇ ਵਿੱਚੋਂ 6,000 ਬੰਦੇ ਨੇ ਤਕਰੀਬਨ ਇਹ ਗੱਲ ਕਹੀ ਹੈ ਕਿ ਜੀ ਮੈਨੂੰ ਤਾਂ ਪਤਾ ਹੀ ਨਹੀਂ। ਹੁਣ ਇਹ ਪੜਤਾਲ ਦਾ ਵਿਸ਼ਾ ਕਿ ਇਹ ਝੂਠ ਬੋਲਦੇ ਕਿ ਸੱਚ ਬੋਲਦੇ ਆ। ਪਰ ਉਸ ਤਰ੍ਹਾਂ ਮੈਂ ਦੱਸ ਦੇਵਾਂ ਕਿ ਜਦੋਂ ਨੋਟਬੰਦੀ ਸ਼ੁਰੂ ਹੋਈ ਸੀ ਤੇ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਸਕੈਮ ਨਿਕਲਿਆ ਸੀ। ਉਹਦੇ 'ਚ ਕੀ ਹੋਇਆ ਸੀਗਾ ਕਿ ਮਨਰੇਗਾ ਕਾਮਿਆਂ ਦਾ ਰੁਪਈਆ ਜਿਹੜਾ ਕੇਂਦਰ ਭੇਜਦੀ ਹੈ ਮਿਹਨਤ ਮਜ਼ਦੂਰੀ ਦਾ, ਉਹ ਆਇਆ ਤੇ ਉਹ ਲੈਣ ਗਏ ਬੈਂਕ ਦੇ ਵਿੱਚ। ਜਦੋਂ ਉਹਨਾਂ ਨੇ ਜਾ ਕੇ ਪੈਸੇ ਕਢਾਏ ਤੇ ਪੈਸੇ ਉਹਨਾਂ ਦੇ ਜਿਵੇਂ ਅੱਗੇ ਕੋਈ 100 ਆ ਗਿਆ, ਕਿਸੇ ਦਾ 1700 ਆ ਗਿਆ, 1800 ਆ ਗਿਆ, ਇਸ ਤਰ੍ਹਾਂ ਨਹੀਂ ਸਨ। ਉਹਨਾਂ ਦੇ ਅਕਾਊਂਟ ਦੇ ਵਿੱਚ 1000 ਰੁਪਈਆ ਸੀਗਾ ਪਿਆ। ਉੱਥੇ ਫਿਰ ਰੌਲਾ ਪਿਆ, ਉਹ ਕਹਿੰਦੇ ਕਿ ਸਾਡਾ ਇੰਨਾ ਪੈਸਾ ਕਿਵੇਂ ਆ ਗਿਆ, ਉਹਦੇ ਹੈਰਾਨ ਸਨ। ਫਿਰ ਬਾਅਦ ਦੇ ਵਿੱਚ ਪਤਾ ਕੀਤਾ ਗਿਆ ਕਿ ਸਰਪੰਚ ਨੇ ਆਪਦੇ ਪੱਧਰ ਤੇ ਉਹਨਾਂ ਸਾਰੇ ਮਨਰੇਗਾ ਕਾਮਿਆਂ ਦੇ ਜਿਹੜੇ ਕਾਰਡ ਜਾਂ ਜਿਹੜੇ ਹੋਰ ਡਾਕੂਮੈਂਟ ਸੀਗੇ ਉਹ ਲੈ ਲਏ ਤੇ ਬਾਅਦ ਦੇ ਵਿੱਚ ਇੱਕ ਉੱਥੇ ਕਲਰਕ ਬੀਬੀ ਸੀ ਜਿਹੜੀ ਬੈਂਕ ਦੇ ਵਿੱਚ, ਉਹਦੇ ਨਾਲ ਰਲ ਕੇ ਉਹਨਾਂ ਦੇ ਖਾਤਿਆਂ ਨੂੰ ਵਰਤਿਆ ਗਿਆ। ਉਹਨਾਂ ਦੇ ਖਾਤਿਆਂ 'ਚ ਪੈਸੇ ਜਿਹੜੇ ਜਮ੍ਹਾਂ ਕਰਾ ਦਿੱਤੇ ਗਏ। ਕੱਢਣ ਦਾ ਸਮਾਂ ਨਹੀਂ ਮਿਲਿਆ ਕਿਉਂਕਿ ਨਕਦੀ ਘੱਟ ਸੀਗੀ, ਨਵੀਂ ਕਰੰਸੀ ਘੱਟ ਸੀ, ਕਢਾਉਣ ਦਾ ਮੌਕਾ ਨਹੀਂ ਮਿਲਿਆ ਤੇ ਉੱਤੋਂ ਕੁਦਰਤੀ ਹੈ ਜਿਹੜੇ ਉਹ ਪੈਸੇ ਕੇਂਦਰ ਦੇ ਆ ਗਏ, ਪਤਾ ਲੱਗ ਗਿਆ
ਬਾਅਦ ਦੇ ਵਿੱਚ ਉਸ ਮਾਮਲੇ ਦੇ ਵਿੱਚ ਉਸ ਕਲਰਕ ਬੀਬੀ ਨੂੰ ਬਰਤਰਫ ਨਹੀਂ ਕੀਤਾ ਗਿਆ ਨੌਕਰੀ ਤੋਂ। ਪਰ ਬਾਅਦ ਦੇ ਵਿੱਚ ਕੀ ਹੋਣਾ ਸੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ। ਇਸੇ ਤਰ੍ਹਾਂ ਸਹਿਕਾਰੀ ਬੈਂਕਾਂ ਦੇ ਵਿੱਚ ਵੀ ਸ਼ੁਰੂ ਦੇ ਅੰਦਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਗੜਬੜੀਆਂ ਹੋਈਆਂ। ਸ਼ੁਰੂਆਤੀ ਦੌਰ ਖਾਸ ਤੌਰ ਤੇ 8 ਨਵੰਬਰ ਤੋਂ ਤੁਰੰਤ ਬਾਅਦ ਬਹੁਤ ਸਾਰੇ ਛੋਟੇ ਕਿਸਾਨਾਂ ਦੇ ਖਾਤੇ ਆ ਜਿਹੜੇ ਉਹਨਾਂ ਨੂੰ ਬਿਨਾਂ ਦੱਸੇ ਪੁੱਛੇ ਤੋਂ ਉਹ ਖਾਤੇ ਜਿਹੜੇ ਵਰਤੇ ਗਏ। ਇਹੋ ਜਿਹੀਆਂ ਸ਼ਿਕਾਇਤਾਂ ਬਹੁਤ ਆਈਆਂ। ਸੋ ਇਹ ਵੀ ਹੋ ਸਕਦਾ ਹੈ ਕਿ ਜਿਵੇਂ ਹੁਣ ਇਹ ਤੇ ਕਹਿੰਦੇ ਆ ਕਿ ਜੀ ਸਾਰੇ ਦੇ ਸਾਰੇ ਖਾਤੇ ਆ ਜਿਹੜੇ ਇਹ ਖਾਤਾ ਧਾਰਕ ਝੂਠ ਬੋਲਦੇ ਆ, ਪਰ ਸਾਡੇ ਵਰਗੇ ਇਹ ਉਮੀਦ ਕਰਦੇ ਕਿ ਸਾਰੇ ਬੰਦੇ ਝੂਠ ਨਹੀਂ ਬੋਲਦੇ। ਹੋ ਸਕਦਾ ਇਹ ਜਾਂਚ ਪੜਤਾਲ ਦਾ ਵਿਸ਼ਾ ਕਿ ਕੁਝ ਖਾਤਿਆਂ ਨੂੰ ਵਰਤਿਆ ਗਿਆ ਹੋਵੇ, ਕੁਝ ਖਾਤਿਆਂ ਦੀ ਦੁਰਵਰਤੋਂ ਹੋਈ ਹੋਵੇ। ਇਹਦੀ ਪੜਤਾਲ ਕਰਨੀ ਵੀ ਜ਼ਰੂਰੀ ਆ। ਕੱਲਾ ਟੈਕਸ ਵਾਲੇ ਪਾਸੇ ਨਾ ਭੱਜਣ, ਇਹ ਵੀ ਵੇਖਣਾ ਕਿ ਇਹਨਾਂ ਦੇ ਜਿਹੜੇ ਬਾਬੂ ਆ ਉਹ ਕਿੰਨੇ ਕੁ ਸਲਗ ਗਿਆ, ਕਿੰਨਾ ਕੁ ਹੇਰ-ਫੇਰ ਹੋਇਆ। ਉਂਝ ਜਿਹੜੇ ਉਹ ਕਹਿੰਦੇ ਹੁੰਦੇ ਨਾ ਕਿ ਨਮਾਜ਼ ਬਖਸ਼ਾਉਣ ਗਏ ਸੀ ਕਿਤੇ, ਹੁਣ ਰੋਜੇ ਗਲ ਪਵਾਏ ਆ। ਜਿਨ੍ਹਾਂ ਨੇ ਚਾਈ ਪੈਸੇ ਸੁੱਟੇ ਆ, ਇਹਨਾਂ ਦੇ ਪੈਸੇ ਫਸ ਗਏ ਆ, ਜਾਂ ਜਿਨ੍ਹਾਂ ਨੇ ਇਹ ਸੋਚਿਆ ਕਿ ਕੋਈ ਨਹੀਂ 2-4 ਦਿਨ ਦੀ ਖੇਡ ਹੈ, ਬਾਕੀ ਸਭ ਕੁਝ ਨਾਰਮਲ ਹੋ ਜਾਊਗਾ, ਉਹ ਮੈਨੂੰ ਲੱਗਦਾ ਕਿ ਜ਼ਿਆਦਾ ਫਸਣਗੇ। ਉਂਝ ਜਿਵੇਂ ਕਹਿੰਦੇ ਹੁੰਦੇ ਕਿ ਭੁੱਖਾ ਜੱਟ ਮੂਲੀ ਖਾਏ ਤੇ ਮੂਲੀ ਚੰਦਰੀ ਭੁੱਖ ਵਧਾਏ। ਹੁਣ ਇਹ ਭੁੱਖ, ਹੁਣ ਮੁਸੀਬਤ ਵਾਲੀ ਭੁੱਖ ਹੈ ਜਿਹੜੀ ਵੱਧਦੀ ਜਾਂਦੀ ਹੈ। ਜਿਨ੍ਹਾਂ ਨੇ ਪੈਸੇ ਜਮ੍ਹਾਂ ਕਰਾਏ ਆ ਉਹਨਾਂ ਨੇ ਤਾਂ ਪੈਸੇ ਜਮ੍ਹਾਂ ਕਰਾ ਕੇ ਸੋਚਿਆ ਸੀ ਕਿ ਟੈਨਸ਼ਨ ਤੋਂ ਸੁਰਖਰੂ ਹੋ ਗਏ ਆ, ਪਰ ਅਸਲੀ ਟੈਨਸ਼ਨ ਤਾਂ ਹੁਣ ਸ਼ੁਰੂ ਹੋਈ ਹੈ। ਬਿਲਕੁਲ ਜੀ, ਬਿਲਕੁਲ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਨਸ਼ਾ ਮੁਕਤੀ ਕੇਂਦਰਾਂ ਦੀਆਂ ਕਮੇਟੀਆਂ ਤੋਂ ਨੌਕਰਸ਼ਾਹ ਹੋਣ ਬਾਹਰ ਹਾਈ ਕੋਰਟ ਨੇ ਹੁਕਮ ਦਿੱਤੇ ਆ। ਹਾਈ ਕੋਰਟ ਨੇ ਨਸ਼ਾ ਮੁਕਤੀ ਕੇਂਦਰਾਂ ਤੇ ਕਾਫੀ ਲੰਮੇ ਸਮੇਂ ਤੋਂ ਸੁਣਵਾਈ ਸ਼ੁਰੂ ਕੀਤੀ ਹੋਈ ਹੈ। ਇਹ ਸ਼ਸ਼ੀਕਾਂਤ ਹੁੰਦੇ ਸਨ, ਸਾਬਕਾ ਪੁਲਿਸ ਅਧਿਕਾਰੀ। ਜੀ। ਉਹਨਾਂ ਨੇ ਇਹ ਮਸਲਾ ਨਸ਼ੇ ਵਾਲਾ ਜਦੋਂ ਦਾ ਉਠਾਇਆ ਨਾ, ਉਸ ਤੋਂ ਬਾਅਦ ਨਾਲ ਹੀ ਨਸ਼ਾ ਮੁਕਤੀ ਕੇਂਦਰਾਂ ਦੀ ਵੀ ਇੱਕ ਸੁਣਵਾਈ ਹੁੰਦੀ ਹੈ, ਇੱਕ ਸਮਗਲਿੰਗ ਦੀ ਵੀ ਸੁਣਵਾਈ ਹੁੰਦੀ ਹੈ, ਇੱਕ ਸੁਣਵਾਈ ਹੋਰ ਵੀ ਚੱਲਦੀ ਹੈ ਹਾਈ ਕੋਰਟ ਦੇ ਵਿੱਚ। ਉਹ ਹੈ ਕਿ ਸਕੂਲਾਂ ਦੇ ਵਿੱਚ ਸਿਲੇਬਸ ਲਾਇਆ ਜਾਵੇ ਨਸ਼ੇ ਨੂੰ ਲੈ ਕੇ। ਇਹ 2-3 ਸੁਣਵਾਈਆਂ ਜਿਹੜੀਆਂ ਲਗਾਤਾਰ ਚੱਲੀ ਆਉਂਦੀਆਂ। ਹੁਣ ਉਹਦੇ ਵਿੱਚ ਹਾਈ ਕੋਰਟ ਨੇ ਇਹ ਗੱਲ ਕਹੀ ਹੈ ਕਿ ਭਾਈ ਜਿਹੜੇ ਕਮੇਟੀਆਂ ਦੇ ਵਿੱਚ ਪ੍ਰਬੰਧਨ ਦੇ ਵਿੱਚ ਨੌਕਰਸ਼ਾਹ, ਮਤਲਬ ਕਿ ਜਿਹੜੇ ਅਫਸਰ ਪਏ ਹੋਏ ਆ ਕਮੇਟੀਆਂ ਦੇ ਵਿੱਚ, ਅਹੁਦੇਦਾਰ ਬਣੇ ਹੋਏ ਆ, ਇਹਨਾਂ ਨੂੰ ਕਮੇਟੀਆਂ ਚੋਂ ਬਾਹਰ ਕੀਤਾ ਜਾਵੇ। ਤੇ ਮੇਰੇ ਖਿਆਲ ਦੇ ਨਾਲ ਰਾਜਕਰਨਵੀਰ ਸਿੰਘ ਜੀ ਇਹ ਗੱਲ ਸਹੀ ਆ। ਸਾਡੇ ਇੱਥੇ ਕਿਉਂਕਿ ਬਹੁਤੇ ਲੋਕ ਹੈ ਜਿਹੜੇ ਚੌਧਰ ਦੇ ਭੁੱਖੇ ਆ। ਬੇਸ਼ੱਕ ਜਿੱਡੇ ਮਰਜ਼ੀ ਉਹ ਰੁਤਬੇਦਾਰ ਬਣ ਜਾਣ, ਜਿੱਡੇ ਮਰਜ਼ੀ ਉਹ ਵੱਡੇ ਅਹੁਦੇ ਤੇ ਪਹੁੰਚ ਜਾਣ, ਪਰ ਉਹਨਾਂ ਦੇ ਅੰਦਰਲੀ ਲਲਕ ਹੈ ਨਾ ਜਿਹੜੀ, ਉਹ ਖਤਮ ਨਹੀਂ ਹੁੰਦੀ, ਮੁੱਕਦੀ ਨਹੀਂ। ਉਹ ਲਲਕ ਦੂਣ ਸਵਾਈ ਹੁੰਦੀ ਜਾਂਦੀ ਹੈ ਜਿਵੇਂ ਜਿਵੇਂ ਉਹ ਪੌੜੀਆਂ ਚੜ੍ਹਦੇ ਜਾਂਦੇ ਆ। ਫਿਰ ਇਸ ਕਮੇਟੀ 'ਚ ਵੀ ਪੈ ਗਏ, ਇਸ ਸੰਸਥਾ ਨਾਲ ਵੀ ਜੁੜ ਕੇ, ਇਸ ਕਲੱਬ ਦੇ ਵਿੱਚ ਵੀ ਉਹਨਾਂ ਨੇ ਮੈਂਬਰਸ਼ਿਪ ਲੈ ਲਈ, ਉਹਦੀ ਵੀ ਪ੍ਰਧਾਨਗੀ ਲੈ ਲਈ। ਇਹੋ ਜਿਹੀਆਂ ਮਾਰਾਂ ਬਹੁਤ ਮਾਰਦੇ ਆ। ਸਾਡੇ ਇੱਥੇ ਚੌਧਰ ਦਾ ਜਿਹੜਾ ਕੀੜਾ ਹਰੇਕ ਬੰਦੇ ਨੂੰ ਤਕਰੀਬਨ ਘਟ ਜਾਂਦਾ। ਸੋ ਇਹੋ ਜਿਹੇ ਜਿਹੜੇ ਕੜਮ ਚੌਧਰੀ ਆ, ਫਿਰ ਨਸ਼ਾ ਛਡਾਊ ਕੇਂਦਰ ਹੈ ਜਿਹੜੇ, ਉਹਨਾਂ ਦੀਆਂ ਕਮੇਟੀਆਂ ਦੇ ਵਿੱਚ ਵੀ ਪੈ ਜਾਂਦੇ, ਕਰਦੇ ਕਰਾਉਂਦੇ ਕੱਖ ਨਹੀਂ। ਸੋ ਨਾ ਆਨਾ ਦੇਣਾ, ਨਾ ਲੈਣਾ। ਦੇਖੋ ਮੁਨਸ਼ੀ ਜੀ ਮੁਹੱਬਤ ਕਾਮ ਕੀ ਚੀਜ਼ ਹੈ, ਕਰਨਾ ਕੱਖ ਨਹੀਂ ਗਾ, ਪਰ ਕਹਿ ਦੇਣਾ ਕਿ ਸਾਡੇ ਨਾਮ ਦੇ ਨਾਲ ਪੂਛ ਲਾਈ ਰੱਖੋ। ਹੁਣ ਹਾਈ ਕੋਰਟ ਨੇ ਇਹੋ ਹੀ ਕਿਹਾ ਕਿ ਭਾਈ ਇਹਨਾਂ ਨੂੰ ਬਾਹਰ ਕਰ ਦਿਓ। ਉਹਨਾਂ ਦੇ ਕਹਿਣ ਦਾ ਭਾਵ ਆ ਕਿ ਇਹਨਾਂ ਨੇ ਆਪਣੀ ਨੌਕਰੀ ਕਰਨੀ ਹੈ ਤੇ ਨੌਕਰੀ ਵਾਲਾ ਬੰਦਾ 9 ਵਜੇ ਆਪਦੇ ਦਫ਼ਤਰ ਜਾਊ ਤੇ ਸ਼ਾਮ ਨੂੰ ਪਰਤ ਕੇ ਆਊ। ਉਹ ਇਹਨਾਂ ਮਰੀਜ਼ਾਂ ਦੀ ਸੇਵਾ ਕਿਵੇਂ ਕਰ ਸਕਦਾ? ਉਹ ਇਸ ਸੇਵਾ ਨੂੰ ਸਮਾਂ ਕਿਵੇਂ ਦੇ ਸਕਦਾ? ਸੋ ਇਹਨਾਂ ਨੂੰ ਬਾਹਰ ਕਰ ਦਿਓ। ਹਾਈ ਕੋਰਟ ਦੇ ਕਹਿਣ ਦਾ ਭਾਵ ਇਹ ਆ ਕਿ ਨੌਕਰਸ਼ਾਹਾਂ ਦੀ ਥਾਂ ਤੇ ਤੁਸੀਂ ਉਹਨਾਂ ਬੰਦਿਆਂ ਨੂੰ ਨਿਗਰਾਨ ਕਮੇਟੀਆਂ 'ਚ, ਪ੍ਰਬੰਧਨ ਕਮੇਟੀਆਂ 'ਚ ਰੱਖੋ ਜਿਹੜੇ ਬੰਦੇ ਸੇਵਾ ਭਾਵਨਾ ਨਾਲ ਜੁੜਦੇ ਆ। ਹੁਣ ਦੇਖੋ ਇੱਥੇ ਸਾਡੇ ਕੀ ਮਾਹੌਲ ਆ ਕਿ ਸਾਰੇ ਸ਼ਹਿਰ ਨਾਲ ਠੱਗੀਆਂ ਮਾਰੀਆਂ ਹੁੰਦੀਆਂ, ਤੇ ਉਹ ਜੋ ਆਪਣਾ ਨਾਂ ਉਹਨੇ ਐਂਟੀ ਕਰਪਸ਼ਨ ਕਮੇਟੀ 'ਚ ਵੀ ਪਾਇਆ ਹੁੰਦਾ। ਸਾਰੇ ਪਿੰਡ ਦੇ ਨਾਲ ਠੱਗੀਆਂ ਮਾਰਨ ਵਾਲੇ ਬੰਦੇ ਐਂਟੀ ਕਰਪਸ਼ਨ ਕਮੇਟੀ 'ਚ ਵੀ ਤੁਰੇ ਫਿਰਦੇ ਆ। ਸੋ ਇਹ ਚੀਜ਼ ਜਿਹੜੀ ਆ ਸਾਡੇ ਇੱਥੇ ਇੱਕ ਬੜੀ ਵੱਡੀ ਮੁਸੀਬਤ ਬਣੀ ਹੈ। ਜਿਹੜਾ ਬੰਦਾ ਕਦੇ ਸਾਰੀ ਉਮਰ ਸਕੂਲ ਦੀ ਕੰਧ ਦੇ ਨਾਲ ਖਹਿ ਕੇ ਨਹੀਂ ਲੰਘਿਆ, ਉਹ ਸਕੂਲ ਕਮੇਟੀ ਦਾ ਪ੍ਰਧਾਨ ਬਣਿਆ ਹੁੰਦਾ। ਇਹ ਚੀਜ਼ ਮੇਰੇ ਖਿਆਲ ਦੇ ਨਾਲ ਜਾਇਜ਼ ਹੈ। ਇਹੋ ਜਿਹੇ ਲੋਕਾਂ ਨੂੰ ਬਾਹਰ ਕਰਨਾ ਚਾਹੀਦਾ। ਔਰ ਇਹਨਾਂ ਦੀ ਜਗ੍ਹਾ ਤੇ ਮੇਰਾ ਤੇ ਸੁਝਾਅ ਹੈ ਕਿ ਚੰਗੇ ਮਨੋਵਿਗਿਆਨੀ ਔਰ ਨੌਜਵਾਨ ਜਿਹੜੇ ਇਸ ਕੰਮ ਨੂੰ ਸੇਵਾ ਸਮਝ ਕੇ ਕਰਦੇ, ਕਿਉਂਕਿ ਦੇਖੋ ਪੀੜਤ ਨੇ, ਨਸ਼ੇ ਵਾਲੇ ਕੋਈ ਕੋੜੀ ਨਹੀਂ ਹੈ, ਪੀੜਤ ਨੇ। ਇਹਨਾਂ ਦੀ ਜੇ ਸੇਵਾ ਕਰਨੀ ਹੈ ਤੇ ਚੌਧਰੀ ਬਣ ਕੇ ਨਹੀਂ ਕਰਨ ਦੀ ਲੋੜ, ਇਹਨਾਂ ਦੇ ਭੈਣ ਭਰਾ ਬਣ ਕੇ ਕਰਨ ਦੀ ਲੋੜ ਹੈ, ਫੇਰ ਹੀ ਗੱਡੀ ਚੱਲੇਗੀ। ਜੀ ਪਰ ਜੇ ਕੋਈ ਇਸ ਚੀਜ਼ ਨੂੰ ਸਮਝੇ ਤਾਂ ਹੀ ਆ ਜੀ। ਅਗਲੀ ਆਪਾਂ ਗੱਲ ਕਰੀਏ ਵੀ ਪੰਜਾਬ ਦੇ 2 ਥਾਈਂ ਮਾਸਟਰਾਂ ਨੇ ਫੇਰ ਪੇਸ਼ੇ ਨੂੰ ਸ਼ਰਮਿੰਦਾ ਕੀਤਾ।
ਇਹ ਤੇ ਦੇਖੋ ਬਹੁਤ ਜਿਹੜੀ ਹੈ ਨਾ ਘਟੀਆ ਜੀ ਹਰਕਤ ਆ ਕਿਸੇ ਵੀ ਉਸਤਾਦ ਵੱਲੋਂ, ਕਿਸੇ ਵੀ ਮਾਸਟਰ ਵੱਲੋਂ ਜੇ ਆਪਣੇ ਪੇਸ਼ੇ ਨੂੰ ਬਦਨਾਮ ਕੀਤਾ ਜਾਂਦਾ ਤੇ ਘਟੀਆ ਕਿਹਾ ਜਾਏਗੀ। ਵੈਸੇ ਉਸਤਾਦ ਦਾ, ਮਾਸਟਰ ਦਾ ਰੁਤਬਾ ਬਹੁਤ ਉੱਚਾ, ਗੁਰੂ ਦਾ ਰੁਤਬਾ ਬਹੁਤ ਉੱਚਾ। ਗੁਰੂ ਸ਼ਬਦ ਹੀ ਆਪਣੇ ਆਪ ਦੇ ਵਿੱਚ ਬੜਾ ਪਾਕ ਮੁਕੱਦਸ ਬਹੁਤ ਉੱਚਾ ਆ। ਪਰ ਕੀ ਕਰੀਏ, ਸਾਡੇ ਇੱਥੇ ਇਹ ਸ਼ਬਦ ਵੀ ਹੈ ਜਿਹੜਾ ਦਾਗੀ ਜਿਹਾ ਹੋ ਗਿਆ। ਉਸ ਤਰ੍ਹਾਂ ਅਸੀਂ ਬੜੀ ਉਮੀਦ ਰੱਖਦੇ ਹਾਂ ਰਾਜ ਕਰਮਵੀਰ ਸਿੰਘ ਜੀ ਕਿ ਜੇ ਸੁਧਾਰ ਹੋਇਆ ਤੇ ਉਹ ਸੁਧਾਰ ਦੋ ਬੰਦਿਆਂ ਦੇ ਪੈਰੋਂ ਹੋਊਗਾ। ਇੱਕ ਮਾਪੇ ਜਦੋਂ ਥੋੜੇ ਜਿਹੇ ਜ਼ਿੰਮੇਵਾਰ ਬਣ ਕੇ ਜ਼ਿਆਦਾ ਜਾਗਰੂਕ ਹੋਣਗੇ ਤੇ ਇੱਕ ਜਿਹੜੇ ਮਾਸਟਰ ਆ ਜਿਹੜੇ ਉਹ ਕੁਛ ਜ਼ਿਆਦਾ ਯੋਗਦਾਨ ਪਾਉਣਗੇ ਸੁਧਾਰਕ ਪਾਸੇ। ਜਦੋਂ ਅਸੀਂ ਸੁਧਾਰ ਕਰਾਂਗੇ ਆਪਣੇ ਸਮਾਜ ਨੂੰ ਆਦਰਸ਼ ਸਮਾਜ ਵਿੱਚ ਬਦਲਣ ਲਈ, ਇਹ ਮਾਸਟਰ ਹੈ ਜਿਹੜੇ ਬਹੁਤ ਵੱਡਾ ਰੋਲ ਅਦਾ ਕਰਨਗੇ। ਪਰ ਉਹ ਉਲਟਾ ਰਿਹਾ, ਇਹਨਾਂ ਨੂੰ ਤੇ ਆਪ ਆਦਰਸ਼ ਬਣਾਉਣ ਲਈ ਸ਼ਾਇਦ ਮਾਸਟਰ ਦੇਣੇ ਪੈਣਗੇ, ਕਿਉਂਕਿ ਇੱਕੋ ਦਿਨ ਇਹੋ ਜਿਹੀਆਂ ਦੋ ਸ਼ਰਮਨਾਕ ਘਟਨਾਵਾਂ ਸਾਹਮਣੇ ਆਈਆਂ। ਕੱਲ ਪਹਿਲਾਂ ਤੇ ਭਵਾਨੀਗੜ੍ਹ ਦੇ ਵਿੱਚ ਇੱਕ ਕਾਲਜ ਦੇ ਅੰਦਰ ਸਮਾਗਮ ਸੀਗਾ, ਕੋਈ ਨੁੱਕੜ ਨਾਟਕ ਕੀਤੇ ਜਾ ਰਹੇ ਸਨ। ਉੱਥੇ ਤੁਹਾਨੂੰ ਪਤਾ ਹਉਮੈ ਨਾਲ ਜਦੋਂ ਹਉਮੈ ਟਕਰਾਉਂਦੀ ਹੈ ਤੇ ਫਿਰ ਇਹੋ ਜਿਹੇ ਪੌੜੇ ਪੈ ਜਾਂਦੇ ਆ, ਇਹੋ ਜਿਹੇ ਪੌੜੇ ਪਾਉਂਦੀ ਹੈ ਹਉਮੈ। ਉੱਥੇ ਪ੍ਰਿੰਸੀਪਲ ਤੇ ਕਲਰਕ ਦਾ ਟਾਕਰਾ ਹੋ ਗਿਆ। ਪ੍ਰਿੰਸੀਪਲ ਨੇ ਟੈਲੀਫੋਨ ਮਾਰਿਆ, ਉਹਦਾ ਭਰਾ ਕਿਤੇ ਬਾਹਰੋਂ ਆਇਆ ਸੀ, ਅਮਰੀਕਾ ਕੈਨੇਡਾ ਚੋਂ ਗਿਆ ਹੋਣਾ, ਉਹਨੇ ਟੈਲੀਫੋਨ ਮਾਰਿਆ, ਦੱਸਦੇ ਉਹ 2 ਜੀਪਾਂ ਭਰ ਕੇ ਉਹ ਆ ਗਿਆ। ਹੁਣ ਕਲਰਕ ਹੈ ਜਿਹੜਾ ਦੋਸ਼ ਲਾਉਂਦਾ ਕਿ ਉਹ ਜਿਹੜੇ ਬੰਦੇ ਬਾਹਰੋਂ ਆਏ ਸਨ ਉਹਨਾਂ ਨੇ ਮੈਨੂੰ ਚੰਗਾ ਤਲਪਿਆ, ਮੇਰਾ ਜਲੂਸ ਕੱਢਿਆ, ਕੁੱਟਿਆ, ਮੈਨੂੰ ਜਲੀਲ ਕੀਤਾ। ਦੂਜੇ ਪਾਸੇ ਭਵਾਨੀਗੜ੍ਹ ਤੋਂ ਥੋੜੀ ਦੂਰ ਹੀ ਇੱਕ ਸਕੂਲ ਦੇ ਵਿੱਚ ਫੇਅਰਵੈਲ ਪਾਰਟੀ ਹੋ ਰਹੀ ਸੀਗੀ ਤੇ ਜਿਹੜੇ ਵਿਦਿਆਰਥੀ ਸੀ ਉਹਨਾਂ ਨੇ ਸੋਚਿਆ ਕਿ ਚਲੋ ਚਲੇ ਜਾਣਾ ਅਸੀਂ ਤੇ ਕੁਝ ਸਕੂਲ ਨੂੰ, ਕੁਝ ਆਪਣੇ ਮਾਸਟਰਾਂ ਨੂੰ ਤੋਹਫੇ ਵਜੋਂ ਦੇ ਜਾਈਏ। ਉਹ ਹੋਣੀ ਸ਼ਾਮਤ ਨੂੰ 3 ਜਿਹੜੀਆਂ LED ਟਿਊਬਾਂ ਹੁੰਦੀਆਂ ਉਹ ਲੈ ਆਏ ਕਿ ਚਲੋ ਸਕੂਲ ਨੂੰ ਇੱਕ ਤੋਹਫੇ ਵਜੋਂ ਦੇ ਜਾਈਏ। ਉਹ ਟਿਊਬਾਂ ਉਹਨਾਂ ਨੇ ਲਿਆ ਕੇ ਰੱਖੀਆਂ ਤੇ ਉੱਥੇ ਉਹ ਟਿਊਬਾਂ ਜਿਹੜੀਆਂ ਉਹਨਾਂ ਨੇ ਜਗਮਗ ਤੇ ਕੀ ਕਰਨੀ ਸੀ, ਉਹਨਾਂ ਨੇ ਉੱਥੇ ਹੋਰ ਸਿਆਪਾ ਪਾ ਦਿੱਤਾ। ਉੱਥੇ 2 ਮਾਸਟਰ ਲੜ ਪਏ। ਉਹ ਕਹਿੰਦਾ ਕਿ ਮੈਂ ਆਪਦੇ ਕਲਾਸਰੂਮ ਚ ਲਾਉਣੀ ਆ, ਉਹ ਕਹਿੰਦਾ ਮੈਂ ਆਪਦੇ ਕਲਾਸਰੂਮ। ਉਹ ਦੋਵੇਂ ਪਹਿਲਾਂ ਤੇ ਛੇਤਰੋ ਛਿੱਤਰੀ ਹੋਏ ਤੇ ਫਿਰ ਠਾਣੇ ਉਠਾਣੀ ਹੋਏ। ਬਹੁਤ ਜਲੂਸ ਨਿਕਲਿਆ। ਸੋ ਇਹ ਕੱਲ ਦੀਆਂ 2 ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਨੇ ਜਿਨ੍ਹਾਂ ਦੀ ਰੱਜ ਕੇ ਨਿੰਦਿਆ ਕੀਤੀ ਜਾਵੇ ਤੇ ਉਹ ਥੋੜੀ ਹੈ। ਵੈਸੇ ਮੈਂ ਦੱਸ ਦੇਵਾਂ ਕਿ ਮਾਸਟਰ ਤੇ ਸਾਡੇ ਇਹੋ ਜਿਹੇ ਵੀ ਨਿਕਲ ਆਉਂਦੇ ਆ ਕਿ ਸੁਹਾਣੇ ਇੱਕ ਵਾਰੀ ਮੋੜ ਤੇ ਇੱਕ ਕਾਰ ਦੀ ਤਲਾਸ਼ੀ ਲਈ ਗਈ। ਤਲਾਸ਼ੀ ਜਦੋਂ ਲਈ ਗਈ ਤੇ ਪੈਂਟ ਦੇ ਵਿੱਚੋਂ ਇੱਕ ਦਿਨ 20 ਗ੍ਰਾਮ ਸਮੈਕ ਨਿਕਲੀ ਸੀ, ਦੂਜੇ ਦਿਨ 10 ਗ੍ਰਾਮ ਸਮੈਕ ਨਿਕਲੀ ਸੀ। ਜਦੋਂ ਉੱਥੇ ਹਾਜ਼ਰ ਸੀਗੇ ਜਿਹੜੇ ਮੌਕੇ ਤੇ ਪੁਲਿਸ ਕਰਮਚਾਰੀ, ਉਹਨਾਂ ਪੁੱਛਿਆ ਕਿ ਭਾਈ ਸਾਹਿਬ ਕੌਣ ਹੋ ਤੁਸੀਂ, ਕੰਮ ਕੀ ਕਰਦੇ ਹੋ? ਤੇ ਉਹਨਾਂ ਬੜੇ ਮਾਣ ਨਾਲ ਆਖਿਆ ਅਸੀਂ ਟੀਚਰ ਹੁੰਦੇ ਹਾਂ ਤੇ ਹੁੰਦੇ ਵੀ ਅਸੀਂ ਸਰਕਾਰੀ ਹਾਂ। ਤੇ ਉਹ ਕਹਿੰਦੇ ਕਿ ਅਸੀਂ ਉੱਥੇ ਵੀ ਕੰਮ ਚਲਾ ਲੈਂਦੇ ਤੇ ਘਰੇ ਵੀ ਚਲਾ ਲੈਂਦੇ, ਜਿੱਥੇ ਦਾਲ ਅੱਗੇ ਚਲਾ ਲੈਂਦੇ। ਸੋ ਇਹ ਜਿਹੜੇ ਦਾਲ ਲਾਉਣ ਵਾਲੇ ਜਿਹੜੇ ਕੰਮ ਚਲਾਊ ਟੀਚਰ ਆ, ਇਹਨਾਂ ਨੂੰ ਥੋੜਾ ਬਹੁਤ ਸਮਝਣਾ ਪਵੇਗਾ ਕਿ ਅਸੀਂ ਤੇ ਅੱਗੇ ਹੀ ਬਹੁਤ ਵੱਡੀ ਉਤਲ ਪੁਤਲ ਦਾ ਸ਼ਿਕਾਰ ਹੁੰਦੇ ਆ। ਜੇ ਤੁਸੀਂ ਇਸ ਤਰ੍ਹਾਂ ਦੇ ਟਕਰਾਵਾਂ 'ਚ ਉਲਝ ਗਏ ਤੇ ਫਿਰ ਇਹ ਜਿਹੜਾ ਸਫ਼ਰ ਆ, ਜੋ ਬਹੁਤ ਡਾਢਾ ਸਫ਼ਰ ਹੈ ਸਾਡੇ ਪੰਜਾਬ ਲਈ, ਉਹ ਕਿਵੇਂ ਤੈਅ ਹੋਏਗਾ? ਉਹ ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਮੁੱਲਾ ਮਿਸ਼ਰ ਮਸ਼ਾਲ ਚੀ ਤਿੰਨੋਂ ਇੱਕ ਸਮਾਨ, ਲੋਕਾਂ ਨੂੰ ਚਾਨਣ ਵੰਡਦੇ ਤੇ ਆਪ ਹਨੇਰੇ ਜਾਣ। ਉਹ ਗੱਲ ਹੁਣ ਇਹਨਾਂ ਤੇ ਟੁਕਦੀ ਹੈ ਕਿ ਇਹ ਮਸ਼ਾਲ ਚ ਹੀ ਆ, ਮਸ਼ਾਲ ਇਹਨਾਂ ਦੇ ਹੱਥ 'ਚ ਹੈ, ਪਰ ਕਿਤੇ ਨਾ ਕਿਤੇ ਆਪ ਹਨੇਰਾ ਹੀ ਢੋ ਰਿਹਾ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਵੀ ਜਲੰਧਰ ਤੀਰੇ ਕਤਲਕਾਂਡ ਦੇ ਵਿੱਚ ਹੋਇਆ ਸੁੰਨ ਕਰਨ ਵਾਲਾ ਖੁਲਾਸਾ, ਪੁੱਤ ਨੇ ਮਾਰੀ ਮਾਂ ਤੇ ਪਤਨੀ। ਬਹੁਤ ਹੀ ਇਹ ਦੁਖਦਾਇਕ ਤੀਰਾ ਕਤਲਕਾਂਡ ਵਾਪਰਿਆ। ਕੱਲ ਜਦੋਂ ਸ਼ਾਮੀ ਇਹ ਖਬਰ ਆਈ ਤੇ ਸਭ ਤੋਂ ਪਹਿਲਾਂ ਇਹ ਗੱਲ ਨਿਕਲ ਕੇ ਆਈ ਕਿ ਲੁਟੇਰਿਆਂ ਨੇ ਲੁੱਟ ਕਰਨ ਦੀ ਨੀਤ ਨਾਲ ਇੱਕ ਘਰ ਤੇ ਧਾਵਾ ਬੋਲਿਆ ਤੇ ਉੱਥੇ ਘਰ ਦੇ ਵਿੱਚ 3 ਬੀਬੀਆਂ ਮੌਜੂਦ ਸਨ। ਗੋਲੀ ਚੱਲੀ, ਕੋਈ ਕਹਿੰਦਾ ਸੀ 2 ਮਰ ਗਈਆਂ, ਕੋਈ ਕਹਿੰਦਾ ਸਨ 3 ਬੀਬੀਆਂ ਮਰ ਗਈਆਂ। ਪਰ ਅੱਜ ਖਬਰ ਆਈ ਕਿ 3 ਬੀਬੀਆਂ ਘਰ 'ਚ ਮੌਜੂਦ ਸਨ ਤੇ ਤਿੰਨੋਂ ਹੀ ਮਰ ਗਈਆਂ। ਮੁੱਢਲੇ ਤੌਰ ਤੇ ਇਹੋ ਕਿਹਾ ਗਿਆ ਕਿ ਲੁਟੇਰਿਆਂ ਦਾ ਕੰਮ ਹੈ, ਪਰ 1 ਘੰਟੇ ਬਾਅਦ 1.5 ਘੰਟੇ ਬਾਅਦ ਪੁਲਿਸ ਦਾ ਇੱਕ ਬਿਆਨ ਆ ਗਿਆ ਸੀ ਕਿ ਮੁੱਢਲੀ ਜਾਂਚ ਦੇ ਵਿੱਚ ਸਾਨੂੰ ਇਉਂ ਨਹੀਂ ਲੱਗਦਾ ਕਿ ਇਹ ਲੁੱਟ ਦੀ ਨੀਅਤ ਨਾਲ ਕੀਤੀ ਗਈ ਵਾਰਦਾਤ ਹੈ ਜੀ। ਫਿਰ ਤੜਕੇ ਆਉਂਦੇ ਕਿਉਂਕਿ ਸਾਰਾ ਪੰਜਾਬ ਇਸ ਤੀਰੇ ਕਤਲਕਾਂਡ ਨੂੰ ਵੇਖਦਾ ਪਿਆ ਸੀ ਕਿ ਆਖਰ ਹੋਇਆ ਕੀ ਹੈ, ਕਿਉਂਕਿ 3 ਬੀਬੀਆਂ ਜਿਨ੍ਹਾਂ ਦੇ ਵਿੱਚ ਇੱਕ ਤੇ 9 ਸੱਸ ਸੀ ਤੇ ਇੱਕ ਉਹਨਾਂ ਦੀ ਗਵਾਂਢਣ, ਜਿਵੇਂ ਤੁਹਾਨੂੰ ਪਤਾ ਘਰਾਂ ਦੇ ਵਿੱਚ ਆ ਕੇ ਬੀਬੀਆਂ ਇੱਕ ਦੂਜੇ ਕੋਲ ਬਹਿ ਜਾਂਦੀਆਂ ਨੇ, ਉਹ ਵਿਚਾਰੀ ਆ ਕੇ ਗਵਾਂਢਣ ਬੈਠੀ ਸੀ ਨਾਲ, ਉਹ ਵੀ ਭੁੰਨ ਦਿੱਤੀ ਗਈ। ਫਿਰ ਅੱਜ ਇਹ ਜਿਹੜੀ ਜਾਂਚ ਪੜਤਾਲ ਹੋਈ, ਜਾਂਚ ਪੜਤਾਲ ਦੇ ਵਿੱਚ ਪੁਲਿਸ ਨੇ ਕੀ ਪਾਇਆ ਕਿ ਘਰ ਦੇ CCTV ਕੈਮਰੇ ਸਨ ਜਿਹੜੇ ਉਹ ਬੰਦ ਪਏ ਸਨ। ਔਰ ਕਮਾਲ ਦੀ ਗੱਲ ਹੈ ਕਿ ਜਿਹੜੇ ਲਾਗੇ ਪਾਸੇ ਦੇ ਸੀਗੇ CCTV ਕੈਮਰੇ ਉਹ ਵੀ ਬੰਦ ਕੀਤੇ ਗਏ ਸਨ।
ਬੰਦ ਨਹੀਂ ਸਕੇ, ਉਹਨਾਂ ਦੀਆਂ ਤਾਰਾਂ ਕੱਟੀਆਂ ਗਈਆਂ ਸੀ, ਤਾਰਾਂ ਕੱਟ ਕੇ ਤੇ ਜਿਹੜੀਆਂ ਵਿੱਚ ਉਹਨਾਂ ਦੇ ਹੁੰਦੀਆਂ ਮਸ਼ੀਨਰੀਆਂ ਉਹ ਵੀ ਗਾਇਬ ਸਨ। ਫਿਰ ਜਦੋਂ ਸ਼ੱਕ ਹੋ ਗਿਆ ਕਿ ਆਲੇ ਦੁਆਲੇ ਜਿਹੜੇ ਸੀਸੀਟੀਵੀ ਕੈਮਰੇ ਬੰਦ ਕੀਤੇ ਗਏ ਆ ਤੇ ਇਹ ਜਿਹੜੀ ਵਾਰਦਾਤ ਹੈ ਲੁੱਟ ਦੀ ਨੀਅਤ ਨਾਲ ਨਹੀਂ, ਇਹ ਕਾਂਡ ਕਰਨ ਦੀ ਨੀਅਤ ਨਾਲ ਹੀ ਕੀਤੀ ਗਈ ਹੈ। ਫਿਰ ਉਸ ਘਰ ਦਾ ਪੁੱਤਰ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸ਼ੱਕ ਦੇ ਆਧਾਰ ਤੇ। ਥੋੜੀ ਜਿਹੀ ਪੁੱਛਗਿੱਛ ਹੋਈ, ਮੰਨ ਗਿਆ ਉਸ ਘਰ ਦੇ ਮਾਲਕ ਦਾ ਮੁੰਡਾ ਸੀ, ਯਾਨੀ ਜਿਹੜੀ ਨੂੰਹ ਮਰੀ ਉਸ ਘਰ ਦੀ, ਉਹਦਾ ਪਤੀ ਸੀਗਾ ਪਰਮਜੀਤ ਕੌਰ ਦਾ। ਉਸ ਬੰਦੇ ਦੀ ਫਿਰ ਕਹਾਣੀ ਜੋ ਨਿਕਲ ਕੇ ਆਈ ਸਾਹਮਣੇ ਉਹ ਬਹੁਤ ਹੀ ਦਿਲ ਨੂੰ ਦਹਿਲਾਉਣ ਵਾਲੀ ਹੈ। 40 ਕੁ ਸਾਲ ਦੀ ਉਮਰ ਹੈ, ਨਾਮ ਮੈਨੂੰ ਲੱਗਦਾ ਅਮਰਿੰਦਰ ਸਿੰਘ ਦਾ। ਇਹਦੀ ਫੈਕਟਰੀ ਹੈ, ਪਿਓ ਇਹਦੇ ਦਾ ਪੈਟਰੋਲ ਪੰਪ ਹੈ, ਜੱਗੀ ਲੂੰਬਾ ਬਹੁਤ ਮਸ਼ਹੂਰ ਆ ਲਾਜਪਤ ਨਗਰ ਦੇ ਵਿੱਚ ਰਹਿਣ ਵਾਲਾ। ਉਹਦਾ ਜੱਗੀ ਲੂੰਬੇ ਦਾ ਇਹ ਮੁੰਡਾ ਸੀਗਾ, ਉਹਨਾਂ ਦਾ ਪੈਟਰੋਲ ਪੰਪ ਹੈ। ਇਹਦੀ ਢਲਾਈ ਦੀ ਹੈ ਜਿਹੜੀ ਇੱਕ ਫੈਕਟਰੀ ਹੈ, ਉਸੇ ਫੈਕਟਰੀ 'ਚ ਇੱਕ ਔਰਤ ਕੰਮ ਕਰਦੀ ਸੀ, ਉਹਦਾ ਨਾਮ ਤੇਜਿੰਦਰ ਕੌਰ ਰੂਬੀ ਸੀ। ਉਹਦਾ ਪਤੀ ਤੇ ਉਹ ਦੋਨੇ ਉੱਤੇ ਕੰਮ ਕਰਦੇ ਸੀ। ਇਸੇ ਦੌਰਾਨ ਇਹਦੇ ਤਾਲੁਕਾਤ ਤੇ ਜਿਹੜੇ ਉਸ ਰੂਬੀ ਦੇ ਨਾਲ ਬਣ ਗਏ। ਜਦੋਂ ਉਹਦੇ ਘਰ ਵਾਲੇ ਨੂੰ ਪਤਾ ਲੱਗਿਆ, ਉਹਨੇ ਉਹ ਛੱਡ ਛੜਾ ਕਰ ਲਿਆ ਉਹਦੇ ਨਾਲ, ਉਹ ਵੱਖ ਹੋ ਗਿਆ। ਇਹਨੇ ਉਹਨੂੰ ਜਲੰਧਰ ਦੇ ਵਿੱਚ ਇੱਕ ਘਰ ਲੈ ਕੇ ਦੇ ਦਿੱਤਾ। ਹੌਲੀ ਹੌਲੀ ਇਹਦੇ ਜਦੋਂ ਘਰੇ ਪਤਾ ਲੱਗਿਆ, ਇਹਦੀ ਮਾਤਾ ਨੂੰ ਪਤਾ ਲੱਗਿਆ, ਇਹਦੀ ਘਰ ਦੀ ਨੂੰ ਪਤਾ ਲੱਗਿਆ, ਉਹਨਾਂ ਨੇ ਜਾ ਕੇ ਉਸ ਰੂਬੀ ਨੂੰ ਘਰੋਂ ਕੱਢ ਦਿੱਤਾ ਜਿਹੜੇ ਘਰ ਦੇ ਵਿੱਚ ਉਹ ਰਹਿ ਰਹੀ ਸੀ। ਉਦੋਂ ਬਾਅਦ ਫਿਰ ਬਹੁਤ ਬਵਾਲ ਹੋਇਆ। ਫਿਰ ਇਹ ਆਪਣੀ ਘਰ ਵਾਲੀ ਤੇ ਦਬਾਅ ਪਾਉਣ ਲੱਗਾ ਕਿ ਮੈਨੂੰ ਤਲਾਕ ਦੇ। ਤਲਾਕ ਇਸ ਕਰਕੇ ਮੰਗਦਾ ਸੀ ਕਿਉਂਕਿ ਇਹਨੇ ਉਧਰ ਵਾਅਦੇ ਕਰ ਲਏ ਸਨ ਕਿ ਮੈਂ ਤੇਰੇ ਨਾਲ ਵਿਆਹ ਕਰਾਂਗਾ। ਉਹ ਉਧਰੋਂ ਇਹਨੂੰ ਜ਼ੋਰ ਪਾਉਂਦੀ ਸੀ ਕਿ ਉਹਦੇ ਤੋਂ ਤਲਾਕ ਲੈ। ਸੋ ਇਸ ਕਸ਼ਮਕਸ਼ ਦੇ ਵਿੱਚ ਜਦੋਂ ਇਹਨੂੰ ਲੱਗਿਆ ਕਿ ਇਹ ਤਲਾਕ ਨਹੀਂ ਦਿੰਦੀ ਤੇ ਫਿਰ ਇਹਨੂੰ ਮਰਵਾ ਹੀ ਦਿੱਤਾ ਜਾਵੇ। ਇਹਨੇ ਕਿਰਾਏ ਦੇ 2-3 ਕਾਤਲ ਸੀ ਜਿਹੜੇ ਉਹ ਤਿਆਰ ਕੀਤੇ, ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਦੇ ਦਿੱਤੀ, ਸਾਰਾ ਕੰਮ ਸਮਝਾ ਦਿੱਤਾ। ਉਹਨਾਂ ਨੇ ਰੈਕੀ ਵੀ ਕਰ ਲਈ ਔਰ ਇਹ ਉਹਨਾਂ ਨੂੰ ਬਣਾ ਕੇ ਭੇਜ ਦਿੱਤਾ ਕਿ ਜੀ ਇਹ ਤੁਹਾਡੇ ਸੀਸੀਟੀਵੀ ਕੈਮਰੇ ਜਿਹੜੇ ਇਹ ਖਰਾਬ ਹੋਏ ਪਏ ਆ, ਅਸੀਂ ਇਹਨਾਂ ਨੂੰ ਬਦਲਣਾ। ਉਹ ਇੱਕ ਦਿਨ ਪਹਿਲੇ ਦਿਨ ਖੋਲ ਕੇ ਵੇਖ ਕੇ, ਦੂਜੇ ਦਿਨ ਆ ਕੇ ਫਿਰ ਜੀ ਅਸੀਂ ਅੱਜ ਆਹ ਲੈ ਕੇ ਜਾਣਾ, ਉਹ ਲੈ ਕੇ ਜਾਣਾ। ਤੀਜੇ ਦਿਨ ਫਿਰ ਵੇਖ ਕੇ ਸਾਰਾ ਕੁਝ ਵੇਖ ਕੇ ਉਹਨਾਂ ਨੂੰ ਟਾਈਮ ਦਿੱਤਾ ਗਿਆ ਸੀ ਕਿ 4 ਤੋਂ 5 ਦੇ ਵਿਚਾਲੇ ਮਾਤਾ ਮੇਰੀ ਘਰੇ ਨਹੀਂ ਹੁੰਦੀ, ਉਸ ਸਮੇਂ ਬੱਚੇ ਵੀ ਘਰ ਨਹੀਂ ਹੁੰਦੇ, ਤੁਸੀਂ ਉਸ ਸਮੇਂ ਇਹ ਕੰਮ ਕਰ ਦਿਓ। ਕੱਲ ਬਦਕਿਸਮਤੀ ਦੀ ਗੱਲ ਇਹ ਆ ਕਿ ਇਹਨਾਂ ਦੀ ਮਾਤਾ ਸੀ ਜਿਹੜੀ 60 ਕੁ ਸਾਲ ਦੀ, ਉਹ ਘਰੇ ਹੀ ਸੀ, ਉਹ ਗਈ ਨਹੀਂ। ਤੇ ਉੱਤੋਂ ਇੱਕ ਜਿਹੜੀ ਗਵਾਂਢਣ ਸੀ ਹੋਰ ਆ ਕੇ ਬਹਿ ਗਈ। ਸੋ ਜਿਹੜੇ ਕਾਤਲ ਸੀ ਉਹ ਮਿੱਥ ਕੇ ਆਏ ਸੀਗੇ। ਇੰਨੇ ਬੱਚੇ ਤੇ ਆਪਦੇ ਕੱਢ ਲਏ ਬਹਾਨੇ ਦੇ ਨਾਲ ਕਿ ਆ ਜਾਓ ਆਪਾਂ ਨਵੀਂ ਜੀਪ ਲੈਣੀ, ਥਾਰ ਜੀਪ ਲੈਣੀ, ਆ ਜਾਓ ਤੁਹਾਨੂੰ ਵਿਖਾ ਕੇ ਲਿਆਵਾਂ। ਬੱਚੇ ਕੱਢਦੇ, ਹੋ ਸਕਦਾ ਜੇ ਬੱਚੇ ਨਾ ਜਾਂਦੇ ਤੇ ਬੱਚੇ ਵੀ ਮਾਰੇ ਜਾਂਦੇ। ਬੱਚੇ ਲੈ ਗਿਆ ਤੇ ਪਿੱਛੋਂ ਆ ਕੇ ਉਹ ਫਰੰਨੇ ਵਾਹ ਆਇਆ। ਉਹਨਾਂ ਨੇ ਵੇਖਿਆ ਨਹੀਂ, ਦੇਖਿਆ ਨਹੀਂ ਗਾ, ਜਿੰਨੀਆਂ ਉੱਥੇ ਬੈਠੀਆਂ ਸਨ ਸਾਰੀਆਂ ਭੁੰਨ ਦਿੱਤੀਆਂ। ਹੁਣ ਕਾਤਲ ਤੇ ਫੜੇ ਨਹੀਂ ਗਏ, ਇਹ ਫੜਿਆ ਗਿਆ ਜਿਹਨੇ ਆਪਣਾ ਕੁੱਖ ਦਾ ਰਿਸ਼ਤਾ ਸੀ ਮਾਂ ਦੇ ਨਾਲ ਉਹ ਵੀ ਕਲੰਕਿਤ ਕਰ ਦਿੱਤਾ, ਆਪਣਾ ਘਰ ਵੀ ਉਜਾੜਿਆ, ਕਈ ਘਰ ਹੀ ਉਜਾੜ ਦਿੱਤੇ, ਗਵਾਂਢੀ ਦਾ ਘਰ ਵੀ ਉਜਾੜ ਦਿੱਤਾ। ਸੋ ਬਹੁਤ ਸਾਰੇ ਘਰ ਉਜਾੜ ਦਿੱਤੇ ਤੇ ਹੁਣ ਅੰਤ ਨੂੰ ਇਹ ਜੇਲ੍ਹ ਦੇ ਵਿੱਚ ਚਲਾ ਗਿਆ। ਇਹਦੀ ਜਿਹੜੀ ਮਹਿਬੂਬਾ ਸੀ ਉਹਨੂੰ ਵੀ ਗ੍ਰਿਫਤਾਰ ਕਰ ਲਿਆ। ਪਰ ਬਹੁਤ ਵੱਡਾ ਰਿਸ਼ਤਿਆਂ ਦਾ ਕਹਿ ਲਈਏ ਕਿ ਘਾਣ ਹੋਇਆ, ਜਿੱਥੇ ਮਾਂ ਭੇਂਟ ਚੜਾ ਦਿੱਤੀ, ਪਤਨੀ ਭੇਂਟ ਚੜਾ ਦਿੱਤੀ। ਅੱਗੇ ਪਤਾ ਨਹੀਂ ਕੀ ਬਣੇਗਾ। ਹੁਣ ਬੰਦਾ ਕੀ ਹੈ, ਮਨ ਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ। ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਇਸ ਸਮੇਂ ਸਾਨੂੰ ਸੰਕੇਤ ਦੇਣ ਦੀਆਂ ਕਿ ਚਿੱਟਾ ਹੋ ਗਿਆ ਲਹੂ, ਪ੍ਰਭੂ ਚਿੱਟਾ ਹੋ ਗਿਆ ਲਹੂ। ਵਾਕਈ ਸਹੀ ਗੱਲ ਆ ਜੀ। ਤੇ ਮਿੰਟੂ ਜੀ ਅਗਲੀ ਗੱਲ ਕਰੀਏ ਵੀ ਕੋਈ ਚੰਗੀ ਖਬਰ ਨਹੀਂ ਆ, ਖੁਦਕੁਸ਼ੀ ਦੀ ਖਬਰ ਆ। ਕੁੜੀ ਦੀ ਫੀਸ ਚੋਰੀ ਹੋ ਗਈ, ਇਸ ਗੱਲੋਂ ਉਸਨੇ ਖੁਦਕੁਸ਼ੀ ਕਰ ਲਈ। ਇਹ ਫਤਿਹਗੜ੍ਹ ਸਾਹਿਬ ਦੇ ਮਾਤਾ ਗੁਜਰੀ ਕਾਲਜ ਦੀ ਘਟਨਾ, ਜਿੱਥੇ ਇੱਕ ਬੱਚੀ ਫੀਸ ਲੈ ਕੇ ਆਈ ਸੀ ਘਰੋਂ, ਉਹਦੀ ਫੀਸ ਚੋਰੀ ਹੋ ਗਈ। ਹੁਣ ਪਤਾ ਨਹੀਂ ਡਿੱਗ ਪਈ ਜਾਂ ਚੋਰੀ ਹੋਈ ਜਾਂ ਕਿਸੇ ਨੇ ਕੱਢ ਲਈ, ਪਤਾ ਨਹੀਂ ਕੀ ਹੈ ਮਾਮਲਾ। ਪਰ ਉਸ ਬੱਚੀ ਨੇ ਫਿਰ ਨਿਰਾਸ਼ਾ ਦੇ ਆਲਮ ਦੇ ਵਿੱਚ ਖੁਦਕੁਸ਼ੀ ਕਰ ਲਈ ਆ, ਖੁਦਕੁਸ਼ੀ ਕਰ ਲਈ ਆ। ਔਰ ਉਹਦਾ ਕਾਰਨ ਇਹੋ ਹੀ ਆ ਕਿ ਉਹ ਜਿਹੜੀ ਫੀਸ ਸੀ ਡਿੱਗ ਪਈ ਹੈ। ਹੁਣ ਇਹੋ ਜਿਹੀਆਂ ਘਟਨਾਵਾਂ ਸਾਡੇ ਪੰਜਾਬ ਦੇ ਵਿੱਚ ਰਹਿ ਕੇ ਵਾਪਰਦੀਆਂ। ਕਦੇ ਮਹੀਨਾ ਪੈ ਗਿਆ, ਕਦੇ 2 ਮਹੀਨੇ ਪੈ ਗਏ। ਤੁਹਾਨੂੰ ਯਾਦ ਹੋਣਾ ਉਦੋਂ ਸਾਰੇ ਪੰਜਾਬੀ ਰੋਏ ਸਨ ਜਿਹਨੇ ਵੀ ਉਹ ਖਬਰ ਜਿਹੜੀ ਪੜ੍ਹੀ ਸੀਗੀ। ਮਾਨਸਾ ਦੇ ਵਿੱਚ ਇੱਕ ਬਹੁਤ ਹੋਣਹਾਰ ਹਾਕੀ ਦੀ ਖਿਡਾਰਨ ਸੀ ਕੁੜੀ, ਬੜੀ ਗਰੀਬ ਘਰੋਂ, ਤੇ ਉਹ ਪੜ੍ਹਨਾ ਚਾਹੁੰਦੀ ਸੀ। ਉਹਨੇ ਆਪਣੇ ਬਾਪ ਨੂੰ ਕਿਹਾ ਕਿ ਮੈਂ ਹੁਣ BA1 ਕਰ ਲਈਏ, ਮੈਂ BA2 ਦੇ ਵਿੱਚ ਜਾਣਾ ਪੜ੍ਹਨਾ। ਤੇ ਉਹਨੇ ਆਖਿਆ ਕਿ ਧੀਏ ਮੈਂ ਤੈਨੂੰ ਇੱਥੋਂ ਤੱਕ ਲੈ ਆਂਦਾ, ਤੈਨੂੰ ਖੜਾਇਆ ਵੀ, ਤੈਨੂੰ ਪੜ੍ਹਾਇਆ ਵੀ, ਹੁਣ ਮੇਰੀ ਹੈਸੀਅਤ ਹੈ ਜਿਹੜੀ ਉਹ ਇੰਨੀ ਨਹੀਂ ਤੈਨੂੰ ਅੱਗੇ ਮੈਂ ਪੜ੍ਹਾ ਸਕਾਂ। ਤੇ ਉਸ ਕੁੜੀ ਨੇ ਜਾ ਕੇ ਰੇਲ ਗੱਡੀ ਦੇ ਅੱਗੇ ਛਾਲ ਮਾਰ ਦਿੱਤੀ ਸੀ। ਬਹੁਤ ਹੋਣਹਾਰ ਕੁੜੀ ਸੀ, ਮੇਰੇ ਖਿਆਲ ਦੇ ਨਾਲ ਨੈਸ਼ਨਲ ਖੇਡੀ ਸੀ। ਉਹ ਕੁੜੀ ਜੇ ਪੜ੍ਹਦੀ ਤੇ ਖੇਡਦੀ ਰਹਿੰਦੀ
ਮੇਰੇ ਖਿਆਲ ਦੇ ਨਾਲ ਕਿਤੇ ਦੀ ਕਿਤੇ ਜਾ ਸਕਦੀ ਸੀ। ਹੋ ਸਕਦਾ ਸੀ ਉਸ ਘਰ ਦੀ ਗਰੀਬੀ ਨੂੰ ਵੀ ਧੋ ਦਿੰਦੀ, ਪਰ ਕੁਦਰਤ ਨੂੰ ਹੋਰ ਮਨਜ਼ੂਰ ਸੀਗਾ, ਉਹਦੀ ਸਮੇਂ ਨੇ ਪੇਸ਼ ਹੀ ਨਹੀਂ ਜਾਣ ਦਿੱਤੀ। ਉਹਦੇ ਅਰਮਾਨ ਹੈ ਜਿਹੜੇ ਉਹ ਨਹੀਂ ਪੂਰੇ ਹੋ ਸਕੇ, ਸਿਰਫ ਤੇ ਸਿਰਫ ਇਸ ਕਰਕੇ ਕਿਉਂਕਿ ਪੜ੍ਹਨ ਲਈ ਵੀ ਇੱਕ ਬਹੁਤ ਮੋਟੀ ਫੀਸ ਦੀ ਜ਼ਰੂਰਤ ਆ, ਜੋ ਗਰੀਬ ਬੱਚੇ ਲਈ ਜਟਾਉਣੀ ਹੈ ਜਿਹੜੀ ਬਹੁਤ ਔਖੀ ਆ। ਜਾਨ ਹੁਲਣੀ ਪੈਂਦੀ ਹੈ, ਜਾਨ ਹਿਲਣੀ ਪੈਂਦੀ ਆ। ਪਿੱਛੋਂ ਜੇ ਘਰ ਦੀ ਮਾਸਾ ਮੋਟੀ ਵੀ ਸਪੋਰਟ ਨਾ ਹੋਵੇ ਤੇ ਬੱਚੇ ਲਈ ਬਹੁਤ ਮੁਸ਼ਕਲ ਹੈ। ਸੋ ਇਹ ਅਸੀਂ ਪ੍ਰਬੰਧ ਦੇ ਰੂਪ ਦੇ ਵਿੱਚ ਦੇਖ ਸਕਦੇ ਹਾਂ ਕਿ ਅੱਜ ਤੱਕ ਅਸੀਂ ਜਿਹੜੇ ਇੰਨੇ 7 ਦਹਾਕਿਆਂ ਤੱਕ ਆਏ ਹਾਂ ਆਜ਼ਾਦੀ ਤੋਂ ਬਾਅਦ, ਇਹਨਾਂ ਦਹਾਕਿਆਂ ਦੇ ਵਿੱਚ ਅਸੀਂ ਇਹੋ ਜਿਹਾ ਸਿੱਖਿਆ ਦਾ ਪ੍ਰਬੰਧ ਵੀ ਨਹੀਂ ਕਰ ਸਕੇ ਕਿ ਅਸੀਂ ਸੰਵਿਧਾਨ ਦੇ ਵਿੱਚ ਤੇ ਲਿਖ ਦਿੱਤਾ ਕਿ ਰਾਈਟ ਟੂ ਐਜੂਕੇਸ਼ਨ। ਇਹ ਰਾਈਟ ਟੂ ਐਜੂਕੇਸ਼ਨ ਕਿੱਥੇ ਆ? ਬੱਚਾ ਇਹਦਾ ਕੀ ਮਤਲਬ ਆ ਕਿ 8ਵੀਂ ਤੱਕ 10ਵੀਂ ਤੱਕ ਪੜ੍ਹ ਲਿਆ? ਰਾਈਟ ਟੂ ਐਜੂਕੇਸ਼ਨ ਜੇ ਤੁਸੀਂ ਦਿੱਤਾ ਤੇ ਉਹਨੂੰ ਪੂਰਾ ਕਰੋ ਨਾ। ਜਿੱਥੋਂ ਤੱਕ ਬੱਚਾ ਪੜ੍ਹਨਾ ਚਾਹੁੰਦਾ, ਘੱਟੋ ਘੱਟ ਗਰੀਬ ਦਾ ਬੱਚਾ ਜਿੱਥੋਂ ਤੱਕ ਪੜ੍ਹਨਾ ਚਾਹੁੰਦਾ ਹੈ, ਉਹਦੀ ਫੀਸ ਦਾ, ਉਹਦੇ ਪੜ੍ਹਨ ਦਾ ਪ੍ਰਬੰਧ ਕਰੋ। ਜੇ ਤੁਸੀਂ ਇਹ ਵੀ ਨਹੀਂ ਕਰ ਸਕਦੇ ਫਿਰ ਰਾਈਟ ਟੂ ਐਜੂਕੇਸ਼ਨ ਕਾਹਦਾ ਤੁਹਾਡਾ? ਹੁਣ ਜੇ ਇਹਨਾਂ ਬੱਚਿਆਂ ਦੀ ਫੀਸ ਹੈ ਜਿਹੜੀਆਂ, ਦੋ ਮੈਂ ਤੁਹਾਨੂੰ ਕਹਾਣੀਆਂ ਦੱਸੀਆਂ, ਕਹਾਣੀਆਂ ਤੁਹਾਨੂੰ ਮੈਂ ਬਹੁਤ ਦੱਸ ਸਕਦਾ ਇਹੋ ਜਿਹੀਆਂ, ਪਰ ਇਹ ਜਿਹੜੀਆਂ ਦੋ ਕਹਾਣੀਆਂ ਇਹਨਾਂ ਦੇ ਵਿੱਚ ਜੇ ਸਿੱਖਿਆ ਪ੍ਰਬੰਧ ਵਧੀਆ ਹੁੰਦਾ ਤੇ ਇਹ ਦੋਵੇਂ ਬੱਚੀਆਂ ਵੀ ਬਚ ਜਾਣੀਆਂ ਸਨ। ਹੋ ਸਕਦਾ ਸੀ ਇਹਨਾਂ ਦੋਨਾਂ ਬੱਚੀਆਂ ਚੋਂ ਕੱਲ ਨੂੰ ਕੋਈ ਇਹੋ ਜਿਹੀ ਬੱਚੀ ਹੁੰਦੀ ਜਿਹੜੀ ਕਿ ਸਾਡੀ ਕੌਮ ਦਾ, ਸਾਡੇ ਪੰਜਾਬ ਦਾ ਨਾਂ ਰੋਸ਼ਨ ਆ ਦਿੰਦੀ। ਸੋ ਇੱਕ ਜ਼ਰੂਰਤ ਇਹੀ ਹੈ ਕਿ ਇਸ ਸਿੱਖਿਆ ਵਿਵਸਥਾ ਨੂੰ ਸੰਭਾਲਿਆ ਜਾਵੇ, ਇਹਨੂੰ ਦਰੁਸਤ ਕੀਤਾ ਜਾਵੇ। ਨਹੀਂ ਤਾਂ ਆਉਣ ਵਾਲੇ ਸਮੇਂ 'ਚ ਜਿਸ ਤਰੀਕੇ ਨਾਲ ਸਿੱਖਿਆ ਦਾ ਵਪਾਰੀਕਰਨ ਹੋਣ ਡਿਆ, ਬਹੁਤ ਸਾਰੇ ਬੱਚੇ ਹੁਣ ਤੇ ਉਚੇਰੀ ਸਿੱਖਿਆ ਵਾਲੇ ਆ, ਮੁੜ ਕੇ ਸਕੂਲਾਂ ਵਾਲੇ ਵੀ ਇਸ ਤਰ੍ਹਾਂ ਕਰਨ ਲੱਗ ਪੈਣਗੇ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ, ਕਿਸਾਨ ਦਾ ਟਰੈਕਟਰ ਬੈਂਕ ਵਾਲੇ ਲੈ ਗਏ, ਉਸਨੇ ਖੁਦ ਜਾਨ ਦੇ ਦਿੱਤੀ। ਇਹ ਅਰਦਾਸ ਫਿਲਮ ਵਾਲਾ ਹੀ ਸੀ ਨੇ। ਅਰਦਾਸ ਫਿਲਮ ਪਿੱਛੇ ਜੇ ਆਈ ਸੀ ਤੇ ਬੜੀ ਮਸ਼ਹੂਰ ਹੋਈ ਸੀ, ਬੜੀ ਸੁਪਰ ਹਿੱਟ ਫਿਲਮ ਸੀ। ਗੁਰਪ੍ਰੀਤ ਘੁੱਗੀ ਦਾ ਬੜਾ ਦਮਦਾਰ ਰੋਲ ਸੀ। ਉਦੋਂ ਘੁੱਗੀ ਹੋਇਆ ਕਰਦਾ ਸੀ, ਮੁੜ ਕੇ ਬੜਾ ਚ ਬਣ ਗਿਆ ਜੀ। ਉਸ ਫਿਲਮ ਦੇ ਵਿੱਚ ਵੀ ਇੱਕ ਕਿਰਦਾਰ ਇਹੋ ਜਿਹਾ ਹੀ ਹੈ। ਉਸ ਕਿਰਦਾਰ ਦਾ, ਉਸ ਪਰਿਵਾਰ ਦਾ ਹੀ ਉਸ ਫਿਲਮ ਦੇ ਵਿੱਚ ਕੇਂਦਰੀ ਧੁਰਾ ਵਿਖਾਇਆ ਗਿਆ। ਤੇ ਉਹ ਟਰੈਕਟਰ ਲੈਣ ਆਉਂਦੇ ਆ ਤੇ ਬਹੁਤ ਕਲਪਦਾ ਕਿਸਾਨ। ਸੋ ਇਹ ਸਭ ਕੁਛ ਹੈ ਕਿ ਕਿਸਾਨ ਦਾ ਜਿਹੜਾ ਟਰੈਕਟਰ ਆ ਉਹ ਇੱਕ ਤਰ੍ਹਾਂ ਨਾਲ ਉਹਦੀ ਉਪਜੀਵਕਾ ਤੋਂ ਭਾਵ ਕਿ ਉਹਦਾ ਨਿਰਵਾਹ ਦਾ ਸਾਧਨ ਹੈ। ਹੁਣ ਜਦੋਂ ਟਰੈਕਟਰ ਕਿਸੇ ਦਾ ਖੋਇਆ ਗਿਆ ਤੇ ਫਿਰ ਸਮਝ ਲਓ ਕਿ ਉਹਦੀ ਉਪਜੀਵਕਾ ਜਿਹੜੀ ਤਬਾਹ ਹੋ ਗਈ, ਬਰਬਾਦ ਹੋ ਗਈ। ਸਾਡੇ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਇੱਕ ਕਾਨੂੰਨ ਲਿਆਂਦਾ ਸੀਗਾ, ਹਾਲਾਂਕਿ ਉਹ ਕਾਨੂੰਨ ਹੈ ਜਿਹੜਾ ਵਿਚਾਰਾ ਮੁਈਆਂ ਸਦਰਾਂ ਦੇ ਨਾਲ ਹੀ ਉਹ ਰੁਖਸਤ ਹੋ ਗਿਆ, ਬਣਾਇਆ ਨਹੀਂ ਸੀ। ਜਿਹੜਾ ਇਹਨਾਂ ਨੇ ਕਿਹਾ ਸੀਗਾ ਕਿ ਪਤਾ ਨਹੀਂ ਕਰਜ਼ਾ ਨਿਬੇੜੋ ਬਿੱਲ, ਪਤਾ ਨਹੀਂ ਏਦਾਂ ਦਾ ਲਿਆਏ ਸੀਗੇ। ਉਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਕਿਸੇ ਦੀ ਕੁਰਕੀ ਨਹੀਂ ਹੋਏਗੀ, ਕਿਸੇ ਦੀ ਉਪਜੀਵਕਾ ਨਹੀਂ ਖੋਈ ਜਾਏਗੀ। ਪਰ ਸਭ ਕੁਛ ਦੇਖੋ ਤੁਹਾਡੇ ਸਾਹਮਣੇ ਹੋ ਰਿਹਾ। ਬਲਮਗੜ੍ਹ ਪਿੰਡ ਆ ਮੁਕਤਸਰ ਦੇ ਲਾਗੇ, ਉੱਥੇ ਇੱਕ ਕਿਸਾਨ ਨੇ ਟਰੈਕਟਰ ਲਿਆ ਸੀ। ਟਰੈਕਟਰ ਉਹਨੇ ਆ ਜਿਹੜੇ ਫਾਈਨੈਂਸਰ ਹੁੰਦੇ ਆ, ਪ੍ਰਾਈਵੇਟ ਫਾਈਨੈਂਸ ਕੰਪਨੀਆਂ, ਉਹਨੇ ਉਹਨਾਂ ਤੋਂ ਫਾਈਨੈਂਸ ਕਰਵਾ ਕੇ ਟਰੈਕਟਰ ਲਿਆ ਸੀ। ਕਿਸ਼ਤਾਂ ਭਰਦਾ ਰਿਹਾ, ਲੱਖ ਰੁਪਈਆ ਉਹਨੇ ਭਰ ਵੀ ਦਿੱਤਾ ਸੀਗਾ। ਪਰ ਬਾਅਦ ਦੇ ਵਿੱਚ ਉਹ ਕਿਸ਼ਤਾਂ ਜਿਹੜੀਆਂ ਨਹੀਂ ਮੁੜੀਆਂ, ਉਹਦੇ ਤੋਂ ਕਿਸ਼ਤਾਂ ਟੁੱਟ ਗਈਆਂ ਕਿਉਂਕਿ ਫਸਲ 1-2 ਵਾਰੀ ਬਰਬਾਦ ਹੋ ਗਈ। ਉਹ ਕਹਿੰਦੇ ਕਿ 7-8 ਦਿਨ ਪਹਿਲਾਂ ਆਏ ਆ ਫਾਈਨੈਂਸਰ, ਉਹਨਾਂ ਨੇ ਉਹ ਟਰੈਕਟਰ ਹੈ ਜਿਹੜਾ ਉਹਦਾ ਚੁੱਕ ਲਿਆ, ਵਾਪਸ ਲੈ ਕੇ ਟਰੈਕਟਰ। ਫਿਰ ਇਸ ਹਤਾਸ਼ਾ ਦੇ ਵਿੱਚ, ਇਸ ਨਿਰਾਸ਼ਾ ਦੇ ਵਿੱਚ ਜਸਵਿੰਦਰ ਸਿੰਘ ਨਾਂ ਦਾ ਇੱਕ ਕਿਸਾਨ ਗੁੰਮਸੁੰਮ ਹੋ ਗਿਆ 5-7 ਦਿਨ ਤੇ ਬਹੁਤ ਗਮਗੀਨ ਮਾਹੌਲ ਦੇ ਵਿੱਚ ਬੈਠਾ ਰਿਹਾ। ਰੋਟੀ ਪਾਣੀ ਵੀ ਘੱਟ ਖਾਂਦਾ ਸੀਗਾ, ਇਕੱਲਾ ਗੁੰਮਸੁੰਮ ਰਹਿੰਦਾ ਸੀ। ਪਰ ਅੱਜ ਉਹਨੇ ਫਿਰ ਉੱਥੇ ਸਪਰੇਅ ਪੀ ਲਈ ਆ, ਸਪਰੇਅ ਪੀ ਕੇ ਉੱਥੇ ਮਰ ਗਿਆ। ਛੋਟੇ ਛੋਟੇ ਬੱਚੇ ਆ, ਉਹਨਾਂ ਦਾ ਹੁਣ ਭਵਿੱਖ ਪਤਾ ਨਹੀਂ ਕੀ ਹੋਏਗਾ। ਪਰ ਇਹ ਕਿਸਾਨਾਂ ਦੀ ਜਿਹੜੀ ਹੋਣੀ ਹੈ ਉਹ ਇਸੇ ਤਰ੍ਹਾਂ ਹੀ ਚੱਲਦੀ ਪਈ ਆ। ਕਦੀ ਕਿਤੇ ਮਰ ਜਾਂਦਾ ਕਿਸਾਨ, ਕਦੇ ਕੋਈ ਕਿਤੇ ਮਰ ਜਾਂਦਾ। ਕਰ ਕੋਈ ਕੁਛ ਨਹੀਂ ਰਿਹਾ ਇਹਨਾਂ ਦੇ ਲਈ, ਸਿਰਫ ਤੇ ਸਿਰਫ ਖਬਰਾਂ ਪੜ੍ਹੀਆਂ ਜਾ ਰਹੀਆਂ। ਕੋਈ ਸੰਵੇਦਨਾ ਪ੍ਰਗਟ ਕਰ ਦਿੰਦਾ, ਜੇ ਕੋਈ ਬਹੁਤੀ ਗੱਲ ਜਾਵੇ ਤੇ ਕੋਈ ਮਾੜਾ ਮੋਟਾ ਚੈੱਕ ਦੇ ਦਿੰਦਾ। ਇਸ ਵਰਤਾਰੇ ਨੂੰ ਠੱਲਣ ਲਈ ਕੋਈ ਠੋਸ ਨੀਤੀ ਨਾ ਬਣਾ ਰਿਹਾ, ਨਾ ਲਿਆ ਰਿਹਾ, ਨਾ ਕੋਈ ਸਮਝ ਪਾ ਰਿਹਾ ਕਿ ਅੱਗੇ ਕੀ ਬਣੂਗਾ। ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਇਹ ਟਰੈਕਟਰਾਂ ਤੋਂ ਹੀ ਸ਼ੁਰੂ ਹੋਈਆਂ ਸਨ। ਤੁਹਾਨੂੰ ਯਾਦ ਹੋਣਾ ਸਭ ਤੋਂ ਪਹਿਲਾਂ ਟਰੈਕਟਰਾਂ ਨੇ ਜੰਜਾਲ ਪਾਇਆ ਸੀਗਾ। ਟਰੈਕਟਰ ਲੈਣੇ ਪੈਂਦੇ ਸਨ ਕਿਉਂਕਿ ਕੁੜੀਆਂ ਦੇ ਵਿਆਹ ਕਰਾਉਣੇ ਪੈਂਦੇ ਸੀਗੇ। ਸਾਡੇ ਇੱਥੇ ਸੇਮ ਸੀਗੀ। ਰਾਜ ਕਰਨਵੀਰ ਸਿੰਘ ਜੀ ਉਹਨਾਂ ਸਮਿਆਂ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਨੇ ਜਿਹੜੇ 80 ਕਿੱਲਿਆਂ ਵਾਲੇ ਸਰਦਾਰ ਸਨ, ਉਹਨਾਂ ਨੇ ਵੀ ਇਸ ਤਰ੍ਹਾਂ ਟਰੈਕਟਰ ਲਏ ਤੇ ਟਰੈਕਟਰ ਗਾਂ ਵੇਚ ਕੇ ਤੇ ਫਿਰ ਕੁੜੀਆਂ ਦੇ ਵਿਆਹ ਕੀਤੇ, ਮੁੰਡਿਆਂ ਦੇ ਵਿਆਹ ਕੀਤੇ। ਉਹ ਕਰਜ਼ੇ ਜਿਹੜੇ ਬਣੇ ਮੁੜ ਕੇ ਪਤਾ ਨਹੀਂ ਉਹ ਕਿਸੇ ਨੇ ਤਾਰਿਆ, ਕਿਸੇ ਨੇ ਵਿਚਾਰੇ ਨੇ
ਆਪਦੇ ਗਲ 'ਚ ਪਰਨਾ ਪਾ ਕੇ ਆਪਣੇ ਆਪ ਨੂੰ ਇਸ ਕਰਜ਼ੇ ਤੋਂ ਨਿਜਾਤ ਦਿਵਾ ਲਈ। ਪਰ ਇਹ ਟਰੈਕਟਰ ਹੈ ਜਿਹੜੇ ਹੁਣ ਛੋਟੇ ਕਿਸਾਨਾਂ ਲਈ ਕੀ ਹੈ ਕਿ ਇੱਕ ਆਮਦਨ ਦਾ ਵੀ ਸਾਧਨ ਹੈ। ਆਮਦਨ ਦਾ ਸਾਧਨ ਹੈ ਕਿ ਜ਼ਮੀਨਾਂ ਜਿਹੜੀਆਂ ਘਟ ਗਈਆਂ ਜਾਂ ਜ਼ਮੀਨਾਂ ਦੀ ਆਮਦਨ ਬਹੁਤ ਥੋੜੀ ਰਹਿ ਗਈ, ਉਹ ਕੀ ਕਰਦੇ ਆ, ਉਹ ਸੋਚਦੇ ਕਿ ਟਰੈਕਟਰ ਲੈ ਆਈਏ, ਟਰੈਕਟਰ ਦੇ ਨਾਲ ਅਸੀਂ ਕਿਰਾਏ ਤੇ ਵਾਈ ਜੋਤੀ ਕਰ ਦਿਆ ਕਰਾਂਗੇ, ਨਾਲੇ ਕੋਈ ਟਰਾਲੀ ਹੈ ਜਿਹੜੀ ਮਿੱਟੀ ਤੇ ਲਾ ਦਿਆ ਕਰਾਂਗੇ। ਉਹ ਆਪਦੇ ਬੰਨਿਓ ਤਾਂ ਗਾਂ ਨੂੰ ਪੈਰ ਪੁੱਟਦੇ ਆ, ਪਰ ਕਿਉਂਕਿ ਕਿਸਾਨ ਦੀ ਹੋਣੀ ਹੈ, ਉਹ ਗਾਂ ਨੂੰ ਪੁੱਟਿਆ ਪੈਰ ਉਹਨਾਂ ਨੂੰ ਪਿਛਾਂ ਨੂੰ ਲੈ ਜਾਂਦਾ ਤੇ ਫਿਰ ਉਹਦਾ ਨਤੀਜਾ ਇਹੋ ਜਿਹਾ ਨਿਕਲਦਾ। ਜੀ ਮਿੰਟੂ ਜੀ। ਅਤੇ ਸਰੋਤਿਓ, ਜਿਹੜੇ ਜੀ ਆਪਾਂ ਕੁਛ ਕੁ ਚੋਣਵੀਆਂ ਖਬਰਾਂ ਦੇ ਉੱਤੇ ਨਜ਼ਰ ਬਣਾ ਰਹੇ ਸੀ, ਖਬਰ 'ਤੇ ਨਜ਼ਰ ਦੇ ਵਿੱਚ ਪ੍ਰੋਗਰਾਮ ਦੇ ਵਿੱਚ। ਅਤੇ ਮਿੰਟੂ ਜੀ, ਆਪਾਂ ਇੱਥੇ ਇੱਕ ਹੁਣ ਛੋਟੀ ਜਿਹੀ ਬ੍ਰੇਕ ਲਵਾਂਗੇ ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀਆਂ ਆਪਾਂ ਕਾਲਸ ਲਵਾਂਗੇ ਸਰੋਤਿਆਂ ਦੀਆਂ। ਅੱਜ ਜਿਹੜਾ ਆਪਾਂ ਟਰਾਈ ਕਰਨੀ ਆ ਜਲਦੀ ਜਿਹੜੀਆਂ ਜੀ ਕਾਲਾਂ ਲੈਣ। ਸਰੋਤਿਆਂ ਨੂੰ ਮੈਂ ਪਹਿਲਾਂ ਹੀ ਬੇਨਤੀ ਕਰਦਾ ਵੀ ਜਦੋਂ ਤੁਹਾਡੀ ਕਾਲ ਮਿਲ ਜਾਂਦੀ ਤੁਹਾਡਾ ਨਾਂ ਲਿਆ ਜਾਂਦਾ ਆ, ਹੋਰ ਗੱਲਾਂ ਕਰਨ ਦੀ ਬਜਾਏ ਸਿੱਧਾ ਜਿਹੜਾ ਜੀ ਸਵਾਲ ਉਹ ਜਿਹੜਾ ਜੀ ਤੁਸੀਂ ਪੁੱਛਿਓ ਅਤੇ ਕਾਲ ਕਰ ਸਕਦੇ ਹੋ 408-272 5200 4082725200 ਇਸ ਨੰਬਰ ਦੇ ਉੱਤੇ ਤੁਸੀਂ ਜਿਹੜੇ ਜੀ ਕਾਲ ਕਰ ਸਕਦੇ ਹੋ। ਅਤੇ ਨਾਲੇ ਇਮੀਗ੍ਰੇਸ਼ਨ ਦੇ ਉੱਤੇ ਵੀ ਅਸੀਂ ਖਬਰਾਂ ਤੁਹਾਨੂੰ ਦੇਣੀਆਂ ਆ। ਅਤੇ ਇਸ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ ਨੇ ਜੁੜਨਾ ਅਤੇ ਅਸੀਂ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਡਰ ਬਣਿਆ ਹੋਇਆ ਖਾਸ ਕਰਕੇ ਇਸ ਟਾਈਮ ਅਮਰੀਕਾ ਦੇ ਵਿੱਚ, ਉਸ ਦੇ ਉੱਤੇ ਵੀ ਤੁਹਾਨੂੰ ਅਪਡੇਟਸ ਜਿਹੜੀਆਂ ਉਹ ਆਪਾਂ ਜ਼ਰੂਰ ਦੇਵਾਂਗੇ। ਅਤੇ ਮਿੰਟੂ ਜੀ, ਆਪਾਂ ਮਿਲਦੇ ਆਪਣੇ ਸਰੋਤਿਆਂ ਨੂੰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300 AM KWRU Fresno, 1470 AM KIID Sacramento, and 1450 AM KOBO Yuba City. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ 'ਤੇ ਅੱਜ ਦੀ ਸਵੇਰ ਦੇ ਵਿੱਚ ਤੁਹਾਡਾ ਸਵਾਗਤ ਹੈ। ਅਤੇ ਮਿੰਟੂ ਜੀ ਆਪਣੇ ਨਾਲ ਜੁੜੇ ਹੋਏ ਨੇ। ਮਿੰਟੂ ਜੀ, ਸਵਾਗਤ ਹੈ ਜੀ ਤੁਹਾਡਾ ਇੱਕ ਵਾਰੀ ਫਿਰ। ਜੀ ਸ਼ੁਕਰੀਆ ਜੀ ਰਾਜਕਰਨ ਵਿਸ਼ਨੂੰ। ਅਤੇ ਬਿਲਕੁਲ ਸਰੋਤਿਓ, ਤੁਸੀਂ ਕਾਲ ਕਰ ਸਕਦੇ ਹੋ 408-272 5200 4082725200 ਦੇ ਉੱਤੇ। ਅਤੇ ਨਾਲੇ ਦੱਸਿਓ ਜੀ ਵੀ ਜਿਹੜੇ ਖਾਸ ਕਰਕੇ ਸੈਕਰਾਮੈਂਟੋ ਇਲਾਕੇ ਦੇ ਵਿੱਚ ਜਿਹੜੇ ਸਰੋਤੇ ਸੁਣ ਰਹੇ ਨੇ, 1470 ਮੁੜ ਚਾਲੂ ਹੋ ਗਿਆ ਆ। ਤੁਹਾਨੂੰ ਪਤਾ ਵੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਫਲੱਡਿੰਗ ਜਿਹੜੀ ਆਈ ਸੀ, ਪਾਣੀ ਬਹੁਤ ਜ਼ਿਆਦਾ ਨਹਿਰਾਂ ਦਾ ਚੜ੍ਹਿਆ ਸੀਗਾ, ਜਿਹੜਾ ਨਦੀਆਂ ਦਾ ਚੜ੍ਹਿਆ ਸੀਗਾ, ਅਤੇ ਬਿਲਕੁਲ ਉਸ ਦੇ ਕੰਢੇ ਟਾਵਰ ਸੀਗੇ, ਜਿਸ ਕਰਕੇ ਉਸ ਦੇ ਵਿੱਚ ਭਾਰੀ ਨੁਕਸਾਨ ਜਿਹੜਾ ਆ ਉਸ ਸਾਈਟ ਦਾ ਹੋਇਆ ਸੀ। ਅਤੇ ਹੁਣ ਪਾਣੀ ਥੋੜ੍ਹਾ ਘਟਣ ਕਰਕੇ ਉਸ ਨੂੰ ਦੁਬਾਰਾ ਮੁੜ ਜਿਹੜਾ ਜੀ ਚਾਲੂ ਕਰ ਦਿੱਤਾ ਗਿਆ ਆ। 1470 ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ, ਪਰ ਜਿੰਨੀ ਕੁ ਕੋਸ਼ਿਸ਼ ਕਰ ਸਕਦੇ ਸੀਗੇ ਉਨੀ ਕੁ ਜਿਹੜਾ ਜੀ ਅਸੀਂ ਚਲਾਉਣ ਦੇ ਵਿੱਚ ਕਾਮਯਾਬ ਰਹੇ ਹਾਂ। ਸੋ 1470 AM ਮੁੜ ਦੁਬਾਰਾ ਜਿਹੜਾ ਸੈਕਰਾਮੈਂਟੋ ਇਲਾਕੇ ਦੇ ਵਿੱਚ ਸ਼ੁਰੂ ਹੋ ਚੁੱਕਾ ਹੈ। ਸੋ ਜਿਹੜੇ ਉਸ ਇਲਾਕੇ ਦੇ ਵਿੱਚ ਨੇ ਸੈਕਰਾਮੈਂਟੋ ਅਤੇ ਉਸ ਦੇ ਨਜ਼ਦੀਕੀ ਇਲਾਕਿਆਂ 'ਚ, ਉਹ ਹੁਣ ਆਪਣੀਆਂ ਗੱਡੀਆਂ ਦੇ ਵਿੱਚ 1470 AM ਦੇ ਉੱਤੇ ਵੀ ਪੰਜਾਬੀ ਰੇਡੀਓ USA ਨੂੰ ਸੁਣ ਸਕਣਗੇ। ਅਤੇ ਸਰੋਤਿਓ, ਹੁਣ ਆਪਾਂ ਤੁਹਾਡੀਆਂ ਕਾਲਸ ਲੈਣੀਆਂ ਸ਼ੁਰੂ ਕਰਾਂਗੇ। ਆਪਣੇ ਨਾਲ ਜੁੜੇ ਨੇ ਗੁਰਮਿੰਦਰ ਧੂਰ ਜੀ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਈ ਦੋਨੇ ਵੀਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ? ਹਾਂਜੀ ਵੀਰ ਜੀ, ਆਹ ਜਿਹੜਾ ਸਿੱਧੂ 15 ਕੁ ਦਿਨਾਂ ਲਈ ਪੰਜਾਬ ਬਚਾਉਣ ਆਇਆ ਸੀਗਾ ਉਦੋਂ, ਤੇ ਅਜੇ ਮੇਰੇ ਖਿਆਲ ਪੰਜਾਬ ਬਚਾ ਕੇ ਮੇਰੇ ਖਿਆਲ ਅਜੇ ਬੰਬੇ ਪਹੁੰਚਦੇ ਸਾਰ ਕਪਲ ਦੇ ਸ਼ੋਅ 'ਚ ਜਾ ਕੇ ਕਹਿੰਦਾ ਕਿ ਜਿਹੜਾ ਇੱਕ ਅਭਿਨੇਤਾ ਉਹ 3 ਘੰਟੇ ਲੋਕਾਂ ਨੂੰ ਬੇਵਕੂਫ ਬਣਾਉਂਦਾ ਤੇ ਇੱਕ ਜਿਹੜਾ ਨੇਤਾ ਉਹ 5 ਘੰਟੇ ਲੋਕਾਂ ਨੂੰ ਬੇਵਕੂਫ ਬਣਾਉਂਦਾ। ਤੇ ਇਹਦੇ ਤੇ ਮਾੜੀ ਜਿਹੀ ਟਿੱਪਣੀ ਕਰਾਉਣੀ ਸੀ। ਕਰਿਓ ਜੀ ਟਿੱਪਣੀ ਮਿੰਟੂ ਜੀ। ਨਹੀਂ, ਤੁਹਾਡੇ ਨਾਲੋਂ ਵਧੀਆ ਟਿੱਪਣੀ ਹੁਣ ਕੌਣ ਕਰ ਸਕਦਾ ਹੈ? ਤੁਸੀਂ ਤੇ ਸਾਰਾ ਨਿਚੋੜ ਹੀ ਕੱਢ ਗਏ, ਨਿੰਬੂ ਵਾਂਗੂ ਕੇ ਨਿਚੋੜ ਕੇ ਰੱਖ ਦਿੱਤਾ ਸਾਰੇ ਮਸਲੇ ਨੂੰ ਕਿ ਨੇਤਾ ਜਿਹੜਾ ਉਹ ਮੇਰੇ ਖਿਆਲ ਦੇ ਨਾਲ 5 ਘੰਟੇ ਕਿਉਂ, ਉਹ ਤੇ ਕਈ ਤੇ ਇਹੋ ਜਿਹੇ ਨੇਤਾ ਜਿਹੜੇ 50-50 ਸਾਲ ਤੋਂ ਬੇਵਕੂਫ ਬਣਾਈ ਜਾਂਦੇ ਆ। ਇਹੋ ਜਿਹੇ ਵੀ ਨੇਤਾ, ਤੇ ਅਭਿਨੇਤਾ ਉਹਨਾਂ ਦੀ ਕੀ ਰੀਸ ਕਰਨਗੇ? ਅਭਿਨੇਤਾ ਤੇ ਦੱਸ ਕੇ ਬੇਵਕੂਫ ਬਣਾਉਂਦੇ ਆ। ਫਿਲਮ ਜਦੋਂ ਬਣਾਉਂਦੇ ਆ ਤੇ ਦੱਸ ਕੇ ਬਣਾਉਂਦੇ ਕਿ ਅਸੀਂ ਫਿਲਮ ਬਣਾਉਣ ਲੱਗੇ ਆ। ਤੇ ਇੱਥੇ ਜਿਹੜੇ ਵੱਡੇ ਅਭਿਨੇਤਾ ਨੇਤਾ ਜਿਹਨਾਂ ਨੂੰ ਆਪਾਂ ਕਹਿੰਦੇ ਆ, ਉਹ ਤੇ ਦੱਸਦੇ ਵੀ ਨਹੀਂ। ਉਹ ਤੇ ਬਾਅਦ ਚ ਪਤਾ ਲੱਗਦਾ ਉਹਨਾਂ ਦੀਆਂ ਕਰਤੂਤਾਂ, ਤੇ ਕਈ ਵਾਰੀ 40-40 ਸਾਲ ਤੋਂ ਬਾਅਦ ਪ੍ਰਗਟ ਹੁੰਦੀਆਂ, ਇਹਨਾਂ ਨੇ ਆਹ ਚੰਦ ਚੜਿਆ, ਗੁੜ ਖਿਲਾਇਆ। ਸੋ ਸਿੱਧੂ ਬਾਰੇ ਮੈਂ ਇੰਨਾ ਹੀ ਕਹਾਂਗਾ ਕਿ ਦੇਖੋ, ਸਾਡੇ ਭੋਲੇ ਲੋਕ ਆ, ਉਹ ਸਮਝ ਲੈਂਦੇ ਆ। ਸਾਨੂੰ ਪਹਿਲਾਂ ਹੀ ਵੇਖ ਲੈਣਾ ਚਾਹੀਦਾ ਸੀਗਾ ਕਿ ਨਵਜੋਤ ਸਿੱਧੂ ਠੀਕ ਆ, ਉਹਦੇ ਚ ਬੜੇ ਗੁਣ ਆ, ਬਹੁਤ ਗੁਣ ਆ ਉਹਦੇ ਚ, ਕਈ ਪ੍ਰਕਾਰ ਦੇ ਗੁਣ ਆ। ਵਧੀਆ ਬੁਲਾਰਾ ਆ, ਉਹ ਵਧੀਆ ਕ੍ਰਿਕਟਰ ਰਿਹਾ, ਵਧੀਆ ਕਮੈਂਟੇਟਰ ਰਿਹਾ, ਵਧੀਆ ਲਤੀਫੇਬਾਜ਼ ਆ, ਪਰ ਉਹ ਵਧੀਆ ਨੇਤਾ ਨਹੀਂ ਹੈ। ਸਾਨੂੰ ਪਹਿਲਾਂ ਹੀ ਵੇਖ ਲੈਣਾ ਚਾਹੀਦਾ ਸੀ। ਪਹਿਲਾਂ ਅਸੀਂ ਉਹਨੂੰ ਸੂਰਬੀਰ ਕਹਿਤਾ, ਮੁੜ ਕੇ ਜਦੋਂ ਦੂਜੀ ਪਾਰਟੀ 'ਚ ਚਲਾ ਗਿਆ
ਫਿਰ ਉਹਦੀ ਨਿੰਦਿਆ ਵੀ ਹੋਈ, ਰੱਜ ਕੇ ਹੋਈ, ਪਰ ਫਿਰ ਵੀ ਕੁਝ ਲੋਕ ਉਮੀਦ ਲਾਈ ਬੈਠੇ ਸਨ ਕਿ ਉਹ ਪੰਜਾਬ ਲਈ ਕੁਝ ਕਰਨਾ ਹੈ। ਕੁਝ ਨਹੀਂ ਕਰਨਾ ਆਇਆ ਸੀ, ਉਹ ਸਿੱਧੂ ਪਰਿਵਾਰ ਲਈ ਕੁਝ ਕਰਨਾ ਆਇਆ ਸੀ। ਉਹ ਜਿੰਨਾ ਕੁ ਕਰਨਾ ਆਇਆ ਸੀ ਕਰਕੇ ਚਲੇ ਗਿਆ, ਉਹਦੇ ਤੋਂ ਬਹੁਤੀ ਉਮੀਦ ਰੱਖਿਓ ਵੀ ਨਾ। ਨਹੀਂ। ਅਗਲੇ ਕਾਲਰ ਪ੍ਰਗਟਪਾਲ ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਮਹਾਰਾਜ ਮਾਝੇ ਦੇ ਜਾਪਦੇ ਕਰਨਵੀਰ ਰਾਜਵੀਰ ਸਿੰਘ ਤੇ ਬਲੋਈ ਤੇ ਹੈ ਹੀ ਹੈ ਮਿੰਟੂ ਗੁਰਸਰੀਆ ਜੀ। ਤੁਹਾਡੀ ਪੰਜਾਬੀ ਬੋਲੀ ਦੀ ਲੈਂਗੁਏਜ ਦੀ ਇੰਨੀ ਵਿਸ਼ਾਲਤਾ ਨਾਲ ਤੁਸੀਂ ਬੋਲਦੇ ਜੇ ਕਿ ਸਾਰਾ ਪੰਜਾਬ ਯਾਦ ਕਰਾ ਦਿੰਦੇ ਜੀ। ਜੀ ਧੰਨਵਾਦ ਜੀ। ਤੇ ਸਵਾਲ ਪੁੱਛੋ ਜੀ ਪ੍ਰਗਟ ਜੀ। ਤੇ ਮੇਰਾ ਸਵਾਲ ਹੈ ਜੀ, ਚੋਰ ਤੇ ਕੁੱਤੀ ਰਲ ਗਏ ਇਹਦੇ ਖਾਣ ਸੁਣਦੇ ਆਏ ਆ ਤੇ ਕਦੀ ਪਹਿਰੇਦਾਰ ਰਲਿਆ ਨਹੀਂ ਸੁਣਿਆ। ਮੇਰਾ ਸਵਾਲ ਹੈ ਜੀ, ਇੰਨਾ ਜਦੋਂ ਚੋਰ ਤੇ ਕੁੱਤੀ ਰਲ ਜਾਂਦੇ ਸੀ ਨਾ, ਸਿਪਾਹੀ ਤੇ ਮੁਲਜ਼ਮ ਜਾਂ ਪੁਲਿਸ ਵਾਲੇ ਤੇ ਪ੍ਰੈਸ ਵਾਲੇ ਆ ਜਾਂਦੇ ਸੀਗੇ। ਇਹ ਪ੍ਰੈਸ ਦੀ ਲਿਖੀ ਹੋਈ ਖਬਰ ਤੋਂ ਪ੍ਰੈਸ ਵਾਲਿਆਂ ਤੋਂ ਇੰਨੇ ਡਰਦੇ ਸੀ ਸਾਰੇ ਅਫਸਰ ਤੇ ਨੇਤਾ ਵੀ, ਜਿਸ ਤਰ੍ਹਾਂ ਸਮਝ ਲਓ ਵੀ ਕੋਈ ਗੱਲ ਨਹੀਂ ਵੀ ਇਹ ਆ ਗਏ ਹੁਣ ਅਸੀਂ ਮਾਰੇ ਗਏ। ਤੇ ਉਹ ਹੁਣ ਪਹਿਰੇਦਾਰੇ ਦਾ ਕੰਮ ਕਰਦੀ ਪ੍ਰੈਸ, ਤੇ ਪ੍ਰੈਸ ਵੀ ਨਾਲ ਰਲ ਗਈ ਆ ਜੀ ਜੀ। ਸਾਰੀ ਅਖਬਾਰ ਲਿਖ ਕੇ ਤੇ ਅਖੀਰ ਤੇ ਉਹ ਕਿਤੇ ਨਾ ਕਿਤੇ ਇੱਕ ਦੋ ਸ਼ਬਦ ਲਿਖ ਕੇ ਨਾ ਤੇ ਸਾਰੀ ਗੱਲ ਮੁਕਾ ਦਿੰਦੇ ਵੀ ਸਾਡਾ ਸੰਪਾਦਕੀ ਲੇਖ ਹੀ ਇਹਦੇ 'ਚ ਸਹੀ ਆ, ਬਾਕੀ ਸਾਰਾ ਆਪਣੀ ਮਰਜ਼ੀ ਨਾਲ ਪੜ੍ਹਿਓ ਤੇ ਮਰਜ਼ੀ ਨਾਲ ਸਮਝਿਓ, ਸਾਡਾ ਇਹਦੇ 'ਚ ਕੋਈ ਸੱਚ ਨਹੀਂ ਜੀ। ਜੀ ਥੈਂਕ ਯੂ ਜੀ। ਜੀ ਮਿੰਟੂ ਜੀ। ਦੇਖੋ ਮੈਨੂੰ ਤੇ ਧਰਮ ਸੰਕਟ 'ਚ ਪਾ ਦਿੰਦੇ ਇਹੋ ਜਿਹੇ ਸਵਾਲ ਕਿ ਪੱਤਰਕਾਰੀ ਦੇ ਨਾਲ ਜੁੜਿਆ ਬੰਦਾ ਜਦੋਂ ਇਹ ਦੀ ਗੱਲ ਕਹੂਗਾ, ਪਰ ਬਿਲਕੁਲ ਗੱਲ ਇਹਨਾਂ ਦੀ ਸਹੀ ਆ। ਇਹ ਪਹਿਰੇਦਾਰ ਜੇ ਆਪਣੇ ਫਰਜ਼ ਨਿਭਾਉਂਦਾ ਰਹਿੰਦਾ ਤੇ ਸ਼ਾਇਦ ਇੰਨਾ ਬੇੜਾ ਗਰਕ ਨਾ ਹੁੰਦਾ। ਪਹਿਰੇਦਾਰ ਜਿਹੜਾ ਜਿਹਨੂੰ ਆਪਾਂ ਮੀਡੀਆ ਕਹਿੰਦੇ ਆ, ਉਹ ਮੀਡੀਆ ਤੇ ਸਾਡਾ ਇਹੋ ਜਿਹਾ ਹੋ ਗਿਆ ਕਿ ਦੇਖੋ ਕਿ ਜਿਹੜਾ ਰਾਮਦੇਵ ਆ ਸਟੇਜ ਤੋਂ ਉਹ ਸ਼ਰੇਆਮ ਪੁੱਛਦਾ ਪਿਆ, ਰਾਜਸਥਾਨ ਤੋਂ ਜਿਹੜੇ ਨੇ ਇੱਕ ਸਾਧੂ ਜੀ ਨੂੰ ਟਿਕਟ ਦਿੱਤੀ ਸੀ, ਉਹ ਸਟੇਜ ਤੇ ਕਹਿਣ ਲੱਗ ਪਿਆ ਸੀ ਕੈਮਰੇ ਦੇ ਸਾਹਮਣੇ ਕਿ ਇੰਨੇ ਕੁ ਬਾਬਾ ਜੀ ਪੈਸੇ ਬਣ ਗਏ ਆ, ਇੰਨੇ ਕੁ ਪੈਸੇ ਆ ਗਏ ਆ। ਇਹ ਉਹਨੂੰ ਕਹਿਣ ਲੱਗਾ ਕਿ ਨਾ ਚੁੱਪ ਕਰ ਕੈਮਰੇ ਚੱਲਦੇ ਆ। ਤੇ ਉਦੋਂ ਤੱਕ ਕੈਮਰੇ 'ਚ ਰਿਕਾਰਡ ਹੋ ਗਈ। ਸਵੇਰੇ ਉਹ ਬਾਈਟ ਚੱਲੀ ਜਿਨ੍ਹਾਂ ਚੈਨਲਾਂ ਤੇ ਬਹੁਤ ਦੱਬ ਕੇ ਚੱਲੀ, ਕਾ ਦੇਖੋ ਬਾਬਾ ਕੀ ਕਰਤੂਤਾ ਕਰਦਾ ਫਿਰਦਾ, ਪਰ ਸ਼ਾਮ ਹੁੰਦਿਆਂ ਉਹ ਬਾਈਟ ਲੱਭੀ ਨਹੀਂ ਤੇ ਉਹਦੀ ਥਾਂ ਤੇ ਪਤੰਜਲੀ ਦੀਆਂ ਮਸ਼ਹੂਰੀਆਂ ਚੱਲਣ ਲੱਗ ਪਈਆਂ ਸਨ। ਦੇਖ ਲਓ। ਔਰ ਜਿਹੜੀਆਂ ਮਸ਼ਹੂਰੀਆਂ ਕਦੇ ਕਦੇ ਆਉਂਦੀਆਂ ਸਨ ਉਦੋਂ ਫਿਰ ਲਗਾਤਾਰ ਹੀ ਚੱਲੀਆਂ ਤੇ ਉਦੋਂ ਕਈ ਦਿਨ ਬਾਅਦ ਚੱਲਦੀਆਂ ਰਹੀਆਂ। ਸੋ ਮੀਡੀਆ ਬਿਲਕੁਲ ਇਹਨਾਂ ਦੀ ਗੱਲ ਦਰੁਸਤ ਹੈ, ਇਹਨਾਂ ਦਾ ਸ਼ਿਕਵਾ ਦਰੁਸਤ ਆ। ਪਰ ਮੈਂ ਉਂਝ ਤੁਹਾਨੂੰ ਕਹਿ ਦਿਆਂ, ਰਾਤਾਂ ਹਨੇਰੀਆਂ 'ਚ ਟਾਵਾਂ ਜੁਗਨੂ ਵੀ ਜਗਦਾ। ਤੁਸੀਂ ਪੂਰੀ ਅੱਖ ਘੇੜ ਕੇ ਵੇਖੋਗੇ ਨਾ, ਤੁਹਾਨੂੰ ਉਹ ਜੁਗਨੂ ਜਗਦੇ ਦਿਸਣਗੇ। ਹਾਂ, ਥੋੜੇ ਜਿਹੇ ਪਛਾਣਨੇ ਔਖੇ ਆ ਉਹਨਾਂ ਨੂੰ। ਜੇ ਤੁਸੀਂ ਪਛਾਣ ਲਓਗੇ ਨਾ ਤਾਂ ਮੇਰੇ ਖਿਆਲ ਦੇ ਨਾਲ ਫਿਰ ਤੁਸੀਂ ਇਹ ਸ਼ਿਕਵਾ ਛੱਡ ਦਿਓਗੇ ਕਿ ਪਹਿਰੇਦਾਰ ਜਿਹੜਾ ਚੋਰ ਤੇ ਕੁੱਤੀ ਦੇ ਨਾਲ ਸਮਾਂ ਰਲ ਗਿਆ। ਬਹੁਤ ਸਾਰੇ ਜੁਗਨੂ ਇੱਥੇ ਜਗਦੇ ਆ, ਪੰਜਾਬ ਦੇ ਵਿੱਚ ਵੀ ਜਗਦੇ ਆ, ਅਮਰੀਕਾ ਕੈਨੇਡਾ ਦੇ ਵਿੱਚ ਤੇ ਤੁਹਾਡੇ ਕੋਲ ਹੈਗੇ ਜੁਗਨੂ ਇਹੋ ਜਿਹੇ ਬਹੁਤ ਆ ਜਿਹੜੇ ਹਨੇਰੀਆਂ ਰਾਤਾਂ 'ਚ ਜਗਦੇ ਪਏ, ਦੀਵਾ ਬਾਲ ਕੇ ਬੈਠੇ ਤੂਫਾਨਾਂ ਦੇ ਵਿੱਚ। ਪੰਜਾਬ ਦੇ ਵਿੱਚ ਵੀ ਹੈ। ਤੁਸੀਂ ਹਿੰਮਤ ਕਰੋ, ਥੋੜਾ ਜਿਹਾ ਤੁਸੀਂ ਥੋੜਾ ਜਿਹਾ ਸਮਾਂ ਖਰਚ ਕਰੋ, ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਹੜਾ ਜੁਗਨੂ ਹੈ। ਔਰ ਜਦੋਂ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਆਪਣੇ ਸਕੇ ਸੰਬੰਧੀਆਂ ਨੂੰ ਦੱਸ ਪਾਓ। ਜਦੋਂ ਚੰਗੀਆਂ ਚੀਜ਼ਾਂ ਪੜ੍ਹੋਗੇ, ਚੰਗੀਆਂ ਚੀਜ਼ਾਂ ਸੁਣੋਗੇ, ਫਿਰ ਇਹ ਕਾਫਲਾ ਜਿਹੜਾ ਚੱਲ ਪਏਗਾ। ਜਿਹੜੇ ਮਾੜੇ ਲੋਕ ਆ ਰੱਦੇ ਜਾਣਗੇ। ਉਂਝ ਮੈਂ ਤੁਹਾਨੂੰ ਦੱਸ ਦਿਆਂ ਕਿ ਮੀਡੀਆ ਜਿਹੜਾ ਇਸ ਸਮੇਂ ਉਹ ਕਾਰਪੋਰੇਟ ਦੇ ਕਬਜ਼ੇ ਹੇਠ ਆ। ਆਉਣ ਵਾਲੇ ਸਮੇਂ 'ਚ ਇੱਕ ਬਹੁਤ ਵੱਡੀ ਲੜਾਈ ਹੋਏਗੀ ਸੋਸ਼ਲ ਮੀਡੀਆ ਤੇ ਇਹੋ ਜਿਹੇ ਮੀਡੀਆ ਦੇ ਦਰਮਿਆਨ। ਉਹਦੇ 'ਚ ਦੇਖੋ ਇਸ ਅਸਾਮੀ ਜੰਗ 'ਚ ਕੌਣ ਜਿੱਤਦਾ ਜੀ। ਗੋਲਡੀ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜੀ, ਮੇਰਾ ਸਵਾਲ ਸੀ ਕਿ ਜਿਸ ਤਰ੍ਹਾਂ ਵੋਟਾਂ ਦੀ ਗਿਣਤੀ ਆ ਰਹੀ ਹੈ ਤੇ ਇੱਕ ਸਵਾਲ ਦਿਮਾਗ ਵਿੱਚ ਘੁੰਮਦਾ ਸੀ ਕਿ ਜ਼ਮਾਨਤ ਬਚਾਉਣ ਵਾਸਤੇ ਜਿਹੜੇ ਆਪਣੇ ਉਮੀਦਵਾਰ ਨੂੰ ਕਿੰਨੇ % ਵੋਟਾਂ ਚਾਹੀਦੀਆਂ ਤੇ ਕਿੰਨੀਆਂ ਵੋਟਾਂ ਨਾਲ ਜ਼ਮਾਨਤ ਬਚਾ ਸਕਦੇ ਨੇ? ਕਿਉਂਕਿ ਤੁਹਾਨੂੰ ਪਤਾ ਹੈ ਕਿ ਕਾਫੀ ਵੱਡੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੀ ਇਸ ਅੰਕੜੇ ਦੀ ਜ਼ਰੂਰਤ ਹੋਏਗੀ। ਤੇ ਦੂਜਾ ਛੋਟਾ ਜਿਹਾ ਨਾਲ ਹੀ ਇਸ ਤੇ ਲੱਗਦਾ ਹੈ ਕਿ ਦੋਨੋਂ ਬਾਦਲ ਸਾਹਿਬ ਇੱਥੇ ਕਿਤੇ 1 ਲੱਖ ਏਕੜ ਜ਼ਮੀਨ ਦੇਖਣ ਤੇ ਨਹੀਂ ਆਏ ਗਰੀਬ ਕਿਸਾਨਾਂ ਵਾਸਤੇ। ਧੰਨਵਾਦ। ਉਹ ਤਾਂ ਵੈਸੇ ਕੈਨੇਡਾ ਜਾਣਾ ਸੀ, ਹੁਣ ਸ਼ਾਇਦ ਬਦਲਤਾ ਹੋਵੇ ਵੀ ਅਮਰੀਕਾ ਲੈ ਚੱਲਦੇ ਆ। ਚਲੋ ਜੀ ਚਲੋ, ਇਹ ਤੇ ਹਲਕੇ ਫੁਲਕੇ ਮੂਡ ਦੇ ਵਿੱਚ ਕੀਤੀ ਗੱਲ ਵਧੀਆ, ਠੀਕ ਆ, ਹੱਸ ਲੈਣਾ ਚਾਹੀਦਾ। ਉਹ ਕਹਿੰਦਾ ਨਾ ਗੁਰਦਾਸ ਮਾਨ ਵੀ ਕਦੇ ਹੱਸਣਾ ਜ਼ਰੂਰ ਚਾਹੀਦਾ, ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ। ਪਰ ਜਿਹੜੀ ਜ਼ਮਾਨਤਾਂ ਦੀ ਇਹ ਗੱਲ ਹੈ ਨਾ, ਇਹ ਮੇਰੇ ਖਿਆਲ ਦੇ ਨਾਲ 6ਵੇਂ ਹਿੱਸੇ ਦੇ ਕਰੀਬ ਹੁੰਦਾ।
ਜੀ ਮਤਲਬ ਜੇ ਆਪਾਂ ਲਾਈਏ ਮੋਟੇ ਤੌਰ ਤੇ ਕਿ 1 ਲੱਖ ਵੋਟ ਆ ਜੀ ਤੇ 1 ਲੱਖ ਵੋਟ ਦੇ ਵਿੱਚ ਜ਼ਮਾਨਤ ਬਚਾਉਣ ਲਈ ਤੁਹਾਨੂੰ ਘੱਟੋ ਘੱਟ ਫਿਰ 15,000 ਤੇ ਚਾਹੀਦੀ ਆ। ਸੋ ਇਹ ਹੁੰਦਾ, ਇਸ ਤਰ੍ਹਾਂ ਦਾ ਪ੍ਰੋਸੈਸ ਹੁੰਦਾ ਜਿਹੜਾ ਉਹ ਹਿੱਸਾ ਪਾਰ ਨਹੀਂ ਕਰ ਪਾਉਂਦਾ। ਮਸਲਨ ਕਿ 10 ਕੈਂਡੀਡੇਟ ਨੇ, ਉੱਥੇ 10 ਉਮੀਦਵਾਰ ਆ ਤੇ 10 ਚ 2 ਆ ਜਿਹੜੇ ਉਹ ਲੱਖ ਦੇ ਵਿੱਚੋਂ 30 ਲੈ ਜਾਂਦੇ ਜਾਂ 35 40 ਲੈ ਜਾਂਦੇ ਆ, ਤੇ ਜਿਹੜੇ ਦੂਜੇ 6 ਆ ਉਹ 15 ਤੋਂ ਥੱਲੇ ਰਹਿ ਜਾਂਦੇ। ਫਿਰ ਸਾਰਿਆਂ ਦੀਆਂ ਜ਼ਮਾਨਤਾਂ ਉਹ ਜ਼ਬਤ ਹੀ ਸਮਝੇ ਜਾਣਗੇ। ਜੀ ਜੀ। ਅਗਲੇ ਕਾਲਰ ਬੂਟਾ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ 1 ਸੈਕਿੰਡ ਮੈਂ ਜਰਾ ਦੂਰ ਚੱਲ ਜਾਵਾਂ ਰੇਡੀਓ ਤੋਂ। ਜੀ 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 ਪੁੱਛੋ ਜੀ। ਹਾਂਜੀ, ਮੈਂ ਜਰਾ ਤਿਆਰੀ ਦੇ ਨਾਲ ਅੱਧਾ ਸੈਕਿੰਡ। ਅੱਛਾ, ਮੈਂ ਤੁਹਾਡੇ ਅੱਗੇ ਬੇਨਤੀ ਇਹ ਕਰਦਾ ਕਿ ਆਪਾਂ ਸੁਣਦੇ ਹਾਂ ਵੀ ਜ਼ਿਮੀਂਦਾਰਾਂ ਨੇ ਫਾਹਾ ਲੈ ਲਿਆ, ਜ਼ਿਮੀਂਦਾਰ ਨੇ ਦੁਆ ਖਾ ਕੇ ਮਰ ਗਿਆ, ਤੇ ਗੱਲ ਤਾਂ ਹਰੇਕ ਚੀਜ਼ ਦਾ ਟਿੱਪਣੀ ਕਰਨ ਦੀ ਜਗ੍ਹਾ ਜਾਂ ਕੁਛ ਕਰਨ ਜਗ੍ਹਾ ਸਾਨੂੰ ਹੱਲ ਸੋਚਣਾ ਚਾਹੀਦਾ, ਹਨਾ। ਹਾਂਜੀ, ਠੀਕ ਆ ਨਾ ਗੱਲ ਜੀ। ਤੇ ਮੇਨ ਚੀਜ਼ ਇਹ ਆ ਕਿ ਸਾਡੇ ਕੋਲ 2 ਖੇ ਜ਼ਮੀਨ ਦੇ ਜਾਂ 4 ਖੇ ਜ਼ਮੀਨ ਦੇ ਆ। 2013 ਦੇ ਵਿੱਚ ਮੈਂ ਇੰਡੀਆ ਜਾ ਕੇ ਆਇਆ। ਜਿਸ ਬੰਦੇ ਕੋਲ ਨਹੀਂ ਵੀ ਜ਼ਮੀਨ, ਉਸ ਬੰਦੇ ਕੋਲ ਵੀ ਟਰੈਕਟਰ ਖੜਾ। ਔਰ ਜਿਹੜੇ ਕਈ ਆਧਰਮੀਆਂ ਦੇ ਕਿਸੇ ਬੰਦਿਆਂ ਦੇ ਘਰ ਮੁੰਡਾ ਵੀ ਹੈ ਨੀਗਾ, ਕੋਈ ਹੈ ਨਹੀਂ, ਉੱਥੇ ਵੀ ਮੋਟਰਸਾਈਕਲ ਚਲਾਉਣਾ ਵੀ ਹੁੰਦਾ, ਉੱਥੇ ਮੋਟਰਸਾਈਕਲ ਖੜਾ। ਜੀ ਅਸੀਂ ਜਿਹੜੇ ਸਾਡੇ ਵਿਆਹ ਸ਼ਾਦੀ ਹੁੰਦੇ ਆ, ਤੇ ਕੁੜੀ ਦਾ ਤਾਂ ਮੁੰਡੇ ਦਾ ਵਿਆਹ ਹੋਣਾ, ਹਨਾ, ਤੇ ਜੇ ਅਸੀਂ ਦੋਨੇ ਤਰ੍ਹਾਂ ਸਾਦਗੀ ਦੇ ਨਾਲ 5 ਬੰਦੇ ਜਾ ਕੇ ਤਾਂ ਚਾਹ ਦਾ ਕੱਪ ਪੀ ਕੇ ਤਾਂ ਘਰੇ ਜਾ ਕੇ ਫੇਰਾ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਆ ਜਾਈਏ, ਕਿਸੇ ਨੂੰ ਵੀ ਨਾ ਸੱਦੀਏ, ਕੋਈ ਖਰਚਾ ਨਾ ਕਰੀਏ, ਸਾਡੇ ਤੇ ਕਰਜ਼ਾ ਕਿੱਦਾਂ ਆਵੇ? ਜੀ ਬਿਲਕੁਲ ਵਾਜਿਬ ਸਵਾਲ ਜੀ ਤੁਹਾਡਾ ਬੂਟਾ ਸਿੰਘ ਜੀ। ਜੀ ਮਿੰਟੂ ਜੀ। ਜੀ ਜੀ ਬਿਲਕੁਲ। ਮੈਂ ਤੁਹਾਨੂੰ ਦੱਸਿਆ ਖਬਰ ਦੇ ਵਿੱਚ ਵੀ, ਮੈਂ ਤੁਹਾਨੂੰ ਸ਼ਾਇਦ ਦੱਸ ਕੇ ਗਿਆ ਕਿ ਬਹੁਤ ਸਾਰੇ ਕਿਸਾਨ ਜਿਹੜੇ ਆ ਉਹ ਕਈ ਵਾਰੀ ਆਪਣਾ ਜਿਹੜਾ ਵੱਖਰਾ ਵਸੀਲਾ ਹੁੰਦਾ ਉਹ ਬਣਾਉਣ ਦੀ ਖਾਤਰ ਟਰੈਕਟਰ ਲੈ ਲੈਂਦੇ ਆ। ਸਾਡੇ ਇੱਥੇ ਮੈਂ ਬਹੁਤ ਸਾਰੇ ਕਿਸਾਨਾਂ ਨੂੰ ਜਾਣਦਾ ਜਿਹੜੇ ਬੇਜ਼ਮੀਨੇ ਹੋ ਗਏ ਆ, ਜਿਨ੍ਹਾਂ ਕੋਲ ਜ਼ਮੀਨ ਜਿਹੜੀ ਕਿੱਲਾ ਹਿੱਸੇ ਆਈ, ਘਟਦੀ ਕਨਾਲਾਂ ਚ ਰਹਿ ਗਈ ਤੇ ਮੁੜ ਕੇ ਉਹ ਖਤਮ ਹੋ ਗਈ, ਯਾਨੀ ਬੇਜ਼ਮੀਨੇ ਹੋ ਗਏ। ਫਿਰ ਉਹਨਾਂ ਨੇ ਟਰੈਕਟਰ ਪਾ ਲਏ, ਕਿਸੇ ਨੇ ਪੱਠੇ ਤੇ ਲਾ ਲਿਆ, ਕਿਸੇ ਨੇ ਮਿੱਟੀ ਤੇ ਲਾ ਲਈ, ਕਿਸ਼ਤਾਂ ਭਰੀ ਜਾਂਦੇ ਆ। ਆਖਰ ਮਨੁੱਖ ਆ, ਕਈ ਵਾਰੀ ਬੰਦਾ ਬਿਮਾਰ ਸ਼ਿਮਾਰ ਹੋ ਗਿਆ ਜਾਂ ਕੋਈ ਹੋਰ ਘਾਟਾ ਵਾਧਾ ਹੋ ਗਿਆ, ਕਿਸ਼ਤ ਟੁੱਟ ਜਾਂਦੀ ਹੈ, ਉਦੋਂ ਇਹ ਸਮੱਸਿਆ ਆਉਂਦੀ ਹੈ। ਸਾਰੇ ਕਿਸਾਨਾਂ ਦੀ ਕਹਾਣੀ ਇਹ ਨਹੀਂ ਜਿਹੜੀ ਤੁਸੀਂ ਦੱਸੀ ਕਿ ਹਰੇਕ ਬੰਦੇ ਨੇ ਟਰੈਕਟਰ ਖਿਲਾਰਿਆ ਤੇ ਉਹਨੇ ਸਿਰਫ ਸ਼ੋ ਪੀਸ ਵਾਸਤੇ ਖਿਲਾਰਿਆ। ਬਹੁਤੇ ਬੰਦਿਆਂ ਦਾ ਇਹ ਰੁਜ਼ਗਾਰ ਦਾ ਵਸੀਲਾ ਵੀ ਹੈ। ਦੂਜੀ ਗੱਲ ਜਿਹੜੀ ਤੁਸੀਂ ਖਰਚੇ ਦੀ ਕੀਤੀ ਹੈ, ਖਰਚਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਅਸੀਂ ਤੇ ਪਿੱਟਦੇ ਹਾਂ ਜਿਹੜਾ ਵੀ ਕੋਈ ਮਿਲੇ। ਮੈਂ ਖੁਦ ਸਰਦਾਰ ਸਾਹਿਬ, ਮੈਂ ਜਿਸ ਦਿਨ ਸ਼ਾਦੀ ਕਰਵਾਈ, ਵੈਸੇ ਨਿੱਜੀ ਗੱਲ ਕਰਨੀ ਨਹੀਂ ਚਾਹੀਦੀ, ਮੇਰਾ ਜਿਸ ਦਿਨ ਵਿਆਹ ਹੋਇਆ ਮੇਰੇ ਖਾਤੇ 'ਚ 20-25 ਹਜ਼ਾਰ ਰੁਪਈਆ ਸੀ ਤੇ ਉਸੇ 'ਚ ਹੀ ਮੈਂ ਵਿਆਹ ਕਰਾ ਕੇ ਤੇ ਮੁੜ ਆਇਆ ਸਾਂ। ਤੇ ਵਿਆਹ ਵੀ ਮੇਰਾ ਚੰਡੀਗੜ੍ਹ ਹੋਇਆ ਸੀ। ਸੋ ਇਹ ਜੇ ਬੰਦਾ ਕਰੇ ਤੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜੇ ਅਸੀਂ ਸਾਦਾਚਾਰੀ ਵੱਲ ਮੁੜਾਂਗੇ ਤੇ ਇਸ ਉਜਾੜੀ ਤੋਂ ਬਚ ਸਕਦੇ ਹਾਂ। ਇੱਕ ਚੰਗੀ ਗੱਲ ਹੈ। ਜਿਹੜੀ ਗੱਲ ਤੁਸੀਂ ਮੋਟਰਸਾਈਕਲਾਂ ਦੀ ਕਰਦੇ ਆ ਨਾ ਕਿ ਗਰੀਬ ਦੇ ਘਰ ਵੀ ਮੋਟਰਸਾਈਕਲ ਖੜਾ, ਇਹ ਖੜਾ, ਉਹ ਖੜਾ। ਦੇਖੋ, ਇੱਕ ਗਰੀਬ ਮਜ਼ਦੂਰ ਆ, ਹੁਣ ਉਹਨੇ 5 ਕੋ ਜਾਂ 7 ਕੋ ਦਿਹਾੜੀ ਤੇ ਜਾਣਾ। ਮਿਸਤਰੀ ਦੇ ਕੋਲ ਮੋਟਰਸਾਈਕਲ ਆ, ਮਿਸਤਰੀ ਚੜ ਕੇ ਉੱਥੇ ਜਾ ਕੇ ਸਾਰੀ ਦਾ ਕੰਮ ਸ਼ੁਰੂ ਕਰ ਦਿੰਦਾ, ਤੇ ਮਜ਼ਦੂਰ ਜੇ ਹੁਣ 5-7 ਕਿਲੋਮੀਟਰ 5-7 ਕੋ ਤੁਰ ਕੇ ਜਾਏਗਾ ਉਹਦੀ ਦਿਹਾੜੀ ਤੇ ਰਾਹ 'ਚ ਲੈ ਜਾਣੀ ਹੈ, ਕਿਉਂਕਿ ਮਿਸਤਰੀ ਕੋਲ ਮੋਟਰਸਾਈਕਲ ਆ, ਉਹ ਕੰਮ ਵਾਲੀ ਜਗ੍ਹਾ ਤੇ ਪਹੁੰਚ ਗਿਆ ਤੇ ਉਹਦਾ ਮਜ਼ਦੂਰ ਜੇ ਰਾਹ ਦੇ ਵਿੱਚ ਆ ਫਿਰ ਉਹ ਤੇ ਰਾਹ ਦੇ ਵਿੱਚ ਹੀ ਰਹਿ ਜਾਏਗਾ ਨਾ, ਕਦੋਂ ਦਿਹਾੜੀ ਹੋਏਗੀ। ਸੋ ਇਹ ਚੀਜ਼ਾਂ ਨਾ ਜਿਹੜੀਆਂ, ਇਹ ਚੀਜ਼ਾਂ ਨੂੰ ਤੁਸੀਂ ਨਕਾਰੋ ਨਾ ਕਿ ਗਰੀਬਾਂ ਕੋਲੇ ਜਾਂ ਇਸ ਮਜ਼ਦੂਰ ਵਰਗ ਕੋਲੇ ਮੋਟਰਸਾਈਕਲ ਕਿਉਂ ਆ ਗਏ ਆ। ਸੋ ਇਹ ਸੋਚੋ ਕਿ ਇਹਨਾਂ ਨੂੰ ਬਰਾਬਰੀ ਕਿਵੇਂ ਦਿੱਤੀ ਜਾਵੇ। ਸੋ ਇਹ ਸੋਚਣ ਦੀ ਜ਼ਰੂਰਤ ਹੈ, ਕਿਉਂਕਿ ਜੇ ਇੱਕ ਬੰਦੇ ਕੋਲ ਮੋਟਰਸਾਈਕਲ ਆ, ਦੂਜੇ ਮਜ਼ਦੂਰ ਕੋਲ ਨਹੀਂ, ਤੇ ਫਿਰ ਉਹਨਾਂ ਦਾ ਤਾਂ ਬੇਮਿਲਾ ਜਿਹਾ ਕੰਮ ਹੋ ਜਾਏਗਾ ਨਾ। ਸੋ ਇਹ ਚੀਜ਼ ਨਹੀਂ, ਇਹਨਾਂ ਚੀਜ਼ਾਂ ਨੂੰ ਆਪਾਂ ਨਹੀਂ ਆਖ ਸਕਦੇ। ਹਾਂ, ਜਿਹੜੀ ਗੱਲ ਤੁਸੀਂ ਖਰਚੇ ਵਾਲੀ ਕਹੀ ਹੈ, ਇਹ ਬਿਲਕੁਲ ਤੁਹਾਡੀ ਗੱਲ ਠੋਸ ਹੈ। ਇਸ ਪਾਸੇ ਜੇ ਮੁੜ ਜਾਣ, ਚਾਹੇ ਕੋਈ ਗਰੀਬ ਗੁਰਬਾ ਹੈ, ਚਾਹੇ ਕੋਈ ਅਮੀਰ ਹੈ, ਸ਼ਾਹੂਕਾਰ ਹੈ, ਜੇ ਅਮੀਰ ਇਸ ਤਰ੍ਹਾਂ ਕਰਨ ਤੇ ਮੇਰੇ ਖਿਆਲ ਦੇ ਨਾਲ ਛੇਤੀ ਰੀਸ ਪਾ ਲੈਣਗੇ। ਹੁਣ ਜਿਵੇਂ ਤੁਸੀਂ ਕਿਹਾ ਕਿ ਸਾਰਾ ਕੁਝ ਰੀਸ ਕਰਕੇ ਹੋ ਰਿਹਾ, ਤੇ ਫਿਰ ਜੇ ਜਿਹੜੇ ਲੋਕ ਤੁਹਾਡੇ ਵਰਗੇ ਆ ਜਾਂ ਜਿਹੜੇ ਲੋਕ ਉੱਚ ਵਰਗ ਦੇ ਵਿੱਚ ਆ, ਉਹ ਲੋਕ ਇਹੋ ਜਿਹੀ ਕਰਨ ਸਾਦਾਚਾਰੀ, ਤੇ ਸ਼ਾਇਦ ਉਹ ਰੀਸ, ਜੇ ਮਾੜੀ ਰੀਸ ਪੈ ਸਕਦੀ ਹੈ, ਸ਼ਾਇਦ ਉਹ ਚੰਗੀ ਰੀਸ ਵੀ ਪੈ ਜਾਵੇ। ਜੀ, ਤੇ ਨਾਲ ਹੀ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਅੱਜ ਆਪਾਂ ਜਿਹੜੀਆਂ ਮਿੰਟੂ ਜੀ ਦੇ ਨਾਲ ਕਾਲਸ ਜਿਹੜੀਆਂ ਪ੍ਰੋਗਰਾਮ ਦੇ ਵਿੱਚ 15-20 ਮਿੰਟ ਪਹਿਲਾਂ ਜਿਹੜੀਆਂ ਛੱਡ ਦੇਵਾਂਗੇ, ਕਿਉਂਕਿ ਇਮੀਗ੍ਰੇਸ਼ਨ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਹੋਰ ਅਪਡੇਟਸ ਆ ਰਹੀਆਂ, ਕੀ ਹੋਰ ਖਬਰਾਂ ਨੇ, ਉਹ ਵੀ ਜਿਹੜੀਆਂ ਅਸੀਂ ਤੁਹਾਨੂੰ ਜਿਹੜੀਆਂ ਜ਼ਰੂਰ ਦੱਸਣੀਆਂ, ਜਿਹੜੀਆਂ ਅਮਰੀਕਾ ਦੇ ਵਿੱਚ ਜੋ ਇਸ ਟਾਈਮ ਹਲਚਲ ਮਚੀ ਹੋਈ ਆ। ਸੋ ਉਸ ਦੇ ਲਈ ਵੀ ਤੁਸੀਂ ਜਿਹੜਾ ਜੀ ਇੰਤਜ਼ਾਰ ਕਰਿਓ, ਪ੍ਰੋਗਰਾਮ ਤੋਂ ਤੁਰੰਤ ਬਾਅਦ ਅਸੀਂ ਜਿਹੜਾ ਜੀ ਉਸ ਦੇ ਬਾਰੇ ਤੁਹਾਨੂੰ ਜਾਣਕਾਰੀਆਂ ਦੇਵਾਂਗੇ। ਆਪਣੇ ਅਗਲੇ ਕਾਲਰ ਮਿੰਟੂ ਜੀ ਜੁੜੇ ਨੇ, ਬਿੰਦਰ ਧੂਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਹੈਲੋ, ਸਤਿ ਸ੍ਰੀ ਅਕਾਲ ਭਾਜੀ। ਭਾਜੀ ਮੈਂ ਕਾਫੀ ਦੇਰ ਤੋਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਸੀ, ਮਿੰਟੂ ਗੁਰੂਸਰੀਆ ਜੀ ਨਾਲ। ਜੀ ਜੀ। ਤੇ ਗੱਲ ਏਦਾਂ ਵੀ ਜੇ ਕੁੜੀ ਕਹਿੰਦੇ ਪੜ੍ਹ ਜਾਵੇ ਨਾ ਤੇ ਸਾਰੀ ਕੋਲ ਪੜ੍ਹ ਜਾਂਦੀ ਆ, ਤੇ ਜੇ ਮੁੰਡਾ ਪੜ੍ਹੇ ਤੇ ਉਹ ਤਾਂ ਇਕੱਲਾ ਹੀ ਪੜ੍ਹਦਾ। ਮੈਂ ਨਾ ਪਿਛਲੇ 2 ਸਾਲ ਹੋ ਗਏ ਮੈਂ ਇੰਡੀਆ ਗਿਆ ਸੀ, ਤੇ ਸਾਡੇ ਪੱਟੀ ਦੇ ਲਾਗੇ ਠੱਕਰਪੁਰਾ ਇੱਕ ਸਕੂਲ ਹੈ, ਬਹੁਤ ਮਤਲਬ ਮਸ਼ਹੂਰ ਹੈ, ਬੜੇ ਦੂਰਾਂ ਦੂਰਾਂ ਤੋਂ ਲੋਕੀ ਉੱਥੇ ਪੜ੍ਹਨ ਆਉਂਦੇ ਆ। ਤੇ ਉਹਨਾਂ ਸਕੂਲ ਨੇ ਨਾ ਫੀਸਾਂ ਵਧਾਤੀਆਂ ਕਾਫੀ। ਉਹ ਫਿਰ ਮੋਹਤਬਰਾਂ ਨੇ ਇਕੱਠੇ ਹੋ ਕੇ ਨਾ ਲਾਗੇ ਲਾਗੇ ਪੰਚਾਇਤਾਂ ਨੇ ਤੇ ਬੱਸਾਂ ਦੇ ਕਿਰਾਏ ਵੀ ਉਹਨੇ ਵਧਾਤੇ ਸਕੂਲ ਨੇ। ਉਹਨਾਂ ਫਿਰ ਘੱਟ ਕਰਾਏ ਵੀ ਤੁਸੀਂ ਏਦਾਂ ਨਾ ਮਤਲਬ ਕਰੋ ਵੀ ਗਰੀਬ ਤਾਂ ਅੱਗੇ ਗਰੀਬ ਹੁੰਦਾ ਜਾ ਰਿਹਾ ਤੇ ਫਾਇਲ ਲੈ ਰਹੇ ਆ ਤੇ ਸਾਡੇ ਤੋਂ ਫੀਸਾਂ ਨਹੀਂ ਤਾਰ ਹੁੰਦੀਆਂ, ਦੁੱਧ ਵੇਚ ਵੇਚ ਕੇ ਤੇ ਅਸੀਂ ਫੀਸਾਂ ਤਾਰਦੇ ਆ। ਤੇ ਕਈ ਕੁੜੀਆਂ BA ਪਾਸ ਇਸੇ ਕਰਕੇ ਨਹੀਂ ਕਰਦੀਆਂ, ਉਹ ਇੱਥੋਂ ਸਕੂਲ 'ਚ ਜਾਂ ਤਾਂ ਹਟਾਉਣੀਆਂ ਪੈਂਦੀਆਂ ਤੇ ਜਾਂ ਤੁਹਾਡੀ ਹੁਣੇ ਖਬਰ ਦੱਸਣ ਵਾਂਗੂ ਫਾਇਲ ਲੈ ਲੈਂਦੀਆਂ। ਇਹ ਮਸਲਾ ਆਪਣਾ ਕਦੋਂ ਕੁ ਹੱਲ ਹੋਊਗਾ ਤੇ ਗਾਂ ਅਗਲੀ ਸਰਕਾਰ ਆਈ ਤੇ ਕੋਈ ਹੱਲ ਹੋਊਗਾ, ਤੇ ਜਾਂ ਇੱਥੇ ਵਾਂਗੂ ਕਰਨਾ ਚਾਹੀਦਾ ਸਿਸਟਮ, ਉਹਨਾਂ ਨੂੰ ਕੋਈ ਨਾ ਕੋਈ ਰੁਜ਼ਗਾਰ ਦੇਣਾ ਚਾਹੀਦਾ ਥੋੜਾ ਬਹੁਤਾ, ਤਾਂ ਕਿ ਬੱਚੀਆਂ ਪੜ੍ਹ ਸਕਣ। ਕਿਉਂਕਿ ਬੱਚੀਆਂ ਪੜ੍ਹ ਜਾਣ ਤੇ ਸਾਰੀ ਕੋਲ ਪੜ੍ਹ ਜਾਂਦੀ ਹੈ ਜੀ। ਇਹਦੇ ਤੇ ਥੋੜਾ ਜਿਹਾ ਵਿਚਾਰ ਦਿਓ। ਥੈਂਕ ਯੂ ਜੀ। ਜੀ ਮਿੰਟੂ ਜੀ, ਮਿੰਟੂ ਜੀ ਆਵਾਜ਼ ਸੁਣ ਰਹੀ ਹੈ? ਜੀ ਜੀ ਜੀ। ਰਾਜਕਰਮਵੀਰ ਸਿੰਘ ਜੀ ਆ ਗਈ ਹੈ ਮੇਰੀ? ਜੀ 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 ਜੀ। ਰਾਜਕਰਮਵੀਰ ਸਿੰਘ ਜੀ, ਇਹਨਾਂ ਨੇ ਗੱਲ ਬੜੀ ਪਾਏਦਾਰ ਕੀਤੀ ਹੈ ਜੀ। ਦੇਖੋ, ਆਮ ਬੰਦੇ ਦਾ ਦੁਖਾਂਤ ਕੀ ਹੈ। ਆਪਾਂ ਨਿਮਨ ਵਰਗ ਦੀ ਗੱਲ ਕਰ ਲਈਏ, ਚਾਹੇ ਉਹ ਕਿਸਾਨ ਹੈ, ਚਾਹੇ ਮਜ਼ਦੂਰ ਹੈ, ਚਾਹੇ ਉਹ ਬੇਜ਼ਮੀਨਾ ਜਿਹੜਾ ਹਾਲੀਏ ਤੇ ਜ਼ਮੀਨ ਵਾਹੁੰਦਾ। ਦੇਖੋ ਸਾਡੇ ਇੱਥੇ ਕੀ ਹੈ ਕਿ ਜਿਹੜੀ ਸਿੱਖਿਆ ਉਹ ਬੰਦੇ ਦਾ ਆਮਦਨ ਦਾ ਬਹੁਤ ਵੱਡਾ ਹਿੱਸਾ ਖਿੱਚ ਕੇ ਲੈ ਜਾਂਦੀ ਹੈ ਜੀ। ਹੁਣ ਦੇਖੋ, ਇੱਕ ਜਦੋਂ ਇਸ ਤਰ੍ਹਾਂ ਦਾ ਵਰਤਾਰਾ ਹੋਵੇ ਕਿ ਬਹੁਤੇ ਸਕੂਲ ਇਹੋ ਜਿਹੇ ਆ ਜਿਹੜੇ ਨਿੱਜੀ ਸਕੂਲ ਆ ਜਿਨ੍ਹਾਂ ਦੇ ਵਿੱਚ ਸਿੱਖਿਆ ਦਿੱਤੀ ਜਾ ਰਹੀ, ਸਰਕਾਰੀ ਸਕੂਲ ਖਸਤਾ ਹੋ ਰਿਹਾ, ਕੋਈ ਵੀ ਬਾਪ ਕੋਈ ਵੀ ਮਾਂ ਆ ਉਹ ਨਹੀਂ ਚਾਹੇਗੀ ਕਿ ਮੇਰਾ ਬੱਚਾ ਪਛੜ ਜਾਵੇ। ਉਹ ਵੀ ਕਹਿੰਦਾ ਕਿ ਭਾਵੇਂ ਕਰਜ਼ਾ ਚੁੱਕ ਲਈਏ, ਇਹਨੂੰ ਵਧੀਆ ਸਿੱਖਿਆ ਜਿਹੜੀ ਪ੍ਰੋਵਾਈਡ ਕੀਤੀ ਜਾਵੇ। ਸੋ ਇੱਕ ਕਸ਼ਮਕਸ਼ ਦੇ ਵਿੱਚ ਕਰਜ਼ਾ ਚੜ੍ਹਦਾ ਹੈ। ਇਹਦਾ ਆਪਾਂ ਜੇ ਮੋਟੇ ਤੌਰ ਤੇ ਲਾਈਏ, ਆਮਦਨ ਦਾ 20-25% ਇਸ ਤਰ੍ਹਾਂ ਦੀ ਸਿੱਖਿਆ ਖਿੱਚ ਕੇ ਲੈ ਜਾਂਦੀ ਹੈ ਬੰਦੇ ਦੀ ਕਮਾਈ ਦਾ। ਸੋ ਇਹ ਬਿਲਕੁਲ ਤੁਹਾਡੀ ਗੱਲ ਸਹੀ ਕਿ ਇਸ ਤਰ੍ਹਾਂ ਦਾ ਜੇ ਪ੍ਰਬੰਧ ਕੀਤਾ ਜਾਵੇ ਕਿ ਬੱਚੇ ਆ ਜਿਹੜੇ ਜਿੰਨਾ ਪੜ੍ਹਨਾ ਚਾਹੁੰਦੇ ਪੜ੍ਹ ਜਾਣ, ਖਾਸ ਤੌਰ ਤੇ ਨਿਮਨ ਵਰਗ ਹੈ ਜਿਹੜਾ ਜਾਂ ਮੱਧ ਵਰਗ ਆ, ਇਹਨਾਂ ਲਈ ਤੇ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਵੇ ਕਿ ਜਿੱਥੋਂ ਤੱਕ ਉਹ ਪੜ੍ਹਨਾ ਚਾਹੁੰਦੇ ਆ ਪੜ੍ਹ ਜਾਣ। ਇਹਦੇ ਨਾਲ ਕੀ ਹੋਏਗਾ ਕਿ ਇੱਕ ਤੇ ਉਹ ਵੀ ਸਿੱਖਿਅਤ ਹੋਣਗੇ, ਦੂਜਾ ਇਹ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਮਾਤੜ ਬੰਦੇ ਆ ਉਹ ਵੀ ਸੌਖੇ ਹੋ ਜਾਣਗੇ ਕਿਉਂਕਿ ਉਹਨਾਂ ਦੇ ਆਮਦਨ ਦਾ ਇੱਕ ਬਹੁਤ ਵੱਡਾ ਹਿੱਸਾ ਬਚ ਜਾਏਗਾ। ਦੂਜੀ ਗੱਲ ਇਹ ਹੈ ਕਿ ਜਿੱਦਾਂ ਸਿੱਖਿਆ ਉਦਾਂ ਹੀ ਸਿਹਤ ਇੱਥੇ ਬਹੁਤ ਵੱਡੇ ਪੱਧਰ ਤੇ ਖਰਚੀਲੀ ਹੈ। ਸਿਹਤ ਸੇਵਾ ਜਿਹੜੀ ਉਹ ਮਹਿੰਗੀ ਆ, ਉਸੇ ਤਰ੍ਹਾਂ ਹੀ ਨਿੱਜੀ ਹਸਪਤਾਲ ਹੈ ਜਿਹੜੇ ਉਹ ਲੁੱਟ ਕੇ ਖਾ ਰਹੇ ਆ ਲੋਕਾਂ ਨੂੰ। ਮੈਂ ਕਹਿੰਦਾ ਕਿ ਮੁਰਦੇ ਵੀ ਖਾਈ ਜਾ ਰਹੇ ਆ। ਜੇ ਉਹਨਾਂ ਤੋਂ ਜਾਨ ਛੁੱਟ ਜਾਵੇ ਤੇ ਮੇਰੇ ਖਿਆਲ ਦੇ ਨਾਲ ਖੁਦਕੁਸ਼ੀਆਂ ਦਾ ਵਰਤਾਰਾ ਵੀ ਰੁਕ ਜਾਏਗਾ। ਬਹੁਤ ਵਧੀਆ ਗੱਲ ਕੀਤੀ ਤੁਸੀਂ ਕਿ ਸਾਡੇ ਇੱਥੇ ਬੇਟੀਆਂ ਨੂੰ ਪੜ੍ਹਾਉਣ ਲਈ ਮੌਕਾ ਹੀ ਨਹੀਂ ਮਿਲਦਾ ਪਿਆ, ਵਸੀਲੇ ਨਹੀਂ ਬਣਦੇ ਪਏ। ਜੇ ਬਣ ਜਾਣ ਤੇ ਮੇਰੇ ਖਿਆਲ ਦੇ ਨਾਲ ਬਹੁਤ ਹੀ ਅਸੀਂ ਆਪਣੇ ਸਮਾਜ ਨੂੰ ਸੁਧਾਰ ਦੇ ਸਕਦੇ ਹਾਂ। ਜੀ ਜੀ। ਤੇ ਅਗਲੇ ਮਿੰਟੂ ਜੀ ਕਾਲਰ ਆਪਣੇ ਨਾਲ ਜੁੜੇ ਹੋਏ ਨੇ, ਬਲਵਿੰਦਰ ਸਿੱਧੂ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਸਵਾਲ ਇਹ ਹੈ ਜੀ, ਬਈ ਸੁਪਰੀਮ ਕੋਰਟ ਦੇ ਵਿੱਚ ਹਰਿਆਣਾ ਸਰਕਾਰ ਨੇ ਸਟੇ ਲਈ ਸੀ ਬਈ ਇਹ ਨਹਿਰ ਦੀ ਜਿਉਂਦੀ ਤਿਉਂ ਰਹਿਣੀ ਚਾਹੀਦੀ ਹੈ, ਤੇ ਉਸੇ ਦੇ ਖਿਲਾਫ ਹੀ ਹਰਿਆਣਾ ਸਰਕਾਰ ਨੇ ਹੀ ਬੰਦੇ ਜਿਹੜੇ ਭੇਜੇ ਨਹਿਰ ਖੋਦਣ ਨੂੰ, ਉਸ ਫੈਸਲੇ ਦੇ ਖਿਲਾਫ ਹੀ, ਜਦਕਿ ਇਹਦੇ ਹਾਈ ਕੋਰਟ ਸੁਪਰੀਮ ਕੋਰਟ ਦਾ ਕੋਈ ਫੈਸਲਾ ਨਹੀਂ ਆ। ਉਹ ਸਰਕਾਰ ਨੇ ਰੋਕੋ ਕੋਈ ਨਹੀਂ, ਨਾ ਆਪਦੇ ਇਲਾਕੇ 'ਚ ਰੋਕੇ ਹਰਿਆਣੇ 'ਚ ਬਲਕਿ ਪੰਜਾਬ 'ਚ ਵੜ ਕੇ। ਕੀ ਇਹਦੇ ਤੇ ਕੋਈ ਐਕਸ਼ਨ ਆਊ ਨਹੀਂ ਕੋਰਟ ਵੱਲੋਂ ਜਾਂ ਸਰਕਾਰ ਨੂੰ ਵੀ ਇਹ ਤੁਸੀਂ ਸਟੇ ਲਈ ਸੀ ਤੁਸੀਂ ਉਹ ਤੋੜਦੇ ਹੋ? ਇਹਦੇ ਬਾਰੇ ਦੱਸੋ ਜਰਾ ਜੀ। ਦੇਖੋ, ਹਰਿਆਣੇ ਨੇ ਬੰਦੇ ਨਹੀਂ ਭੇਜੇ, ਤੁਸੀਂ ਸਾਰੇ ਹਰਿਆਣੇ ਨੂੰ ਕਿਉਂ ਲੈਂਦੇ ਹੋ ਵਿੱਚ? ਇਹ ਇੱਕ ਕਾਲ ਸੀ ਇੱਕ ਪਾਰਟੀ ਦੀ, ਇੱਕ ਰਾਜਸੀ ਪਾਰਟੀ ਦੀ। ਅਸੀਂ ਜਦੋਂ ਵੀ ਕਰਦੇ ਹਾਂ ਹਰਿਆਣੇ ਨੇ ਇਹ ਕਰ ਦਿੱਤਾ, ਹਰਿਆਣੇ ਨੇ ਉਹ ਕਰ ਦਿੱਤਾ। ਸਾਰੇ ਹਰਿਆਣੇ ਨੇ ਕੁਛ ਨਹੀਂ ਕੀਤਾ ਸਰਦਾਰ ਸਾਹਿਬ, ਨਾ ਹੀ ਹਰਿਆਣੇ ਸਰਕਾਰ ਨੇ ਉਹਨਾਂ ਨੂੰ ਭੇਜਿਆ। ਉਹ ਆਪਦੀ ਮਰਜ਼ੀ ਨਾਲ, ਇੱਕ ਰਾਜਸੀ ਧਿਰਾ ਹੀ ਹੈ। ਉਹ ਕਹਿੰਦੇ ਸੀ ਸਾਡੇ ਨਾਲ ਲੱਖਾਂ ਬੰਦੇ ਆਉਣਗੇ ਤੇ ਬੰਦੇ ਝੁੱਗੇ 'ਚ ਉਹਨਾਂ ਦੇ ਕੋਲ ਜਿਹੜੇ ਰੈਲੀ 'ਚ ਜੁਟੇ 8-10 ਹਜ਼ਾਰ ਸੀ। ਤੇ ਜਦੋਂ ਉਹ ਸ਼ੰਭੂ ਬੈਰੀਅਰ ਨੂੰ ਆਇਆ ਉੱਥੇ ਡਾਂਗਾ ਦੇ ਅੱਗੇ ਆਉਂਦੇ ਉਹਦਾ 300-400 ਬੰਦਾ ਰਹਿ ਗਿਆ ਸੀਗਾ। ਸਾਰਾ ਹਰਿਆਣਾ ਨਹੀਂ ਸੀ। ਔਰ ਦੂਜੀ ਗੱਲ ਹੈ ਕਿ ਸਰਕਾਰ ਨੇ ਨਹੀਂ ਭੇਜੇ। ਔਰ ਤੀਜੀ ਗੱਲ ਇਹ ਹੈ ਕਿ ਉਹ ਨਹਿਰ ਤੱਕ ਨਹੀਂ ਅੱਪੜ ਦਿੱਤਾ ਗਿਆ। ਚੌਥੀ ਗੱਲ ਇਹ ਹੈ ਜਿਹੜੀ ਤੁਸੀਂ ਕਿਹਾ ਕਿ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਇਸ ਕਰਕੇ ਨਹੀਂ। ਜੇ ਹਰਿਆਣੇ ਦੀ ਥਾਂ ਤੇ ਆਪਾਂ ਹੋਈਏ, ਆਪਣੇ ਇੱਥੋਂ ਵੀ ਇਸ ਤਰ੍ਹਾਂ ਦਾ ਸਿਸਟਮ ਜੇ ਚੱਲੇ, ਕੋਈ ਇਸ ਤਰ੍ਹਾਂ ਦੀ ਕੋਈ ਮੂਵਮੈਂਟ ਹੋਵੇ ਤੇ ਆਪਣੀ ਸਰਕਾਰ ਵੀ ਇਹੋ ਕੁਝ ਕਰੇਗੀ। ਉਹਦਾ ਮਸਲਾ ਹੈ ਕਿ ਰਾਜਨੀਤੀ ਹੈ। ਰਾਜਨੀਤੀ ਦੇ ਵਿੱਚ ਹਰੇਕ ਰਾਜਸੀ ਤਨਜ਼ੀਮ ਹੈ ਜਿਹੜੀ ਉਹ ਆਪਣਾ ਪੱਖ ਬਚਾਉਂਦੀ ਹੈ। ਜੇ ਇਹ ਸਖਤਾਈ ਕਰਦੇ,
ਹਾਲਾਂਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਉੱਥੇ ਸਭ ਕੁਝ ਕਰ ਸਕਦੀ ਸੀ, ਜੇ ਕਰਦੇ ਤੇ ਫਿਰ ਇਹਨਾਂ ਦੇ ਉੱਥੇ ਰਾਜਸੀ ਸ਼ਾਖ ਹੈ ਜਿਹੜੀ ਉਹ ਘਟਣੀ ਸੀ ਤੇ ਦੂਜਿਆਂ ਦੀ ਵਧਣੀ ਸੀ। ਹੁਣ ਇਹ ਸੀ ਕਿ ਲੋਕਾਂ ਦੇ ਵਿੱਚ ਮੈਸੇਜ ਜਾਣਾ ਸੀਗਾ ਕਿ ਆਹ ਦੇਖੋ ਜੀ ਚਟਾਲੇ ਨੂੰ ਅੱਗੇ ਨਹੀਂ ਵਧਣ ਦਿੱਤਾ, ਜੇ ਇਹ ਨਾ ਰੁਕਦੇ ਤੇ ਹੋ ਸਕਦਾ ਚਟਾਲੇ ਜਾ ਕੇ ਨਹਿਰ ਕੱਢ ਦਿੰਦੇ। ਸੋ ਇਸ ਕਰਕੇ ਇਹ ਸਿਆਸੀ ਮਜਬੂਰੀ ਵੀ ਸੀ। ਉਂਝ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਇਹ ਨਹਿਰ ਤੱਕ ਜਾਂਦੇ ਤਾਂ ਇਹਨਾਂ ਤੇ ਐਕਸ਼ਨ ਕਿਉਂ ਨਹੀਂ ਹੋਇਆ। ਸੋ ਨਹਿਰ ਤੱਕ ਚਲੇ ਜਾਂਦੇ ਜੇ ਉੱਥੇ ਜਾ ਕੇ ਜਿਹੜਾ ਉਹ ਸਥਿਤੀ ਬਣੀ ਹੋਈ ਹੈ ਜਿਉਂ ਦੀ ਤਿਉਂ ਦੀ ਜੋ ਸਟੇ ਹੋਇਆ ਜੇ ਉਹ ਸਟੇ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਫਿਰ ਲੀਗਲ ਐਕਸ਼ਨ ਵੀ ਹੁੰਦਾ। ਉਤੋਂ ਤੱਕ ਤੇ ਪਹੁੰਚ ਨਹੀਂ ਦਿੱਤਾ ਨਾ। ਜੀ ਜੀ ਅਗਲੇ ਕਾਲਰ ਲక్ష్మణ ਸਿੰਘ ਜੌਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਾਜਕਰਨ में। ਸਤਿ ਸ਼੍ਰੀ ਅਕਾਲ ਮੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮੰਟੂ ਜੀ ਮੇਰਾ ਇਹ ਸਵਾਲ ਹੈ, ਦੂਜਾ ਘੜੋਕਾ ਲਿਆ ਕੇ ਹਰੀਕੇ ਪੱਤਨ ਖੜਾ ਕਰ ਲਿਆ ਵੀ ਪਹਿਲਾਂ ਤਾਂ ਬੜਕਾ ਮਾਰਦੇ ਸੀਗੇ, ਅਸੀਂ ਖੂਨ ਡੋਲਦੇ ਪਾਣੀ ਨਾ ਦੇਣ ਦਿਆਂਗੇ, ਹੁਣ ਇਹ ਘੜੋਕਾ ਭਰ ਕੇ ਲਗਾਏ ਆ ਉੱਥੇ ਜਮਨਾ ਨਹਿਰ ਤੇ ਬਾਦਲ ਹੋਣੀ ਕਿ ਨਹੀਂ ਗਏ? ਇਹ ਮੇਰਾ ਸਵਾਲ ਹੈ ਜੀ, ਇੰਨਾ ਕੁ ਜਵਾਬ ਦੇ ਦਿਓ। ਥੈਂਕ ਯੂ ਜੀ। ਨਹੀਂ ਉਹ ਜਲ ਘੜੂਕਾ ਜਿਹਾ ਤੇ ਪਤਾ ਨਹੀਂ ਕਿੱਥੇ ਭੇਜਤਾ ਭੂਣ ਜਿਹਾ ਜਿਹੜਾ ਸੀ ਖਟਾ ਜਿਹਾ, ਉਹਦੀ ਥਾਂ ਤੇ ਵਧੀਆ ਬੱਸ ਆਈ ਹੈ। ਬੱਸ ਅਮਰੀਕਾ ਚੋਂ ਆਈ ਹੈ ਤੇ ਅਮਰੀਕਾ ਚ ਆਈ ਸ਼ਹਿਰ ਨੂੰ ਤੇ ਅਸੀਂ ਖਾਸ ਤੌਰ ਤੇ ਨਹੀਂ ਕਵਾਂਗੇ ਮਾੜੀ, ਬਹੁਤ ਵਧੀਆ ਬੱਸ ਆ। ਉਹ ਚਲੇ ਚੱਲੇ ਪਰ ਉੱਥੇ ਕਿਤੇ ਜਾਣਾ। ਇੱਥੇ ਮਾਹੌਲ ਹੈ ਜਿਹੜਾ ਸਾਡੇ ਰਾਜਸੀ ਲੋਕਾਂ ਦਾ, ਉਹ ਇਹ ਹੈ ਕਿ ਪਿੰਡਾਂ ਗਾਂ ਤੇ ਪੁੱਤਾਂ ਪਿਛਾਂ। ਜੇ ਕੁਰਬਾਨੀਆਂ ਦੇਣ ਦਾ ਸਮਾਂ ਵੀ ਆ ਜਾਏ ਤੇ ਪਿੰਡ ਵਾਲਿਆਂ ਨੂੰ ਕਹਿੰਦੇ ਕਿ ਪਿੰਡ ਤੂੰ ਅੱਗੇ ਜਾ, ਤੇ ਪੁੱਤ ਨੂੰ ਵਿੱਚੋਂ ਆਵਾਜ਼ਾਂ ਮਾਰੀ ਜਾਂਦੇ ਕਿ ਤੂੰ ਪਿਛਾਂ ਨੂੰ ਆ ਜਾ। ਸੋ ਇਹ ਲੋਕ ਇਹੋ ਜਿਹੇ ਕਿ ਪਿੰਡਾਂ ਗਾਂ ਪੁੱਤਾਂ ਪਿਛਾਂ। ਸੋ ਇਹਨਾਂ ਲੋਕਾਂ ਤੇ ਇਹੋ ਜਿਹੀ ਉਮੀਦ ਰੱਖਿਓ ਵੀ ਨਾ। ਬੀਬਾ ਹਰਸਿਮਰਤ ਕੌਰ ਬਾਦਲ ਆਂਦੀ ਸੀ ਕਿ ਮੈਂ ਡਾਂਗ ਲੈ ਕੇ ਅੱਗੇ ਖੜੂਗੀ ਜਿੱਧਰ ਕੋਈ ਪਾਣੀ ਲੈਣ ਆਇਆ, ਤੇ ਦੇਖ ਲਓ ਬਾਪੂ ਜੀ ਇਲਾਜ ਕਰਾ ਕੇ ਵੀ ਆ ਗਏ ਆ, ਉਹ ਅਮਰੀਕਾ ਦੇ ਵਿੱਚ ਹੀ ਬੈਠੇ, ਹਾਲੇ ਤੱਕ ਮੀਆਂ ਬੀਬੀ ਪਿੱਛੋਂ ਪਾਣੀ ਲੈਣ ਵੀ ਆ ਗਏ ਆ। ਪਾਣੀ ਬੇਸ਼ੱਕ ਉਹਨਾਂ ਨੂੰ ਨਹੀਂ ਦਿੱਤਾ ਪਰ ਬਿਸਲੇਰੀ ਪਾਣੀ ਤੇ ਪਿਆ ਹੀ ਦਿੱਤਾ ਉਹਨਾਂ ਨੂੰ, ਔਰ ਦਾਲ ਵੀ ਖਵਾ ਦਿੱਤੀ ਹੈ ਪੰਜਾਬ ਪੁਲਿਸ ਵਾਲਿਆਂ ਨੇ। ਉਹ ਇਹ ਤੇ ਜਿਹੜੀਆਂ ਉਹ ਰਾਜਸੀ ਗੱਲਾਂ ਕਿ ਅਸੀਂ ਇਹ ਕਰ ਦਿਆਂਗੇ ਉਹ ਕਰ ਦਿਆਂਗੇ, ਜੇ ਖੂਨ ਡੁੱਲਿਆ ਵੀ ਤੇ ਖੁਦਾ ਨਾ ਖਾਸਤਾ ਇੱਧਰੋਂ ਡੁੱਲੇ ਨਾ ਉੱਧਰੋਂ ਡੁੱਲੇ, ਮੈਂ ਤੇ ਇਹੋ ਜਿਹੀ ਸੁੱਖਦਾ ਵਾਂ ਜੇ ਡੁੱਲਿਆ ਤੇ ਖੂਨ ਇਹਨਾਂ ਦਾ ਨਹੀਂ ਡੁੱਲਣਾ। ਉਹ ਖੂਨ ਹੈ ਜਿਹੜਾ ਉਹਨਾਂ ਲੋਕਾਂ ਦਾ ਡੁੱਲਣਾ ਹੈ ਜਿਨ੍ਹਾਂ ਲੋਕਾਂ ਦਾ ਅੱਜ ਤੱਕ ਡੁੱਲਦਾ ਆ। ਬਹੁਤ ਸਾਰੀਆਂ ਲੜਾਈਆਂ ਅਸੀਂ ਇਹੋ ਜਿਹੀਆਂ ਵੇਖੀਆਂ ਪੰਜਾਬ ਦੀ ਧਰਤੀ ਤੇ ਜਿਨ੍ਹਾਂ 'ਚ ਮਰਨ ਵਾਲੇ ਖਪਣ ਵਾਲੇ ਉਹ ਇਹ ਵੀ ਨਹੀਂ ਸਨ ਜਾਣਦੇ ਕਿ ਲੜ ਕੌਣ ਰਿਹਾ, ਲੜ ਕਿਉਂ ਰਿਹਾ ਤੇ ਲੜਾ ਕੌਣ ਰਿਹਾ। ਸੋ ਇਹੋ ਜਿਹੀਆਂ ਲੜਾਈਆਂ ਅੱਗੇ ਵੀ ਪੈਦਾ ਕੀਤੀਆਂ ਗਈਆਂ। ਗਾਂ ਮੇਰੇ ਖਿਆਲ ਦੇ ਨਾਲ ਹੁਣ ਥੋੜੇ ਜਿਹੇ ਮੁਕਾਮ ਘਟਿਆ। ਅੱਜ ਕੱਲ ਦਾ ਜਿਹੜਾ ਯੂਥ ਆ ਉਹ ਥੋੜਾ ਜਿਹਾ ਜਾਗਰੂਕ ਹੈ, ਥੋੜਾ ਜਿਹਾ ਨਹੀਂ ਮੈਂ ਤਾਂ ਕਹੂੰਗਾ ਬਹੁਤ ਜਾਗਰੂਕ ਹੈ। ਇਹ ਜਿਹੜਾ ਸੋਸ਼ਲ ਮੀਡੀਆ ਇਹਨੇ ਤੇ ਇੱਕ ਤਰ੍ਹਾਂ ਨਾਲ ਯੁੱਗ ਪਲਟਾਊ ਕੰਮ ਕੀਤਾ। ਜੀ 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 ਗੁਰਵਿੰਦਰ ਕੰਗ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਆ ਦੋਨੋਂ ਬਾਈਆਂ ਨੂੰ। ਸਤਿ ਸ਼੍ਰੀ ਅਕਾਲ। ਆਪਣਾ ਬਾਈ ਜੀ ਪ੍ਰੋਗਰਾਮ ਬਹੁਤ ਵਧੀਆ ਚੱਲਦਾ ਜੀ। ਤੇ ਮੈਂ ਬਾਈ ਜੀ ਇਹ ਦੋ ਗੱਲਾਂ ਕਰਨੀਆਂ ਸੀ ਜੀ। ਇੱਕ ਤਾਂ ਜੀ ਆਹ ਜਿਹੜੀ ਆਏ ਸੀ ਚਟਾਲੇ ਨਹਿਰ ਪੱਟਣਾ ਜੀ, ਮੇਰੇ ਹਿਸਾਬ ਨਾਲ ਤਾਂ ਇਹਨਾਂ ਨੂੰ ਆ ਲੈਣ ਦੇਣਾ ਚਾਹੀਦਾ ਸੀ ਜੀ। ਚਾਹੇ ਉੱਥੇ ਚਲੋ ਆਪਣਾ ਬੂਟੀ ਬਾਟੀ ਜੀ ਕਹਿੰਦੇ ਵਾਹਵਾ ਹੋਈ ਸੀ, ਚਲੋ ਸਾਫ਼ ਸਫਾਈ ਆ, ਜਿਹੜਾ 200-250 ਬੰਦਾ ਆਇਆ ਸੀ ਲਾ ਲੈਂਦੇ ਇਹਨਾਂ ਨੂੰ, ਲੰਘਣ ਘੇਰਾ ਪਾ ਕੇ ਉੱਥੋਂ ਲਾ ਲੈਂਦੇ ਤੇ ਨਿਕਲ ਨਾ ਦਿੰਦੇ, ਫਿਰ ਕਹਿੰਦੇ ਵੀ ਚਲੋ ਪੱਟੋ ਹੁਣ ਜੋ ਪੱਟਣਾ ਹੈ ਨਾ। ਤੇ ਇਹ ਕਹਿੰਦੇ ਜੀ ਕੇਸਰੀਵਾਲ ਦਾ ਬਿਆਨ ਨਹੀਂ ਆਇਆ। ਹੁਣ ਮੈਂ ਸਾਨੂੰ ਕਈ ਥਾਵਾਂ ਤੇ ਸੁਣਿਆ ਜਿੱਦਾਂ ਨਾ ਉਹ ਮੀਡੀਆ ਵੀ ਬਹੁਤ ਜੀ ਆਮ ਆਦਮੀ ਪਾਰਟੀ ਦਾ ਬਿਆਨ ਨਹੀਂ ਆਇਆ, ਵੋਟਾਂ ਤਾਂ ਹੀ ਸੀਗੇ, ਇਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ, ਉੱਥੇ ਨਹੀਂ ਗਏ, ਰੋਕਣ ਨਹੀਂ ਗਏ। ਵੀ ਇਹ ਉਹ ਕੌਣ ਸੀਗਾ? ਉਹ ਕੀ ਉਹ 200-250 ਬੰਦਾ ਆਣ ਕੇ ਨਹਿਰ ਕੋਈ ਪੱਟ ਸਕਦਾ ਜੀ? ਇਹ ਤਾਂ ਐਵੇਂ ਜਿੱਦਾਂ ਕਹਿੰਦੇ ਉਹਨਾਂ ਨੂੰ ਬਦਨਾਮ ਕਰਨ ਨੂੰ ਆ, ਹਰੇਕ ਥਾਂ ਬਦਨਾਮ ਕਰੀ ਜਾਓ ਆਮ ਆਦਮੀ ਪਾਰਟੀ ਨੂੰ। ਵੀ ਹੁਣ ਹਰੇਕ ਥਾਂ ਹੁਣ 200 ਬੰਦਾ, ਕੱਲ ਨੂੰ ਹੋਰ 200 ਬੰਦਾ ਉੱਠ ਕੇ ਆ ਜਾਊਗਾ ਤਾਂ ਉੱਥੇ ਕੇਸਰੀਵਾਲ ਆਣ ਕੇ ਡੰਗ ਫੜ ਕੇ ਲੜਨ ਵਾਲੇ, ਜਿਹੜੇ ਲੜਨ ਵਾਲੇ ਸੀ ਉਹ ਬੰਦੇ ਤਾਂ ਪਹੁੰਚੇ ਨਹੀਂ ਉੱਥੇ। ਜਿਹੜੇ ਕਹਿੰਦੇ ਅਸੀਂ ਖੂਨ ਦਿਆਂਗੇ, ਡੰਗ ਫੜ ਕੇ ਬੈਠਾ ਫੜਾਂਗੇ, ਜਿਹੜੀ ਗਲਵੀ ਕਹਿੰਦੀ ਸੀ ਮੈਂ ਡੰਗ ਫੜ ਕੇ ਜਾਊਂਗੀ ਹੈ ਨਾ, ਉਹ ਤਾਂ ਗਈ ਨਹੀਂ ਹੈ ਨਾ। ਤੇ ਦੂਸਰੀ ਮਿੰਟੂ ਬਾਈ ਜੀ ਆਪਣਾ ਗੱਲ ਹੈਗੀ ਹੈ ਜੀ, ਆ ਜਿਹੜੇ ਹੁਣ ਬੈਂਕਾਂ ਬੁੰਕਾਂ ਵਾਲੇ ਕਿਸਾਨ ਦਾ ਟਰੈਕਟਰ ਲੈ ਗਏ ਆ, ਜਾਂ ਜਿਹੜੇ ਕੋਲਿਆਂ ਵਾਲੀ ਯਾਰ ਕਿਹੜੇ ਹੋਰ ਜਿਹੜੇ ਲੈ ਹੋਏ ਕਰਜ਼ੇ, ਇਹਨਾਂ ਨੂੰ ਵੀ ਆਏ ਫਰਮ ਫੋੜਨ ਕਿ ਨਹੀਂ ਆਏ? ਬਸ ਆ ਦੋ ਕੁ ਗੱਲਾਂ ਸੀ, ਬਾਕੀ ਪ੍ਰੋਗਰਾਮ ਚੱਲਦੀ। ਧੰਨਵਾਦ ਜੀ। ਜੀ ਜੀ ਦੇਖੋ ਪਹਿਲੀ ਜਿਹੜੀ ਗੱਲ ਹੈ ਤੁਸੀਂ ਕੀਤੀ ਆ, ਆਮ ਆਦਮੀ ਪਾਰਟੀ ਕਿਉਂਕਿ ਇਸ ਸਮੇਂ ਉਹ ਇੱਕ ਮਜ਼ਬੂਤ ਧਿਰ ਆ ਔਰ ਸਰਕਾਰ ਦੀ ਦਾਅਵੇਦਾਰ ਹੈ ਕਿ ਅਸੀਂ ਸਰਕਾਰ ਬਣਾ ਰਹੇ ਹਾਂ, ਤੇ ਲੋਕ ਤਵੱਕੂ ਰੱਖਦੇ ਆ, ਇਹਦੇ ਵਿੱਚ ਕੋਈ ਦੀ ਗੁੱਸੇ ਵਾਲੀ ਗੱਲ ਨਹੀਂ। ਜੇ ਰੱਖਣ ਕੇ ਹਾਂ ਠੀਕ ਹੈ, ਉਹਨਾਂ ਦਾ ਵੀ ਸਟੈਂਡ ਹੋਣਾ ਚਾਹੀਦਾ। ਭਗਵੰਤ ਮਾਨ ਨੇ ਕਲੀਅਰ ਕਰ ਦਿੱਤਾ, ਮੇਰੇ ਖਿਆਲ ਦੇ ਨਾਲ ਉਹ ਵੀ ਸ਼ਿਕਵਾ ਦੂਰ ਹੋ ਗਿਆ, ਕਿਉਂਕਿ ਜਿੱਥੇ ਦੂਜਿਆਂ ਨੇ ਬਿਆਨ ਦਿੱਤੇ ਉਹਨਾਂ ਨੇ ਵੀ ਬਿਆਨ ਦੇ ਦਿੱਤਾ, ਕੋਈ ਫਰਕ ਨਹੀਂ। ਉਂਝ ਡਾਂਗਾ ਵਾਲੀ ਜਿਹੜੀ ਗੱਲ ਆ, ਸਿਮਰਨਜੀਤ ਸਿੰਘ ਬੈਂਸ ਹੋ ਰਹੀ ਹੈ ਜਿਹੜੇ ਉਹ ਡਾਂਗਾ ਲੈ ਕੇ ਵੀ ਗਏ ਆ, ਹਾਲਾਂਕਿ ਉਹਨਾਂ ਨੂੰ ਉੱਥੇ ਪਟਿਆਲੇ ਰੋਕ ਦਿੱਤਾ ਗਿਆ। ਪਰ ਕਿਉਂ
ਕਿਉਂ ਜਾਣ, ਕਾਹਤੋਂ ਜਾਣ? ਜੇ ਉਹਨਾਂ ਨੂੰ ਰੋਕਿਆ ਜਾ ਰਿਹਾ ਚਿੱਟਾ ਲਿਆਉਣ ਤੇ ਕਿਉਂ ਉਹਨਾਂ ਨੂੰ ਅੱਗੇ ਆਉਣ ਦੇਣ? ਸੋ ਜ਼ਰੂਰ ਹੈ ਕਿ ਕਲੈਸ਼ ਕਰਵਾਉਣਾ, ਡਾਂਗਾ ਉਧਰੋਂ ਵੀ ਫੜਾ ਕੇ ਉਧਰੋਂ ਵੀ ਫੜਾ ਕੇ। ਅਕਸਰ ਤੇ ਦੇਖੋ ਸਿਰੇ ਜਿਹੜੇ ਟੁੱਟਨੇ, ਸਿਰੇ ਭੱਜਣੇ, ਜਿਹੜੇ ਬੰਦਿਆਂ ਦੇ ਭੱਜਣੇ ਆ। ਹੁਣ ਜੇ ਮੈਂ ਤੁਹਾਨੂੰ ਗੱਲ ਦੱਸ ਦਿਆਂ ਕਿ ਅਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਲਾਈਟ ਮੂਡ ਦੇ ਵਿੱਚ ਲੈ ਰਹੇ ਹਾਂ, ਚਿੱਟਾਲਿਆਂ ਦਾ ਰੱਜ ਕੇ ਅਸੀਂ ਮੌਜੂ ਉਡਾਉਣ ਡਏ ਆ। ਪਰ ਇੱਕ ਚੀਜ਼ ਅਸੀਂ ਭੁੱਲਦੇ ਪਏ ਆ, ਉਹ ਗੁੱਜੀ ਰਮਜ ਦੇ ਵਿੱਚ ਕਹਿ ਕੇ ਕੀ ਗਿਆ? ਉਹਨੇ ਜਦੋਂ ਵੇਖਿਆ ਉਹਦਾ ਸਿਆਸੀ ਡਰਾਮਾ ਜਿਹੜਾ ਬਿਲਕੁਲ ਫੇਲ ਹੋ ਗਿਆ, ਔਰ ਉਹ ਸਿਆਸੀ ਡਰਾਮਾ ਹੈ, ਆਪਾਂ ਨੂੰ ਤਾਂ ਪਤਾ ਸੀਗਾ ਕਿ ਸਿਆਸੀ ਡਰਾਮਾ ਹੀ ਆ, ਇਹਦੀ ਗ੍ਰਿਫਤਾਰੀ ਹੋਣੀ ਆ। ਪਰ ਜਾਂਦਾ ਜਾਂਦਾ ਉਹ ਕਹਿ ਕੇ ਕੀ ਗਿਆ? ਉਹਨੇ ਕਿਹਾ ਜਿਹੜੇ ਮੈਨੂੰ ਕਹਿੰਦੇ ਆ ਕਿ ਪਾਣੀ ਅਸੀਂ ਨਹੀਂ ਦੇਣਾ, ਹਰਿਆਣੇ ਨੂੰ ਪਾਣੀ ਨਹੀਂ ਦੇਣਾ, ਕੋਈ ਨੇ ਜਿਨ੍ਹਾਂ ਨੇ ਪਾਣੀ ਨਹੀਂ ਦੇਣਾ ਅਸੀਂ ਉਹਨਾਂ ਨੂੰ ਲੰਗਰ ਨਹੀਂ ਦੇਣਾ। ਇਹਦਾ ਮਤਲਬ ਇਹ ਆ ਕਿ ਕੱਲ ਨੂੰ ਹੋ ਸਕਦਾ, ਦੇਖੋ ਭਾਵੇਂ ਮੁੱਠੀ ਭਰ ਲੋਕ ਆ ਤੇ ਭਾਵੇਂ ਉਹਨਾਂ ਦੇ ਨਾਲ ਹਜ਼ਾਰਾਂ ਲੋਕ ਆ, ਕੱਲ ਨੂੰ ਆਪਦੇ ਰਾਜ ਦੇ ਵਿੱਚ ਉਹ ਇਸ ਤਰ੍ਹਾਂ ਦੀ ਕੋਈ ਸ਼ੈਤਾਨੀ ਕਾਰਸਤਾਨੀ ਕਰ ਸਕਦੇ ਆ, ਜਿਹਦੇ ਬਾਰੇ ਸੋਚਣਾ ਚਾਹੀਦਾ, ਜਿਹਦੇ ਬਾਰੇ ਚਿੰਤਾ ਪ੍ਰਗਟ ਕਰਨੀ ਚਾਹੀਦੀ ਹੈ, ਜਿਹਦੇ ਬਾਰੇ ਵਿਚਾਰ ਹੋਣੇ ਚਾਹੀਦੇ ਆ, ਜਿਹਦੇ ਬਾਰੇ ਸਾਡੇ ਰਾਜਸੀ ਲੋਕਾਂ ਨੂੰ ਵੀ ਸੰਜੀਦਗੀ ਨਾਲ ਸੋਚਣਾ ਚਾਹੀਦਾ। ਅਸੀਂ ਉਧਰਲੇ ਪਾਸੇ ਗੱਲ ਸੋਚਣ ਦੀ ਥਾਂ ਤੇ ਅਸੀਂ ਦੂਜੇ ਪਾਸੇ ਲਿਜਾ ਰਹੇ ਹਾਂ। ਮੇਰੇ ਖਿਆਲ ਦੇ ਨਾਲ ਸਾਨੂੰ ਇਸ ਪਾਸੇ ਵਿਚਾਰ ਕਰਨਾ ਚਾਹੀਦਾ, ਕਿਉਂਕਿ ਸਾਡਾ ਬਹੁਤਾ ਲੰਘ ਜਿਹੜਾ ਇੱਧਰ ਨੂੰ ਹੇਠਾਂ ਨੂੰ ਆ, ਹਰਿਆਣੇ ਵੱਲ ਨੂੰ ਆ। ਜੇ ਕੱਲ ਨੂੰ ਕੋਈ ਅਵੀ ਨਵੀ ਹੋ ਗਈ ਫਿਰ, ਕਿਉਂਕਿ ਅੱਗੇ ਵੀ 1982 ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਦੋਂ ਏਸ਼ੀਅਨ ਗੇਮਸ ਵੇਲੇ ਕੀ ਹਾਲਾਤ ਪੈਦਾ ਹੋਏ ਸਨ, ਤੇ ਉਹ ਕੜੱਤਣ ਹੈ ਜਿਹੜੀ ਅੱਜ ਤੱਕ ਵੀ ਹਰਿਆਣੇ ਤੇ ਪੰਜਾਬ ਦੇ ਦਰਮਿਆਨ ਖੜੀ ਹੋਈ ਹੈ, ਮਿਟੀ ਨਹੀਂ ਹੈ। ਜਾਟ ਅੰਦੋਲਨ ਨੇ ਸਗੋਂ ਨੂੰ ਜਾਗ ਲਾਈ ਹੈ, ਜਿਸ ਤਰ੍ਹਾਂ ਚੁਣ ਕੇ ਪੰਜਾਬੀਆਂ ਦੇ ਘਰਾਂ ਨੂੰ, ਸਿੱਖਾਂ ਦੇ ਘਰਾਂ ਨੂੰ ਉੱਥੇ ਨਿਸ਼ਾਨਾ ਬਣਾਇਆ ਗਿਆ। ਸੋ ਇਸ ਪਾਸੇ ਵਿਚਾਰਨ ਦੀ ਜ਼ਰੂਰਤ ਆ। ਦੂਜੀ ਗੱਲ ਜਿਹੜੀ ਇਹਨਾਂ ਨੇ ਕਹੀ ਸੀਗੀ, ਉਹ ਮੇਰੇ ਖਿਆਲ ਦੇ ਨਾਲ ਭੁੱਲ ਗਿਆ ਮੈਂ, ਰਾਜਕਰਮਵੀਰ ਸਿੰਘ ਜੀ। ਦੂਜੀ ਗੱਲ ਕਿਹੜੀ ਭੁੱਲ ਆਪਾਂ ਵੀ ਗਏ ਆ, ਚਲੋ ਕੋਈ ਨਹੀਂ, ਆਪਾਂ ਫਿਰ ਜੇ ਯਾਦ ਆ ਗਿਆ ਤਾਂ ਜਾਂਦੇ ਜਾਂਦੇ ਜ਼ਰੂਰ ਕਰ ਲਾਂਗੇ। ਪਰ ਅੱਜ ਦੇ ਅਖੀਰਲੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਹਾਂ, ਹਰਭਜਨ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਜੀ ਮੈਂ ਐਜੂਕੇਸ਼ਨ ਦੀ ਗੱਲ ਕਰਦਾ ਵੀ ਜਿਹੜੇ ਕਹਿੰਦੇ ਗਰੀਬਾਂ ਦੇ ਬੱਚੇ ਪੜ੍ਹ ਨਹੀਂ ਸਕਦੇ। ਪੁਰਾਣੇ ਸਮੇਂ ਦੇ ਵਿੱਚ ਸਕੂਲ ਸਰਕਾਰੀ ਹੁੰਦੇ ਸੀ, ਥੋੜੇ ਹੁੰਦੇ ਸੀ, ਲੋਕ ਤੁਰ ਕੇ ਜਾਂਦੇ ਸੀ। ਹੁਣ ਨੂਣ ਤੇਲ ਦੀਆਂ ਦੁਕਾਨਾਂ ਵੱਲ ਪ੍ਰਾਈਵੇਟ ਸਕੂਲ ਵਿਦਿਆਕਰਨ ਵਪਾਰੀਕਰਨ ਹੋ ਗਿਆ। ਕਿ ਇਹ ਨਹੀਂ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਨੂੰ ਇਹਨਾਂ ਤੇ ਲਗਾਮ ਪਾਈ ਜਾਏ, ਇਹਨਾਂ ਨੂੰ ਜਿਹੜੇ ਆਪਣਾ ਵਪਾਰੀਕਰਨ ਕੀਤਾ ਇਹਨਾਂ ਨੂੰ ਬੰਦ ਕੀਤਾ ਜਾਏ, ਤਾਂ ਜੋ ਸਰਕਾਰੀ ਸਕੂਲਾਂ ਦੇ ਵਿੱਚ ਵਧੀਆ ਪ੍ਰਬੰਧ ਕਰਕੇ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾ ਕੇ ਤੇ ਉਹਨਾਂ ਨੂੰ ਉਹਨਾਂ ਦਾ ਫਿਊਚਰ ਬਣਾਇਆ ਜਾਏ। ਪਹਿਲਾ ਸਵਾਲ। ਦੂਜਾ ਮੇਰਾ ਸਵਾਲ ਹੈ, ਜਿਹੜੇ ਕਹਿੰਦੇ ਜ਼ਿਮੀਂਦਾਰ ਖੁਦਕੁਸ਼ੀਆਂ ਕਰਦੇ ਆ, ਪਹਿਲਾਂ ਬੈਂਕਾਂ ਵਾਲੇ ਘੱਟ ਜ਼ਮੀਨ ਵਾਲੇ ਨੂੰ ਕਰਜ਼ੇ ਤੇ ਟਰੈਕਟਰ ਨਹੀਂ ਸੀ ਦਿੰਦੇ, ਹੁਣ ਜਿਹਦੇ ਕੋਲ ਕੁਛ ਵੀ ਨਹੀਂ ਆ ਉਹਨੂੰ ਟਰੈਕਟਰ ਦਿੰਦੇ ਆ। ਕਸੂਰ ਤੇ ਬੈਂਕਾਂ ਵਾਲਿਆਂ ਦਾ ਵੀ, ਦੋ ਕਿੱਲੇ ਵਾਲੇ ਨੂੰ ਟਰੈਕਟਰ ਵਾਰਾ ਨਹੀਂ ਖਾਂਦਾ। ਲੋਕ ਕਰਜ਼ੇ ਲੈ ਕੇ ਤੇ ਉਹ ਫਿਰ ਕਰਜ਼ਾਈ ਹੋਣਾ, ਉਹ ਕਿੱਥੋਂ ਉਹਦੀ ਆਮਦਨ ਨਹੀਂ ਹੁੰਦੀ। ਤੀਸਰਾ ਮੇਰਾ ਸਵਾਲ ਆ ਜੀ, ਚਾਹੀਦਾ ਇਹ ਸਾਡੇ ਪੱਤਰਕਾਰ ਬਹੁਤ ਵਧੀਆ ਸਵਾਲ ਇੱਕ ਬਸ ਕਰੋ, ਸਵਾਲ ਫਿਰ ਭੁੱਲ ਜਾਂਦੇ ਆ, ਸਵਾਲ ਵਾਕਈ ਭੁੱਲ ਜਾਂਦੇ ਆ ਜੀ। ਤੇ ਜੀ ਮਿੰਟੂ ਜੀ, ਜੀ ਜਿਹੜੇ ਯਾਦ ਆ ਹੁਣ ਉਹਨਾਂ ਦੇ ਜ਼ਰੂਰ ਜਵਾਬ ਦਿਓ ਜੀ। ਇੱਕ ਤੇ ਟਰੈਕਟਰ ਵਾਲਾ ਜੀ, ਤੇ ਪਹਿਲਾਂ ਮੇਰੇ ਖਿਆਲ ਦੇ ਨਾਲ ਨਾ ਐਜੂਕੇਸ਼ਨ ਵਾਲਾ ਕਿਹਾ। ਟਰੈਕਟਰ ਵਾਲੀ ਤੇ ਗੱਲ ਆਪਾਂ ਬਹੁਤ ਕਰ ਲਈ ਆ, ਕਿਉਂਕਿ ਕਿਸੇ ਦੀ ਮਜਬੂਰੀ ਆ, ਕਿਸੇ ਦਾ ਸ਼ੌਂਕ ਆ। ਜਿਵੇਂ ਇਹਨਾਂ ਨੇ ਕਿਹਾ, ਉਹ ਦੋਨਾਂ ਚੀਜ਼ਾਂ ਨੂੰ ਆਪਾਂ ਵੱਖ ਵੱਖ ਰੱਖ ਦਈਏ, ਇੱਕੋ ਰੱਸੇ ਨਹੀਂ ਬਣ ਸਕਦੇ। ਜਿਵੇਂ ਮੇਰੇ ਨਾਲ ਇੱਕ ਅਕਾਲੀ ਸਮਰਥਕ ਮੇਰਾ ਦੋਸਤ ਇੱਕ ਦਿਨ ਬਹਿਸ ਪਿਆ, ਉਹ ਕਹਿੰਦਾ ਕਿ ਦੇਖੋ ਜਿਹੜਾ ਜ਼ਿਮੀਂਦਾਰ ਆ ਉਹ ਹੋਰ ਕਿਸੇ ਦੁੱਖ ਤੋਂ ਨਹੀਂ ਮਰਦਾ, ਉਹ ਮਰਦਾ ਸ਼ੌਂਕ ਨਾਲ, ਉਹ ਮਰਦਾ ਰੀਸ ਕਰੀਸ। ਤੇ ਮੈਂ ਕਿਹਾ ਠੀਕ ਹੈ ਜੀ, ਚਲੋ ਮੰਨ ਲੈਂਦੇ। ਜਿਹੜੀਆਂ ਖੁਦਕੁਸ਼ੀਆਂ ਹੋਈਆਂ, ਤੁਸੀਂ ਕਹਿੰਦੇ ਹੋ ਕਿ ਰੀਸੋ ਰੀਸ ਲੋਕਾਂ ਨੇ ਖਰਚੇ ਵਧਾ ਲਏ ਮਰ ਕੇ। ਮੈਂ ਕਿਹਾ ਤੁਹਾਨੂੰ ਇਹ ਕਦੋਂ ਪਤਾ ਲੱਗਿਆ ਸੀ? ਉਹ ਕਹਿੰਦਾ ਜੀ ਸਾਨੂੰ, ਸਾਡੀ ਸਰਕਾਰ ਜਦੋਂ ਆਈ ਹੈ, ਸਾਨੂੰ ਅੱਜ ਤੋਂ 5-7 ਸਾਲ ਪਹਿਲੇ ਪਤਾ ਲੱਗ ਗਿਆ ਸੀ ਕਿ ਜਿਹੜੀਆਂ ਖੁਦਕੁਸ਼ੀਆਂ ਦਾ ਕੰਮ ਚੱਲਿਆ ਇਹ ਇਸੇ ਕਰਕੇ ਚੱਲ ਰਿਹਾ ਕਿਉਂਕਿ ਲੋਕ ਹੈ ਜਿਹੜੇ ਆਪਣੇ ਵਿੱਚੋਂ ਬਾਹਰ ਹੁੰਦੇ ਜਾਂਦੇ। ਤੇ ਮੈਂ ਕਿਹਾ ਜਦੋਂ ਕਿਸਾਨ ਮਰਦਾ ਪਿਆ ਸੀ ਤੇ ਤੁਸੀਂ ਮੂਰੇ ਬਣ ਕੇ ਵਹਿੰਦੇ ਪਏ ਸੋ, ਤੇ ਤੁਸੀਂ ਇਕੱਲੀ ਰੀਸ ਹੀ ਨਹੀਂ ਮਾਰ ਸਕੇ। ਜਿਹੜੀ ਰੀਸ ਸਾਰੇ ਕਿਸਾਨਾਂ ਨੂੰ ਮਾਰਨ ਡਈ ਸੀ, ਤੇ ਤੁਸੀਂ ਇਕੱਲੀ ਉਹ ਰੀਸ ਹੀ ਮਾਰ ਕਰ ਦਿੰਦੇ, ਬੈਨ ਲਾਉਂਦੇ, ਜੋ ਮਰਜ਼ੀ ਕਰਦੇ, ਰੀਸ ਬਦਲ ਦਿੰਦੇ, ਘੱਟੋ ਘੱਟ ਜਾਨਾਂ ਤੇ ਬਚ ਜਾਂਦੀਆਂ। ਕਿਸੇ ਪਾਸੇ ਵੀ ਹੈ ਜੇ ਅਸੀਂ ਰੀਸ ਨੂੰ ਮੰਨਦੇ ਹਾਂ ਕਿ ਰੀਸ ਬਹੁਤ ਵੱਡਾ ਕਾਰਨ ਹੈ, ਸ਼ੌਂਕ ਬਹੁਤ ਵੱਡਾ ਕਾਰਨ ਹੈ, ਤੇ ਉਹਦੇ ਹੱਲ ਵੀ ਤੇ ਲੱਭੇ ਜਾ ਸਕਦੇ। ਤਾਂ ਬਹੁਤੇ ਗੁੰਝਲਦਾਰ ਨਹੀਂ ਹੈ। ਇਹਨਾਂ ਨੂੰ ਤੇ ਬਹੁਤ ਭਾਵੇਂ ਸਖਤੀ ਨਾਲ ਕਹਿ ਲਈਏ, ਚਾਹੇ ਜਾਗਰੂਕਤਾ ਨਾਲ ਕਹਿ ਲਈਏ, ਇਹਨਾਂ ਨੂੰ ਤੇ ਰੋਕਿਆ ਜਾ ਸਕਦਾ। ਔਰ ਦੂਜੀ ਗੱਲ ਜਿਹੜੀ ਐਜੂਕੇਸ਼ਨ ਦੀ ਆ, ਐਜੂਕੇਸ਼ਨ ਇਸ ਤਰ੍ਹਾਂ ਦਾ ਜਿਹੜਾ ਪ੍ਰਬੰਧ ਬਣ ਗਿਆ, ਵਪਾਰੀਕਰਨ ਵਾਲਾ ਜਿਹੜਾ ਸ਼ਬਦ ਤੁਸੀਂ ਵਰਤਿਆ, ਬਿਲਕੁਲ ਹੂ ਬਹੂ ਇੱਥੇ ਸਭ ਕੁਝ ਹੋ ਰਿਹਾ। ਤੁਸੀਂ ਆਪੋ ਆਪਣੇ ਇਲਾਕੇ 'ਚ ਚਲੇ ਜਾਓ,
ਜਿਹੜਾ ਸਭ ਤੋਂ ਵੱਡਾ ਸਕੂਲ ਹੈ, ਸਭ ਤੋਂ ਮਹਿੰਗਾ ਸਕੂਲ ਤੇ ਸਭ ਤੋਂ ਲੋਟੂ ਸਕੂਲ ਆ ਜੀ, ਜਿਹੜਾ ਸਿੱਖਿਆ ਮਾਫੀਆ, ਮੈਂ ਕਹਿੰਦਾ ਨਾ ਕਿ ਸਿੱਖਿਆ ਮਾਫੀਆ ਦਾ ਜਿਹੜਾ ਸਭ ਤੋਂ ਵੱਡਾ ਲੋਟੂ ਸਕੂਲ ਹੋਏਗਾ, ਉਹਦੀਆਂ ਤਾਰਾਂ ਪਿਛਲੇ ਪਾਸੇ ਜਾ ਕੇ ਦੇਖਿਓ ਕਿਹੜੇ ਗ੍ਰੇਡ 'ਚ ਜਾ ਕੇ ਲੱਗਦੀਆਂ। ਔਰ ਕਮਾਲ ਦੀ ਗੱਲ ਇਹ ਹੋਏਗੀ, ਜਦੋਂ ਤੁਸੀਂ ਖੋਜ ਕਰੋਗੇ, ਉਹ ਜਾਂ ਤੇ ਕਿਸੇ ਰਿਟਾਇਰ ਅਧਿਕਾਰੀ ਦਾ ਹੋਏਗਾ, ਜਾਂ ਕਿਸੇ ਬਹੁਤ ਵੱਡੇ ਨੇਤਾ ਜਾਂ ਨੇਤਾ ਦੇ ਰਿਸ਼ਤੇਦਾਰ ਦਾ ਹੋਏਗਾ, ਜਾਂ ਮੌਕੇ ਦੇ ਕਿਸੇ ਬਹੁਤ ਹੀ ਵੱਡੇ ਵਪਾਰੀ ਦਾ ਹੋਏਗਾ। ਇਹ ਤਿੰਨੇ ਹੈ ਜਿਹੜੇ ਉਹ ਇੱਕੋ ਗੰਢ ਸੰਡ ਦੇ ਨਾਲ ਚੱਲਦੇ ਆ। ਸੋ ਜਦੋਂ ਇਹ ਇੱਕ ਮਾਫੀਆ ਬਣ ਗਿਆ, ਸਿੱਖਿਆ ਮਾਫੀਆ ਬਣ ਗਿਆ, ਉਸ ਦੌਰ ਦੇ ਵਿੱਚ ਜਨਤਕ ਜਿਹੜੀ ਸਿੱਖਿਆ ਸੇਵਾ ਉਹਦੀ ਖੁਸ਼ਹਾਲੀ ਤੇ ਆਪਾਂ, ਮੈਂ ਕਹਿ ਸਕਦਾ ਕਿ ਇੱਕ ਖਿਆਲ ਦੇ ਵਿੱਚ ਵੀ ਕਲਪ ਨਹੀਂ ਸਕਦੇ ਕਿ ਇਹ ਖੁਸ਼ਹਾਲੀ ਆ ਜਾਏਗੀ ਜੇ ਉਸ ਜਿਹੜੀ ਸਿੱਖਿਆ ਮਾਫੀਆ ਦੇ ਅਧੀਨ ਜਿਹੜੀ ਸਿੱਖਿਆ ਗੁਲਾਮ ਆ, ਜੇ ਉਹਦੇ ਤੇ ਕੁਝ ਸਕੰਜਾ ਕੱਸਿਆ ਜਾਏਗਾ, ਤਾਂ ਹੀ ਸਰਕਾਰੀ ਸਿੱਖਿਆ ਜਿਹੜੀ ਜਨਤਕ ਸਿੱਖਿਆ ਉਹਦੀ ਥੋੜੀ ਜਿਹੀ ਖੁਸ਼ਹਾਲੀ ਵਾਪਸ ਮੁੜੇਗੀ। ਮੈਨੂੰ ਬਹੁਤ ਮੁਸ਼ਕਲ ਲੱਗਦਾ, ਚੰਗੀ ਸਰਕਾਰ ਆ ਜਾਵੇ ਫਿਰ ਤੇ ਕੁਝ ਕਿਹਾ ਨਹੀਂ ਜਾ ਸਕਦਾ। ਜੇ ਇਹੋ ਨੀਤੀਆਂ ਰਹੀਆਂ ਕਿਸੇ ਚੰਗੀ ਸਰਕਾਰ ਦੀਆਂ ਆ ਕੇ ਵੀ, ਤੇ ਫਿਰ ਮੁਸ਼ਕਲ ਹੈ। ਜੀ ਜੀ। ਅਤੇ ਜੇ ਜਾਂਦੇ ਮਿੰਟੂ ਜੀ ਇੱਕ ਗੱਲ ਕਰ ਲਈਏ, ਕੱਲ੍ਹ ਇੱਕ ਯੂਪੀ ਦੀਆਂ ਚੋਣਾਂ ਦੇ ਵਿੱਚੋਂ ਆ ਰਿਹਾ ਸੀ ਨਕਲੀ ਉਂਗਲੀ ਦਾ ਕੋਈ ਕਿਸੇ ਤਰੀਕੇ ਦਾ ਖੁਲਾਸਾ ਹੋਇਆ ਸੀ। ਵੋਟ ਪਾਉਂਦੇ ਸੀ, ਉਂਗਲੀ ਦੇ ਉੱਤੇ ਜਿਹੜੇ ਸ਼ਾਹੀ ਲਵਾਉਂਦੇ ਸੀਗੇ ਉਹਦੇ ਉੱਤੇ ਨਕਲੀ ਉਂਗਲੀ ਪਾਈ ਸੀ, ਉਹ ਲਾ ਕੇ ਦੁਬਾਰਾ ਵੋਟ ਪਾਉਣ ਚੱਲ ਜਾਂਦੇ ਸੀ। ਨਹੀਂ, ਉਹ ਅਸਲ ਦੇ ਵਿੱਚ ਆਪਣੇ ਭਾਰਤ ਦੀ ਵੀਡੀਓ ਨਹੀਂ ਹੈ ਜੀ। ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਭਾਰਤ ਦੀ ਵੀਡੀਓ ਨਹੀਂ, ਉਹ ਜਾਂ ਤੇ ਜਾਪਾਨ ਦੀ ਹੈ, ਜਾਂ ਕੋਰੀਆ ਦੀ ਹੈ, ਜਾਂ ਚੀਨ ਦੀ ਹੈ। ਗੌਰ ਨਾਲ ਵੇਖਿਓ, ਉਸ ਵੀਡੀਓ ਬਾਰੇ ਚਰਚਾ ਅੱਜ ਤੋਂ 3-4 ਦਿਨ ਪਹਿਲਾਂ ਚੱਲ ਚੁੱਕੀ ਹੈ। ਉਹ ਅਸਲ ਦੇ ਵਿੱਚ ਜਿਹੜੀ ਕੋਈ ਕੰਪਨੀ ਹੈ, ਉਹ ਮਤਲਬ ਕਿ ਜਿਹੜੀਆਂ ਨਕਲੀ ਬਣਾਉਂਦੀ ਹੈ, ਬਣਾਵਟੀ ਉਂਗਲਾਂ ਬਣਾਉਂਦੀ ਹੈ, ਔਰ ਉਹ ਮਾਰਕ ਕੀਤਾ ਜਾ ਰਿਹਾ ਉਹਨਾਂ ਨੂੰ। ਸੋ ਉਹ ਬਿਲਕੁਲ ਫੇਕ ਵੀਡੀਓ ਹੈ। ਔਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਆ ਰਹੀਆਂ, ਮੈਂ ਬੇਨਤੀ ਕਰਾਂਗਾ ਕਿ ਇਹਨਾਂ ਦਾ ਥੋੜਾ ਜਿਹਾ ਤੱਥ ਹੈ, ਉਹਨੂੰ ਖੋਜਬੀਨ ਕਰ ਲਓ, ਉਹ ਥੋੜੀ ਡੂੰਘਾਈ ਦੇ ਨਾਲ ਜਾਂਚ ਪੜਤਾਲ ਕਰਕੇ ਫਿਰ ਹੀ ਯਕੀਨ ਕਰਿਓ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਵਾਇਰਲ ਕੀਤੀਆਂ ਜਾ ਰਹੀਆਂ, ਔਰ ਇਹ ਉਂਗਲੀ ਵਾਲੀ ਜਿਹੜੀ ਹੈ, ਇਹ ਸਾਡੇ ਇੱਥੋਂ ਦੇ ਬਹੁਤ ਸਾਰੇ ਅਖਬਾਰ, ਬਹੁਤ ਸਾਰੇ ਚੈਨਲ ਹੈ ਜਿਹੜੇ ਉਹ ਤੱਥਪੂਰਵਕ ਇਹਨਾਂ ਚੀਜ਼ਾਂ ਨੂੰ ਛਾਪ ਚੁੱਕੇ ਆ। ਜੀ ਜੀ। ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਇਸ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਜਿਹੜਾ ਉਹ ਹੁਣ ਸਮਾਪਤ ਹੁੰਦਾ ਆ। ਤੇ ਇਸ ਤੋਂ ਬਾਅਦ ਦੇ ਵਿੱਚ ਸਰੋਤਿਓ ਇੱਦਾਂ ਹੀ ਤੁਸੀਂ ਸਾਡੇ ਨਾਲ ਜੁੜੇ ਰਹੋ। ਇੱਕ ਛੋਟੀ ਜਿਹੀ ਬ੍ਰੇਕ ਲੈਣੀ ਹੈ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਨੂੰ ਲੈ ਕੇ ਕਈ ਤਰੀਕੇ ਦੇ ਲੋਕਾਂ ਦੇ ਕਈ ਸਵਾਲ ਨੇ, ਪਰ ਕੀ ਤਾਜ਼ਾ ਜਾਣਕਾਰੀਆਂ ਹੈਗੀਆਂ ਆ। CPEC ਦੇ ਵਿੱਚ ਰਾਸ਼ਟਰਪਤੀ ਟਰੰਪ ਵੀ ਅੱਜ ਬੋਲੇ ਨੇ, ਸੋ ਉਸ ਦੇ ਬਾਰੇ ਵੀ ਤੁਹਾਨੂੰ ਜਿਹੜੀਆਂ ਜਾਣਕਾਰੀਆਂ ਉਹ ਆਪਾਂ ਦੇਵਾਂਗੇ। ਤੇ ਇੱਦਾਂ ਹੀ ਜੁੜੇ ਰਹੋ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ। ਮਿਲਦੇ ਹਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ।